कीता, धोखा कीता, सौहां तोड़ के सतगुरां ते हमला कीता। और पहाड़ियां ने भी बड़ा भारी धोखा कीता है बैरियां ने। तब जानी सिंघन सुध सारी, ਸਿੰਘਾਂ ने जान लिया सारी खबर, पता लगी कि सतगुरु जी क्यों रोकते सन कि बेईमान हन, इन्हां ने अपनियां सौहां ते नहीं खड़ना, ये हमला करनगे। इस लिए उस सतगुरां दे बचनां नूं सिंह चेते करदे आ। इसी हेत सतगुरु हटावत, इसे वास्ते सतगुरु जी सानू रोकते सन कि आनंदगढ़ दा किला ना खाली करो। समझ सिंह सब चित पछतावत। हुण पछताउंदे आ गुरु के सिंह कि सतगुरु जी दा बचन क्यों ना मन्निया। जे गुरु के सिख गुरु दा बचन नहीं मनदा, पश्चाताप तां जीवन विच हुंदा ही है गुरु की आग्या ना मनन करके। अब क्या होए शोर गढ़ धाए, ये हुण की होवेगा, किला छड्ड के इधर आ गए हां, ਉਹ ਮਨ ਵਿੱਚ ਚਿੰਤਾ ਵੀ ਕਰਦੇ ਆ। ਲਰਬੋ ਸਨਮੁਖ ਹੀ ਬਨ ਆਏ। ਸਿੰਘਾਂ ਨੇ ਫੈਸਲਾ ਕੀਤਾ ਕਿ ਹੁਣ ਵੈਰੀਆਂ ਦੇ ਨਾਲ ਪਿੱਛੇ ਮੁੜਨਾ ਵੀ ਠੀਕ ਨਹੀਂ, ਸਾਹਮਣੇ ਲੜਨਾ ਹੀ ਜੰਗ ਵਿੱਚ ਯੋਗ ਹੈ। ਸ਼੍ਰੀ ਗੁਰ ਕਿਤਕ ਦੂਰ ਚੱਲ ਆਗੇ, ਸਤਿਗੁਰੂ ਜੀ ਕੁਝ ਦੂਰੀ ਤੇ ਅੱਗੇ ਚਲੇ ਗਏ ਆ। ਖਰੇ ਅਜੀਤ ਸਿੰਘ ਰਿਸ ਜਾਗੇ, ਧੰਨ ਬਾਬਾ ਅਜੀਤ ਸਿੰਘ ਜੀ ਦੇ ਅੰਦਰ ਵੀਰ ਰਸ ਜਾਗਿਆ। ਉਹ ਖੜੋ ਕੇ ਵੈਰੀਆਂ ਨੂੰ ਰੋਕਣ ਲਈ ਉਹਨਾਂ ਨੇ ਮੁਕਾਬਲਾ ਸ਼ੁਰੂ ਕਰ ਦਿੱਤਾ ਰਸਤੇ ਵਿੱਚ। ਤੁਰਕਨ ਅਨੀਕੇ ਮੁਗਲ ਪਠਾਨਾ, ਤੁਰਕਾਂ ਦੀ ਔਰ ਮੁਗਲਾਂ ਤੇ ਪਠਾਨਾਂ ਦੀ ਜਿੰਨੀ ਫੌਜ ਸੀ ਉਹਨਾਂ ਨਾਲ ਮੁਕਾਬਲਾ ਸ਼ੁਰੂ ਹੋਇਆ। ਘਿਰੇ ਆਨ ਕਰ ਆਯੁਧ ਪਾਨਾ, ਚਾਰੇ ਪਾਸਿਆਂ ਤੋਂ ਘੇਰਾ ਪੈ ਗਿਆ ਤੇ ਸ਼ਸਤਰ ਫੜੇ ਹੋਏ ਹਨ ਮੁਕਾਬਲਾ ਕਰਨ ਵਾਸਤੇ। ਛੁੱਟੋ ਤੜਾ ਪੜ ਤੁਪਕਟ ਤੜਾਕੇ, ਬੜੀ ਛੇਤੀ ਦੇ ਨਾਲ ਭੜ ਭੜ ਕਰਕੇ ਬੰਦੂਕਾਂ ਛੁੱਟਦੀਆਂ ਚੱਲਦੀਆਂ ਹਨ, ਗੋਲੀਆਂ ਤੇ ਤੋੜੇਦਾਰ। ਮਿਲੇ ਵੀਰ ਟਿਗ ਅਦਕ ਲੜਾਕੇ, ਬੜੇ ਸੂਰਮੇ ਯੋਧੇ ਜੰਗ ਕਰਨ ਵਾਲੇ ਆਪਸ ਵਿੱਚ ਮਿਲ ਕੇ ਵੈਰੀਆਂ ਤੇ ਸਤਿਗੁਰੂ ਜੀ ਦਾ ਖਾਲਸਾ ਟੁੱਟ ਟੁੱਟ ਕੇ ਪੈ ਕੇ ਹਮਲਾ ਕਰ ਰਿਹਾ ਹੈ। ਸਿਆਮ ਤਿਮਰ ਮੈਂ ਤੁਖੇ ਪਲੀਤੇ, ਬੜਾ ਗਾੜਾ ਰਾਤ ਦਾ ਹਨੇਰਾ, ਜਿਹੜੇ ਪਲੀਤੇ ਧੁਖ ਰਹੇ ਹਨ ਬੰਦੂਕਾਂ ਦੇ। ਚਮਕੈ ਬਹੁ ਪ੍ਰਕਾਰ ਕੋ ਕੀਤੇ, ਉਹ ਬਹੁਤ ਤਰ੍ਹਾਂ ਕਰਕੇ ਉਹਨਾਂ ਦੀ ਚਮਕ ਉੱਠ ਰਹੀ ਹੈ, ਰੌਸ਼ਨੀ। ਜਿਮ ਖਦਿਓ ਤਨ ਕੋ ਸਮੁਦਾਈ, ਦਿਓ ਤਨ ਜਿਵੇਂ ਰਾਤ ਨੂੰ ਟਟਹਿਣਾ ਚਮਕਦਾ ਇਉਂ ਚਮਕਦੇ ਆ ਪਲੀਤੇ ਜਿਹੜੇ ਹਨ। ਚਮਕਤ ਹੈ ਇਸ ਬਿਦ ਦਮਕਾਈ, ਇਸ ਤਰ੍ਹਾਂ ਦਮਕ ਜਿਹੜੀ ਚਮਕ ਪੈ ਰਹੀ ਹੈ ਚਾਰੇ ਪਾਸਿਆਂ ਤੋਂ। ਸ਼ਬਦ ਹੋਤ ਜਿਮ ਗਾਜਤ ਗਾਜ, ਜਦੋਂ ਗੋਲੀਆਂ ਚੱਲਦੀਆਂ ਤਾਂ ਅਸਮਾਨ ਨਾਲ ਗੂੰਜਦਾ ਹੈ, ਜਿਵੇਂ ਗੱਜਦਾ ਹੈ, ਜਿਵੇਂ ਬਿਜਲੀ ਵੀ ਕੜਕਦੀ ਹੈ। ਇਸ ਤਰ੍ਹਾਂ ਦਾ ਨਜ਼ਾਰਾ ਬਣਿਆ ਹੋਇਆ ਰਾਤ ਨੂੰ। ਸੈਲ ਟੋਲ ਪਰ ਭੱਟ ਤਰ ਸਾਜ, ਇਹੋ ਸਾਧ ਸੰਗਤ ਜੀ ਜਿਹੜੇ ਸੈਲ ਹਨ, ਪਹਾੜ ਹਨ, ਉਹਨਾਂ ਦੇ ਉੱਤੇ ਵੀ ਕੁਝ ਸੂਰਮੇ ਜਿਹੜੇ ਆ ਆਪੋ ਆਪਣੇ ਜਥੇ ਬੰਨ ਕੇ ਮੋਰਚੇ ਬੰਦੀ ਦੇ ਵਿੱਚ ਆਲੇ ਦੁਆਲੇ ਨਿੱਕੀਆਂ ਨਿੱਕੀਆਂ ਪਹਾੜੀਆਂ ਉੱਤੇ ਵੀ ਤਿਆਰ ਬਰ ਤਿਆਰ ਹੋ ਕੇ ਸੂਰਮੇ ਖੜੇ ਆ ਮੁਕਾਬਲਾ ਕਰਨ ਵਾਸਤੇ। ਜੰਗ ਦੀ ਰਣਨੀਤੀ ਪੂਰੀ ਤਿਆਰ ਕੀਤੀ ਹੈ। ਕੁਝ ਮੈਦਾਨੀ ਇਲਾਕੇ ਵਿੱਚ, ਕੁਝ ਆਲੇ ਦਾਲੇ ਦੀਆਂ ਪਹਾੜੀਆਂ ਤੇ ਵੀ ਸਿੰਘ ਹੋ ਕੇ ਮੋਰਚੇ ਬੰਦੀ ਕਰਕੇ ਜੰਗ ਲੜ ਰਹੇ ਹਨ। ਦੂਰ ਦੂਰ ਲਗ ਸ਼ਬਦ ਸੁਨੰਤੇ, ਹੁਣ ਦੂਰ ਦੂਰ ਤੱਕ ਜੰਗ ਦੀ ਆਵਾਜ਼, ਗੋਲੀਆਂ ਦੀ ਆਵਾਜ਼, ਸ਼ਸਤਰਾਂ ਦੇ ਚੱਲਣ ਦੀ ਆਵਾਜ਼ ਆ ਰਹੀ ਹੈ। ਗੁਲਕਾ ਸ਼ੂਕਤ ਛੁਟੈ ਤੁਰੰਤੇ, ਤੁਰੰਤ ਹੀ ਗੋਲੀਆਂ ਛੁੱਟਦੀਆਂ, ਬੰਦੂਕਾਂ ਦੀਆਂ ਨਾਲੀਆਂ ਵਿੱਚੋਂ ਨਿਕਲਦੀਆਂ, ਵੈਰੀਆਂ ਦੇ ਪੈਂਦੀਆਂ ਜਾ ਕੇ ਸੀਨਿਆਂ ਵਿੱਚ। ਚਮੂ ਤੁਰਕ ਕੀ ਚੜ ਕਰ ਆਈ, ਜਿੰਨੀ ਤੁਰਕਾਂ ਦੀ ਫੌਜ ਇੱਕੋ ਵਾਰੀ ਹਮਲਾ ਕਰਨ ਵਾਸਤੇ ਚੜ ਕੇ ਆਈ ਸੀ ਨਾ। ਤਰਸੈ ਦੂਰ ਦੂਰ ਥਿਰ ਤਾਈ, ਜਦੋਂ ਗੋਲੀਆਂ ਚੱਲੀਆਂ ਜਿੱਥੇ ਸਨ ਉੱਥੇ ਹੀ ਡਰ ਕੇ ਖੜੋ ਗਏ। ਕਿਸੇ ਦੀ ਹਿੰਮਤ ਨਹੀਂ ਹੋਈ ਕਿ ਅੱਗੇ ਹੋ ਕੇ ਹਮਲਾ ਕਰ ਸਕਣ। ਐਸਾ ਅੱਗੋਂ ਸਿੰਘਾਂ ਨੇ ਸਤਿਗੁਰੂ ਜੀ ਦੀ ਅਗਵਾਈ ਵਿੱਚ ਜਵਾਬ ਦਿੱਤਾ ਹੈ। ਸੋ ਸਾਧ ਸੰਗਤ ਜੀ, ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ। ਇਹ ਅੱਜ ਦਾ ਪ੍ਰਸੰਗ ਕਿਲਾ ਆਨੰਦਗੜ੍ਹ ਨੂੰ ਛੱਡਣ ਦਾ, ਔਰ ਜਿੱਥੇ ਸਰਸਾ ਨਦੀ ਹੈ ਉੱਥੇ ਤੱਕ ਸਿੰਘ ਪਹੁੰਚ ਚੁੱਕੇ ਹਨ। ਰਸਤੇ ਦੇ ਵਿੱਚ ਬੜਾ ਭਾਰੀ ਘਮਸਾਨ ਦਾ ਯੁੱਧ, ਔਰ ਇਹ 20 ਕੋਹ ਦਾ ਏਰੀਆ, ਇੱਥੋਂ ਲੈ ਕੇ ਚਮਕੌਰ ਸਾਹਿਬ ਤੱਕ 20 ਕੋਹ ਦੇ ਵਿੱਚ ਅੱਜ ਦੀ ਰਾਤ ਸਾਰੀ ਧਰਤੀ ਖੂਨ ਨਾਲ ਲਾਲੋ ਲਾਲ ਹੋ ਗਈ। ਐਸਾ ਭਿਆਨਕ ਜੰਗ ਹੋਇਆ। ਸੋ ਸਾਧ ਸੰਗਤ ਜੀ, ਇਹ ਲੱਖਾਂ ਦੀ ਫੌਜ ਨਾਲ ਸਤਿਗੁਰੂ ਮਹਾਰਾਜ ਜੀ ਦੇ ਮੁੱਠੀ ਭਰ ਖਾਲਸੇ ਨੇ ਐਸਾ ਮੁਕਾਬਲਾ ਕੀਤਾ
ਕਿ ਜ਼ਾਲਮਾਂ ਦੀਆਂ ਸੱਤੇ ਸੁੱਧਾਂ ਭੁਲਾ ਕੇ ਰੱਖ ਦਿੱਤੀਆਂ। ਔਰ ਫਿਰ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ 7 ਪੋਹ ਦੀ ਰਾਤ ਨੂੰ ਜਾ ਕੇ 8 ਪੋਹ ਨੂੰ ਸਾਰਾ ਦਿਨ 22 ਲੱਖ ਦੀ ਫੌਜ ਦੇ ਘੇਰੇ ਦੇ ਨਾਲ 40 ਸਿੰਘਾਂ ਨੇ, ਸਤਿਗੁਰਾਂ ਨੇ, 5 ਪਿਆਰਿਆਂ ਵਿੱਚੋਂ 3 ਪਿਆਰਿਆਂ ਨੇ ਔਰ ਵੱਡੇ ਸਾਹਿਬਜ਼ਾਦੇ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਬਾਬਾ ਜੁਝਾਰ ਸਿੰਘ ਜੀ, ਉਹਨਾਂ ਨੇ ਮਹਾਨ ਕੁਰਬਾਨੀਆਂ ਕਰਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਹਨ। ਸੋ ਸਮਾਂ ਵਿਸਥਾਰ ਵਿੱਚ ਜਾਣ ਦਾ ਨਹੀਂ ਹੈ, ਕਿਉਂਕਿ ਜਿੱਥੇ ਸੰਗਤਾਂ ਬਹੁਤ ਅਦਬ ਸਤਿਕਾਰ ਨਾਲ ਜੁੜ ਕੇ ਬੈਠੀਆਂ ਹਨ, ਉੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ, ਸੰਤ ਬਾਬਾ ਸੁੱਚਾ ਸਿੰਘ ਜੀ, ਸੰਤ ਬਾਬਾ ਸਤਨਾਮ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਸੇਵਾ ਸਿੰਘ ਜੀ, ਜਿਨ੍ਹਾਂ ਨੇ ਇਹਨਾਂ ਸਥਾਨਾਂ 'ਤੇ ਸਭ ਤੋਂ ਪਹਿਲਾਂ ਆ ਕੇ ਮਹਾਨ ਸੇਵਾਵਾਂ ਕੀਤੀਆਂ। ਅੱਜ ਇਹਨਾਂ ਸਥਾਨਾਂ ਦੇ ਸੁੰਦਰ ਰੂਪ ਨੂੰ ਤੁਸੀਂ ਵੇਖ ਰਹੇ ਹੋ, ਇਹ ਉਹਨਾਂ ਮਹਾਂਪੁਰਖਾਂ ਦੀ ਬਹੁਤ ਵੱਡੀ ਘਾਲਣਾ ਹੈ। ਸੋ ਇਸ ਕਰਕੇ ਉਹ ਵੀ ਮਹਾਂਪੁਰਖ ਸੰਗਤ ਦੇ ਵਿੱਚ ਦਰਸ਼ਨ ਦੇ ਰਹੇ ਹੈ। ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਚਾਵਲਾ, ਜੋ ਇੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਹਨ, ਉਹਨਾਂ ਦੀ ਵੀ ਬਹੁਤ ਵੱਡੀ ਮਿਹਨਤ ਔਰ ਲਗਨ ਹੈ। ਇਹਨਾਂ ਸਮਾਗਮਾਂ ਵਿੱਚ ਬਹੁਤ ਵੱਡਾ ਯੋਗਦਾਨ ਹੈ। ਉਹ ਵੀ ਗੁਰਸਿੱਖ ਸੰਗਤਾਂ ਹਨ ਜਿਨ੍ਹਾਂ ਨੇ ਅੱਜ ਤੋਂ ਲੈ ਕੇ 13 ਪੋਹ ਤੱਕ ਇਹਨਾਂ ਸਾਰੇ ਸ਼ਹੀਦੀ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ। ਅੱਜ ਇੱਥੇ ਕੱਲ੍ਹ ਨੂੰ ਚਮਕੌਰ ਸਾਹਿਬ ਪਰਿਵਾਰ ਵਿਛੋੜਾ ਸਾਹਿਬ ਹੋ ਕੇ ਫਿਰ ਅੱਗੇ ਸੰਗਤਾਂ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਔਰ ਉਹ ਵੀ ਗੁਰੂ ਕੇ ਸਿੰਘ ਹਨ ਜਿਨ੍ਹਾਂ ਨੇ ਸ੍ਰੀ ਮੁਕਤਸਰ ਸਾਹਿਬ ਤੱਕ, ਮਾਘੀ ਤੱਕ ਆਪਣੀਆਂ ਹਾਜ਼ਰੀਆਂ ਭਰਨੀਆਂ ਹਨ। ਸੋ ਖਾਲਸਾ ਜੀ, ਇਹਨਾਂ ਸ਼ਹੀਦੀ ਜੋੜ ਮੇਲਿਆਂ ਵਿੱਚ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਨੇ, ਹਾਜ਼ਰੀਆਂ ਭਰਨੀਆਂ, ਇਹ ਆਪਣੇ ਜੀਵਨ ਦੀ ਸਭ ਤੋਂ ਵੱਡੀ ਕਮਾਈ ਔਰ ਘਾਲਣਾ ਹੈ। ਸਾਰੀ ਜ਼ਿੰਦਗੀ ਕੁਝ ਨਾ ਹੋ ਸਕੇ ਤਾਂ ਨਾ ਸਹੀ, ਪਰ 6 ਪੋਹ ਦੀ ਰਾਤ ਔਰ 7 ਪੋਹ ਦੀ ਸਵੇਰ ਇਸ ਅਸਥਾਨ 'ਤੇ ਆਉਣਾ, ਇਹ ਸਭ ਤੋਂ ਵੱਡਾ ਇਤਿਹਾਸਕ ਦਿਨ ਹੈ ਸਾਡੇ ਲਈ। ਔਰ ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ, ਚਮਕੌਰ ਸਾਹਿਬ, ਇਹਨਾਂ ਸ਼ਹੀਦੀ ਸਭਾਵਾਂ ਦੇ ਅੰਦਰ ਜਾ ਕੇ ਹਾਜ਼ਰੀਆਂ ਭਰਨੀਆਂ, ਇਹ ਸਾਡਾ ਹਰ ਇੱਕ ਮਾਈ ਭਾਈ ਦਾ ਪੂਰਾ ਫਰਜ਼ ਬਣਦਾ ਹੈ। ਸੋ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ। ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। इतनी हाजरी आप जी ने प्रवान करनी। जमू तुर्क की चढ़ कर आई, त्रास है दूर दूर फिरताई। वाहिगुरु जी का खालसा, वाहिगुरु जी की बहुत बहुत धन्यवाद। सत्कारयोग संत बाबा हरनाम सिंह जी, मुखी दमदमी टकसाल, जिन्हों ने आपां नूं अज बिल्कुल उस तस्वीर अपने सामने रखी है जो कुछ अज की रात इस धरती ते कहर वापरिया। अज भावें आपां उस समय नूं नहीं वेख्या, 3 सदियां दा समा लंघ गया, पर गुरु प्यारी खालसा साध संगत जी, तुसी जिड्डी वड्डी अज इकत्तरता विच पहुंचे हैं। मैं समझदा कि जे इस तरह इतिहास आपां सुन के फिर भी ना सचेत होइए तो फिर असीं आपां किसी नूं की कह सकते हैं, क्योंकि किन्ना भयंकर समा देखो, एक पासे रात का समा, हनेरे का समा, अते फिर उत्तों ठंड का समा, ठंड भी कहरां दी। आ वेखो अज ही की हालत है, हुण तां समा काफ़ी फर्क पै गया, बड़ी कहरां दी, ते उत्तों बरसात का मौसम,
ਜਦੋਂ ਪਰਿਵਾਰ ਵਿਛੋੜੇ ਜਾ ਕੇ ਵਿਛੋੜੇ ਪੈਂਦੇ ਆ, ਕਿੰਨਾ ਸਮਾਂ ਭਿਅੰਕਰ ਸੀ। ਸੋ ਅਜਿਹੇ ਸਮੇਂ ਦੇ ਵਿੱਚ ਸਤਿਗੁਰੂ ਕਿਵੇਂ ਇੱਥੋਂ ਗਏ। ਸੋ ਇਸ ਵਾਸਤੇ ਅੱਜ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਸ ਮਹਾਨ ਜੋ ਜਿਸ ਸੰਗਰਾਮ ਦੀ ਸ਼ੁਰੂਆਤ ਇਸ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਹੋਈ, ਉਸ ਦੇ ਦਿਨ ਨੂੰ ਆਪਾਂ ਯਾਦ ਕਰ ਰਹੇ ਹਾਂ। ਪਰ ਜਿਵੇਂ ਸਾਡੇ ਮਾਨਯੋਗ ਸੱਚਖੰਡ ਵਾਸੀ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਕਹਿੰਦੇ ਹੁੰਦੇ ਸੀ ਕਿ ਜਿਨਕਾ ਦਿਨ ਮਨਾਤੇ ਹੋ ਉਨਕੀ ਬਾਤ ਕੋ ਵੀ ਸਮਝੋ। ਆਪਾਂ ਉਹਨਾਂ ਦੀ ਗੱਲ ਵੀ ਸਮਝੀਏ। ਜਿਨਕਾ ਦਿਨ ਮਨਾਤੇ ਹੋ ਉਸਕਾ ਅਰਸ਼ਦਾਤ ਵੀ ਸਮਝੋ। ਸੋ ਇਸ ਵਾਸਤੇ ਭਾਈ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਸਾਡੇ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਪਰਉਪਕਾਰ ਕੀਤੇ ਆ, ਉਸ ਨੂੰ ਯਾਦ ਕਰਕੇ ਆਪਾਂ ਭਾਈ ਗੁਰੂ ਵਾਲੇ ਬਣੀਏ, ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣ ਦਾ ਯਤਨ ਕਰੀਏ। ਸੋ ਸਾਡੇ ਦਰਮਿਆਨ ਜਿਵੇਂ ਬਾਬਾ ਜੀ ਨੇ ਵੀ ਜ਼ਿਕਰ ਕੀਤਾ, ਕਮਲ ਮਾਰਦੇ ਆ ਤੁਸੀਂ, ਜਿਵੇਂ ਅੱਜ ਆਪਾਂ ਇਸ ਦਿਨ ਦੇ ਉੱਤੇ ਇਕੱਤਰ ਹੋਏ ਆ। ਸੋ ਭਾਈ ਆਪਾਂ ਹੁਣ ਜੋ ਪ੍ਰੋਗਰਾਮ ਸਾਡੇ ਭਾਈ ਸਾਹਿਬ ਭਾਈ ਹਰਜੋਤ ਸਿੰਘ ਜੀ ਹਜੂਰੀ ਰਾਗੀ ਜਥਾ ਹੈ ਇੱਥੇ ਸਾਡੇ ਮਾਨਯੋਗ ਭਾਈ ਸੁਖਵਿੰਦਰ ਸਿੰਘ ਜੀ ਰਟੌਲ, ਜਿਨ੍ਹਾਂ ਦੀਆਂ ਕਵਿਤਾਵਾਂ ਤੁਸੀਂ ਅਕਸਰ ਆ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਸੁਣਦੇ ਰਹਿੰਦੇ ਆ। ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰਨਗੇ। ਬਹੁਤ ਵਿਦਵਾਨ ਨੇ ਅਤੇ ਗੁਰਮਤਿ ਦੀਆਂ ਕਥਾ ਕਹਾਣੀਆਂ ਐਡੇ ਪਿਆਰੇ ਢੰਗ ਨਾਲ ਸਰਵਣ ਕਰਾਉਂਦੇ ਆ ਕਿ ਸੰਗਤਾਂ ਮੰਤਰ ਮੁਗਧ ਹੋ ਜਾਂਦੀਆਂ। ਬਹੁਤ ਪਿਆਰ ਨਾਲ ਕਥਾ ਸਰਵਣ ਕਰਾਉਂਦੇ ਆ। ਅਸੀਂ ਇਹਨਾਂ ਨੂੰ ਕਈ ਵਾਰ ਇਸ ਇਲਾਕੇ ਵਿੱਚ ਇਹਨਾਂ ਨਗਰਾਂ ਵਿੱਚ ਲੈ ਕੇ ਆਏ ਆ। ਸੋ ਹੁਣ ਵੀ ਉਹ ਡਿਊਟੀ ਲਾ ਕੇ ਆਏ ਆ। ਸੋ ਉਹਨਾਂ ਨੂੰ ਬੇਨਤੀ ਆ ਕਿ ਕਵਿਤਾ ਸਰਵਣ ਕਰਾਉਣ। ਸਾਰੀਆਂ ਸੰਗਤਾਂ ਨੂੰ ਬੇਨਤੀ ਆ ਭਾਈ, ਥਾਂ ਵਾਕਿਆ ਹੀ ਘਟ ਗਈ, ਲੇਕਿਨ ਬਹੁਤ ਔਖਾ ਆ। ਇੱਕ ਥੋੜਾ ਜਿਹਾ ਰਸਤਾ ਬੰਦ ਨਹੀਂ ਸੀ ਕਰਨਾ ਚਾਹੀਦਾ, ਕਿਉਂਕਿ ਸੰਗਤ ਨੇ ਇੱਧਰ ਦੀ ਲੰਘ ਕੇ ਪਿੱਛੇ ਜਾਣਾ ਸੀ। ਸੋ ਬਹੁਤ ਮੁਸ਼ਕਿਲ ਨਾਲ ਸੰਗਤ ਵਾਪਸ ਮੁੜ ਰਹੀ ਆ। ਸੋ ਆਓ ਰਟੌਲ ਸਾਹਿਬ ਕਵਿਤਾ ਸਰਵਣ ਕਰਾਓ। ਸਾਰੇ ਉਸੇ ਤਰ੍ਹਾਂ ਧਿਆਨ ਦਿਓ ਸਟੇਜ ਵੱਲ। ਮੈਂ ਜਕਾਰਾ ਲਾਉਣਾ, ਸਾਰੇ ਤਕੜੇ ਹੋ ਕੇ ਆਪਾਂ ਇਹ ਜਕਾਰੇ ਦਾ ਜਵਾਬ ਦਈਏ। ਬੋਲੇ ਸੋ ਨਿਹਾਲ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਸੁਭਾਇਮਾਨ ਸਮੂਹ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੀਰ ਜਿੰਨਾ ਜ਼ਿਆਦਾ ਪਿੱਛੇ ਨੂੰ ਖਿੱਚ ਲਿਆ ਜਾਏ ਓਨਾ ਜ਼ਿਆਦਾ ਅੱਗੇ ਜਾਂਦਾ। ਜਿੰਨਾ ਜ਼ਿਆਦਾ ਪਿੱਛੇ ਜਾ ਕੇ ਆਪਾਂ ਆਪਣੇ ਇਤਿਹਾਸ ਨੂੰ ਸੁਣ ਲਾਂਗੇ, ਪੜ੍ਹ ਲਾਂਗੇ, ਓਨਾ ਗਾਂਹ ਆਪਣੀ ਕੌਮ ਦਾ, ਸਾਡਾ ਸਾਰਿਆਂ ਦਾ, ਸਾਡੇ ਪਰਿਵਾਰਾਂ ਦਾ ਕੁਛ ਨਾ ਕੁਛ ਬਣ ਸਕਦਾ। ਗੁਰੂ ਸਾਹਿਬ ਦੇ ਚਰਨਾਂ ਨਾਲ ਅਸੀਂ ਜੁੜ ਸਕਦੇ ਹਾਂ। ਆਪਣੇ ਇਤਿਹਾਸ ਨੂੰ ਸਮਝਣਾ ਹੋਵੇ ਤੇ ਉੱਥੇ ਖੜ ਕੇ ਸੋਚਾਂਗੇ ਤਾਂ ਸਮਝ ਆਊਗਾ। ਕਿਸੇ ਵੀ ਵਿਅਕਤੀ ਨੂੰ ਦੂਜੇ ਦੀ ਗੱਲ ਨਾ ਸਮਝ ਆਵੇ ਤੇ ਉਹ ਕਹਿੰਦਾ ਵੀ ਤੂੰ ਮੇਰੀ ਜਗ੍ਹਾ ਤੇ ਖੜ ਕੇ ਸੋਚ। ਆਪਾਂ ਉਸ ਜਗ੍ਹਾ ਤੇ ਖੜ ਕੇ ਸੋਚਣਾ ਹੈ। ਅੱਜ ਤੋਂ 318-19 ਸਾਲ ਪਹਿਲਾਂ ਆਪਣੀ ਸੁਰਤ ਨੂੰ ਲੈ ਕੇ ਜਾਈਏ। ਮੇਰੀ ਕਵਿਤਾ ਦੀਆਂ ਲਾਈਨਾਂ ਹਨ। ਇਵੇਂ ਦੀਆਂ ਸ਼ਾਮਾਂ, ਇਵੇਂ ਦੀਆਂ ਪ੍ਰਭਾਤਾਂ ਸੀ, ਇਹੋ ਜਿਹੇ ਦਿਨ ਸੀ ਤੇ ਇਹੋ ਜਿਹੀਆਂ ਰਾਤਾਂ ਸੀ। ਇੱਦਾਂ ਦੇ ਦਿਨ ਸੀ, ਇਹੋ ਜਿਹੀਆਂ ਹੀ ਰਾਤਾਂ ਸਨ। ਇਵੇਂ ਦੀਆਂ ਸ਼ਾਮਾਂ, ਇਵੇਂ ਦੀਆਂ ਪ੍ਰਭਾਤਾਂ ਸੀ, ਇਹੋ ਜਿਹੇ ਦਿਨ ਸੀ ਤੇ ਇਹੋ ਜਿਹੀਆਂ ਰਾਤਾਂ ਸੀ। ਖੁਸ਼ੀਆਂ 'ਚ ਵਸਦਾ ਆਨੰਦਪੁਰ ਸ਼ਹਿਰ ਸੀ, ਟੁੱਟਿਆ ਹਕੂਮਤਾਂ ਦਾ ਜਿਹਦੇ ਉੱਤੇ ਕਹਿਰ ਸੀ। ਬੇਈਮਾਨ ਹਾਕਮਾਂ ਨੂੰ ਝੂਠ ਦਾ ਸਹਾਰਾ ਸੀ, ਪਰ ਕਲਗੀਆਂ ਵਾਲੇ ਨੂੰ ਤਾਂ ਸੱਚ ਹੀ ਪਿਆਰਾ ਸੀ। ਸੱਚ ਦੇ ਸਹਾਰੇ ਸੀ ਵਹੀਰ ਸਾਰਾ ਚੱਲਿਆ, ਸਰਸਾ ਦਾ ਪਾਣੀ ਅੱਗੇ ਜਾਂਦਾ ਨਹੀਂ ਸੀ ਠੱਲਿਆ। ਸੱਚ ਦਿਆਂ ਆਸ਼ਕਾਂ ਨੂੰ ਸੱਚ ਦਾ ਖੁਮਾਰ ਸੀ, ਸਰਸਾ ਕਿਨਾਰੇ ਗਾਉਂਦੇ ਆਸਾ ਜੀ ਕੀ ਵਾਰ ਸੀ। ਗੁਰੂ ਸਿੱਖ ਸਾਹਿਬ ਜਾਦੇ ਜਾਂਦੇ ਬਾਣੀ ਪੜ੍ਹੀ ਸੀ, ਮੁਗਲਾਂ ਪਹਾੜੀਆਂ ਦੀ ਫੌਜ ਆਉਂਦੀ ਚੜ੍ਹੀ ਸੀ। ਮੌਤ ਵੇਖ ਕੋਈ ਵੀ ਨਾ ਹੋਇਆ ਭੈ ਭੀਤ ਹੈ, ਚੜ੍ਹੇ ਆਉਂਦੇ ਲਸ਼ਕਰਾਂ ਨੂੰ ਰੋਕਦਾ ਅਜੀਤ ਹੈ। ਨਾਲ ਉਹਦੇ ਸੂਰਬੀਰ ਉਦੈ ਸਿੰਘ ਸ਼ੇਰ ਹੈ,
ਜੀਵਨ ਸਿੰਘ ਭਾਈ ਜੈਤਾ ਪੁੱਜ ਕੇ ਦਲੇਰ ਹੈ। ਵੈਰੀਆਂ ਦੇ ਵੱਢਣੇ ਨੂੰ ਧਰੀਆਂ ਪਰਾਤਾਂ ਸੀ, ਇਹੋ ਜਿਹੇ ਦਿਨ ਸੀ ਤੇ ਇਹੋ ਜਿਹੀਆਂ ਰਾਤਾਂ ਸੀ। ਵੈਰੀਆਂ ਦੇ ਵੱਢਣੇ ਨੂੰ ਧਰੀਆਂ ਪਰਾਤਾਂ ਸੀ, ਇਹੋ ਜਿਹੇ ਦਿਨ ਸੀ ਤੇ ਇਹੋ ਜਿਹੀਆਂ ਰਾਤਾਂ ਸੀ। ਸਰਸਾ ਕਿਨਾਰੇ ਹੋਇਆ ਯੁੱਧ ਕਮਸਾਨ ਸੀ, ਮਾਰ ਮਾਰ ਵੈਰੀ ਭੇਜੇ ਅਗਲੇ ਜਹਾਨ ਸੀ। ਵੈਰੀ ਅਣਗਿਣਤ ਸਨ, ਸਿੰਘ ਬੜੇ ਥੋੜੇ ਸੀ, ਲੜ ਕੇ ਸ਼ਹੀਦ ਹੋਏ ਸਰਸਾ ਨੇ ਵੀ ਰੋੜੇ ਸੀ। ਪੈ ਗਿਆ ਵਿਛੋੜਾ ਉਥੇ ਗੁਰੂ ਪਰਿਵਾਰ ਦਾ, ਵੱਖੋ ਵੱਖ ਤੁਰੇ ਲੈ ਕੇ ਆਸਰਾ ਕਰਤਾਰ ਦਾ। ਆਣ ਚਮਕੌਰ ਡੇਰੇ ਲਾਏ ਸਤਿਗੁਰਾਂ ਨੇ, ਭਾਗ ਕੱਚੀ ਗੜੀ ਦੇ ਜਗਾਏ ਸਤਿਗੁਰਾਂ ਨੇ। ਗੁਰੂ ਕਿਆਂ ਮਹਿਲਾਂ ਚਾਲੇ ਦਿੱਲੀ ਵੱਲ ਪਾਏ ਸੀ, ਦਾਦੀ ਪੋਤੇ ਗੰਗੂ ਨਾਲ ਸਹੇੜੀ ਪਿੰਡ ਆਏ ਸੀ। ਵੱਖਰੇ ਸਰੂਪ ਸਨ, ਵੱਖਰੀਆਂ ਬਾਤਾਂ ਸੀ, ਇਹੋ ਜਿਹੇ ਦਿਨ ਸੀ ਇਹੋ ਜਿਹੀਆਂ ਰਾਤਾਂ ਸੀ। ਇਹੋ ਜਿਹੇ ਦਿਨ ਸੀ ਤੇ ਇਹੋ ਜਿਹੀਆਂ ਰਾਤਾਂ ਸੀ, ਇਵੇਂ ਦੀਆਂ ਸ਼ਾਮਾਂ ਇਵੇਂ ਦੀਆਂ ਪ੍ਰਭਾਤਾਂ ਸੀ। ਵੈਰੀਆਂ ਨੇ ਘੇਰਾ ਆਣ ਗੜੀ ਨੂੰ ਸੀ ਪਾਲਿਆ, ਤੇ 40 ਨੇ ਮੱਥਾ ਫੇਰ ਲੱਖਾਂ ਨਾਲ ਲਾ ਲਿਆ। 5-5 ਗੜੀ ਵਿੱਚੋਂ ਬਾਹਰ ਸਿੰਘ ਆਉਂਦੇ ਨੇ, ਪਾਉਣ ਲਈ ਸ਼ਹੀਦੀ ਹੋ ਤਿਆਰ ਸਿੰਘ ਆਉਂਦੇ ਨੇ। ਗੁਰੂ ਕੋਲੋਂ ਲੈ ਕੇ ਪਿਆਰ ਸਿੰਘ ਆਉਂਦੇ ਨੇ, ਅਜੀਤ ਸਿੰਘ ਆਉਂਦੇ ਨੇ, ਜੁਝਾਰ ਸਿੰਘ ਆਉਂਦੇ ਨੇ। ਚੱਲਦੇ ਨੇ ਤੀਰ ਨੇਜੇ ਗੋਲੀਆਂ ਕਟਾਰੀਆਂ, ਰਹਿਣਗੀਆਂ ਯਾਦ ਤੇਗਾਂ ਸਿੰਘਾਂ ਦੀਆਂ ਮਾਰੀਆਂ। ਵੇਲੇ ਸਿਰ ਪੰਥ ਜ਼ਿੰਮੇਵਾਰੀਆਂ ਨਿਭਾ ਗਿਆ, ਬਾਜਾਂ ਵਾਲਾ ਖਾਲਸੇ ਦਾ ਹੁਕਮ ਵਜਾ ਗਿਆ। ਤਾੜੀਆਂ ਵਜਾ ਕੇ ਚੀਰ ਲਸ਼ਕਰਾਂ ਨੂੰ ਆਉਂਦੇ ਨੇ, ਮਾਛੀਵਾੜੇ ਜੰਗਲਾਂ ਦੇ ਭਾਗ ਜਗਾਉਂਦੇ ਨੇ। ਕੰਡਿਆਂ ਦੀ ਸੇਜ ਉੱਥੇ ਤੰਬੂ ਨਾ ਕਨਾਤਾਂ ਸੀ, ਇਹੋ ਜਿਹੇ ਦਿਨ ਸੀ ਤੇ ਇਹੋ ਜਿਹੀਆਂ ਰਾਤਾਂ ਸੀ। ਕੰਡਿਆਂ ਦੀ ਸੇਜ ਉੱਥੇ ਤੰਬੂ ਨਾ ਕਨਾਤਾਂ ਸੀ, ਇਹੋ ਜਿਹੇ ਦਿਨ ਸੀ ਤੇ ਇਹੋ ਜਿਹੀਆਂ ਰਾਤਾਂ ਸੀ। ਗੰਗੂ ਨੇ ਰਿਪੋਰਟ ਥਾਣੇ ਛੋਟਿਆਂ ਦੀ ਕੀਤੀ ਸੀ, ਜਾਣਦਾ ਏ ਜੱਗ ਜਿਹੜੀ ਉਹਨਾਂ ਨਾਲ ਬੀਤੀ ਸੀ। ਸੂਬੇ ਨੇ ਦੀਵਾਰਾਂ ਵਿੱਚ ਲਾਲਾਂ ਨੂੰ ਚਿਣਾਇਆ ਸੀ, ਨਿੱਕੇ ਨਿੱਕੇ ਧਰਮੀਆਂ ਨੇ ਧਰਮ ਨਾ ਗਵਾਇਆ ਸੀ। ਦਾਦੀ ਮਾਂ ਵੀ ਬੁਰਜ ਵਿੱਚ ਪਾ ਗਏ ਸ਼ਹੀਦੀ ਸੀ, ਮਹਿੰਗੇ ਪਾ ਦੀਵਾਨ ਜੀ ਨੇ ਧਰਤੀ ਖਰੀਦੀ ਸੀ। ਸੁੱਚਾਨੰਦ ਵਰਗਿਆਂ ਨੇ ਕਹਿਰ ਸੀ ਗੁਜ਼ਾਰਿਆ, ਸ਼ੇਰ ਖਾਨ ਨਵਾਬ ਨੇ ਸਿਹਾ ਦਾ ਨਾਰਾ ਮਾਰਿਆ। ਮੋਤੀ ਮਹਿਰਾ ਦੁੱਖ ਚੱਲ ਦੁੱਧ ਸੀ ਪਿਲਾ ਗਿਆ, ਸਣੇ ਪਰਿਵਾਰ ਦੇ ਸ਼ਹੀਦੀਆਂ ਉਹ ਪਾ ਗਿਆ। ਨਿੱਕੇ ਲਾਲ ਪਾਸ ਕਰ ਗਏ ਵੱਡੀਆਂ ਜਮਾਤਾਂ ਸੀ, ਇਹੋ ਜਿਹੇ ਦਿਨ ਸੀ ਤੇ ਇਹੋ ਜਿਹੀਆਂ ਰਾਤਾਂ ਸੀ। ਨਿੱਕੇ ਲਾਲ ਪਾਸ ਕਰ ਗਏ ਵੱਡੀਆਂ ਜਮਾਤਾਂ ਸੀ, ਇਹੋ ਜਿਹੇ ਦਿਨ ਸੀ ਤੇ ਇਹੋ ਜਿਹੀਆਂ ਰਾਤਾਂ ਸੀ। ਇਵੇਂ ਦੀਆਂ ਸ਼ਾਮਾਂ ਇਵੇਂ ਦੀਆਂ ਪ੍ਰਭਾਤਾਂ ਸੀ, ਇਹੋ ਜਿਹੇ ਦਿਨ ਸੀ ਤੇ ਇਹੋ ਜਿਹੀਆਂ ਰਾਤਾਂ ਸੀ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਭਾਈ ਸੁਖਵਿੰਦਰ ਸਿੰਘ ਜੀ ਰਟੌਲ ਨੇ ਅੱਜ ਦੇ ਇਸ ਮਹਾਨ ਮੌਕੇ ਉੱਤੇ ਜੋ ਕਵਿਤਾ ਉਹਨਾਂ ਨੇ ਆਪ ਲਿਖੀ ਹੈ ਉਹ ਸਰਵਣ ਕਰਾਈ ਹੈ। ਸੋ ਸਾਡੇ ਕੋਲ ਜਿੱਥੇ ਸੰਤ ਬਾਬਾ ਸੁੱਚਾ ਸਿੰਘ ਜੀ, ਬਾਬਾ ਸਤਨਾਮ ਸਿੰਘ ਜੀ, ਬਾਬਾ ਕੁਲਵੰਤ ਸਿੰਘ ਮਹਿੰਦੀ ਵਾਲਾ ਤੋਂ ਸਾਰੇ ਇੱਥੇ ਹਾਜ਼ਰ ਹੈ। ਉੱਥੇ ਮਾਨਯੋਗ ਦਲਜੀਤ ਸਿੰਘ ਜੀ ਪਿੰਡਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਹਾਜ਼ਰ ਹਨ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸਰਦਾਰ ਗੁਰਪ੍ਰੀਤ ਸਿੰਘ ਜੀ ਵੀ ਹਾਜ਼ਰੀ ਭਰ ਰਹੇ ਆ। ਸੋ ਮੈਂ ਬੇਨਤੀ ਕਰਾਂਗਾ ਸਿੱਖ ਪੰਥ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਭਾਈ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ, ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਅੱਜ ਦੇ ਇਸ ਮੌਕੇ ਤੇ ਆਪ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ। ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਬੋਲੇ ਸੋ ਨਿਹਾਲ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਜੋੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਜੋਸ਼ ਤੇ ਤੁਹਾਡਾ ਉਤਸ਼ਾਹ ਤੇ ਵੱਡੇ ਪੱਧਰ ਤੇ ਸੰਗਤ ਦਾ ਆਉਣਾ ਇਹ ਗੱਲ ਦਰਸਾ ਰਿਹਾ ਕਿ ਸਤਿਗੁਰੂ ਜੀ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸੇ ਵਿੱਚ ਕਿਵੇਂ ਦੀ ਸਪਿੱਟ ਭਰੀ। ਅੱਜ ਆਪਾਂ ਜਿੱਥੇ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਦਾ ਸੰਸਕਾਰ ਕੀਤਾ ਗਿਆ, ਉੱਥੇ ਕਥਾ ਵੀ ਚੱਲਦੀ ਸੀ। ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉੱਥੋਂ ਹੀ ਫੈਸਲਾ ਕਰ ਲਿਆ ਸੀ ਕਿ ਮੈਂ ਜਿਹੜਾ ਹੁਣ ਖਾਲਸਾ ਸਜਾਉਣਾ, ਉਹਦਾ ਰੂਪ ਤੇ ਉਹਦੀ ਸ਼ਾਨ ਵੱਖਰੀ ਹੋਊ। ਉਹ ਹਰ ਇੱਕ ਥਾਂ ਦਿਸੇ ਵੱਖਰੇ ਤੌਰ ਤੇ ਉਹਦੀ ਦਿੱਖ ਹੋਊਗੀ
ਤੇ ਉਹਦੇ ਚ ਨਿਰਭੈਤਾ ਇੰਨੀ ਭਰ ਦਊਂਗਾ ਕਿ ਨਾ ਉਹ ਡਰੂਗਾ ਤੇ ਨਾ ਕਿਸੇ ਨੂੰ ਡਰਾਊਗਾ। ਇਹੋ ਕਾਰਨ ਕਿ ਸਤਿਗੁਰੂ ਜੀ ਨੇ ਜਦੋਂ ਇਸ ਕਿਲੇ ਦੇ ਉੱਤੋਂ ਛੱਡ ਕੇ ਚਾਲੇ ਪਾਏ, ਸਤਿਗੁਰੂ ਜੀ ਨੇ ਕੋਈ ਡਰ ਕੇ ਨਹੀਂ ਕਿਲਾ ਛੱਡਿਆ। ਸਤਿਗੁਰੂ ਜੀ ਨੇ ਉਸੇ ਹੀ ਆਪਣੇ ਖਾਲਸੇ ਦੇ ਵਿੱਚ ਸਪਿੱਟ ਜਿਹੜੀ ਅੰਮ੍ਰਿਤ ਦੀ ਖੰਡੇ ਬਾਟੇ ਦੀ ਪੌਲ ਸੀ, ਉਹ ਉਹਨਾਂ ਸਰੀਰਾਂ ਨੂੰ ਸਤਿਗੁਰੂ ਜੀ ਨੇ ਮ੍ਰਿਤ ਤੋਂ ਅੰਮ੍ਰਿਤ ਮਰਨ ਤੋਂ ਉਹਨਾਂ ਨੂੰ ਮ੍ਰਿਤ ਦਾ ਮੌਤ ਦਾ ਡਰ ਸੀ, ਉਸ ਖੌਫ ਦੇ ਵਿੱਚੋਂ ਬਾਹਰ ਕੱਢਿਆ। ਤੇ ਜਿਸਲੇ ਮਨੁੱਖ ਮੌਤ ਦੇ ਡਰ ਤੋਂ, ਮੌਤ ਦੇ ਖੌਫ ਤੋਂ ਭੈ ਹੋ ਜਾਏ, ਮੁਕਤ ਹੋ ਜਾਏ, ਫਿਰ ਉਹ ਕੁਛ ਵੀ ਕਰਨ ਨੂੰ ਤਿਆਰ ਹੋ ਜਾਂਦਾ। ਇਹੋ ਹੀ ਨਿਰਭੈਤਾ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਸੀ। ਸੋ ਸਤਿਗੁਰੂ ਜੀ ਨੇ ਲੰਮਾ ਸਮਾਂ ਪਹਿਲਾਂ ਤੇ ਅੱਜ ਫਿਰ ਖਾਲਸਾ ਪੰਥ ਉਹਨਾਂ ਪੈੜਾਂ ਦੇ ਉੱਤੇ ਪੈੜਾਂ ਰੱਖਦਾ ਜਾ ਰਿਹਾ। ਇਹੋ ਹੀ ਵਿਲੱਖਣਤਾ ਖਾਲਸਾ ਪੰਥ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਇਹਨੇ ਹਰ ਇੱਕ ਸਮਾਗਮ ਨੂੰ ਜੋੜ ਮੇਲੇ ਦੇ ਰੂਪ ਵਿੱਚ ਮਨਾਉਣਾ। ਭਾਵੇਂ ਅੱਜ ਆਪਾਂ ਉਸ ਕਿਲਾ ਛੱਡਣ ਦਾ ਸਮਾਗਮ ਮਨਾ ਰਹੇ ਹਾਂ, ਜਰਾ ਇਮੈਜਿਨ ਕਰੋ ਕਿ ਕਿੰਨਾ ਸਮਾਂ ਹੋ ਗਿਆ। 1704 ਤੇ ਹੁਣ 2023, ਇੰਨਾ ਸਮਾਂ ਲੰਮਾ ਹੋਣ ਦੇ ਬਾਵਜੂਦ ਖਾਲਸੇ ਦੀ ਵੱਖਰੀ ਤੇ ਅੱਡਰੀ ਪਹਿਚਾਣ, ਖਾਲਸੇ ਦਾ ਵੱਧ ਚੜ ਕੇ ਇਹਨਾਂ ਸਮਾਗਮਾਂ ਦੇ ਵਿੱਚ ਆਉਣਾ, ਇਹ ਗੱਲ ਦਰਸਾਉਂਦਾ ਕਿ ਇਹ ਕੌਮ ਜਿਹੜੀ ਇਹ ਮਰਜੀਬੜਿਆਂ ਦੀ ਕੌਮ ਆ। ਇਸ ਕੌਮ ਦੇ ਅੰਦਰ ਸਤਿਗੁਰੂ ਜੀ ਨੇ ਉਹ ਸਾਹਸ ਭਰਿਆ ਸੀ ਜਿਹੜਾ ਅੱਜ ਤੱਕ ਨਿਰੰਤਰ ਚੱਲਦਾ। ਤੇ ਮੈਂ ਕਈ ਵਾਰੀ ਬੇਝਿਜਕ ਹੋ ਕੇ ਗੱਲ ਕਹਿਣਾ ਹੁੰਨਾ ਕਿ ਸਤਿਗੁਰੂ ਜੀ ਨੇ ਇਸ ਖਾਲਸੇ ਨੂੰ ਇੱਕ ਆਪਣਾ ਇਹ ਇਤਿਹਾਸ ਪੜ੍ਹਨ ਦੀ ਵੀ ਪ੍ਰੇਰਨਾ ਕੀਤੀ ਤੇ ਇਤਿਹਾਸ ਰਿਪੀਟ ਕਰਨ ਦੀ ਵੀ ਪ੍ਰੇਰਨਾ ਕੀਤੀ। ਅੱਜ ਵੀ ਉਹ ਇਹੋ ਜਿਹੇ ਜੀਵ ਇਸ ਧਰਤੀ ਤੇ ਜਾਂ ਹੈਗੇ ਜਾਂ ਚਲੇ ਗਏ ਜਿਨ੍ਹਾਂ ਨੇ ਨਿਰਭੈਤਾ ਦੇ ਨਾਲ ਸਿੱਖ ਸਿਧਾਂਤਾਂ ਦੇ ਉੱਤੇ ਪਹਿਰਾ ਦਿੱਤਾ। ਪਰ ਬੜੇ ਅਫਸੋਸ ਦੀ ਗੱਲ ਕਿ ਸਤਿਗੁਰੂ ਜੀ ਨੇ ਕੋਈ ਨਿੱਜਲੇ ਲੜਾਈ ਨਹੀਂ ਲੜੀ। ਇੱਕ ਪਾਸੇ 22 ਧਰ ਦੇ ਰਾਜੇ, ਇੱਕ ਪਾਸੇ ਮੁਸਲਮਾਨ ਬਾਦਸ਼ਾਹ। ਸਤਿਗੁਰੂ ਜੀ ਕੋਲ ਰਾਜ ਦੀ ਸੱਤਾ ਦੀ ਸਥਾਪਤੀ ਵਾਸਤੇ ਨਹੀਂ ਸੀ ਲੜੇ। ਸਤਿਗੁਰੂ ਜੀ ਨੇ ਇੱਥੇ ਸੱਚ ਨੂੰ ਪ੍ਰਗਟ ਕੀਤਾ ਸੀ। ਸਤਿਗੁਰੂ ਜੀ ਨੇ ਇਸ ਧਰਤੀ ਦੇ ਉੱਤੇ ਨਗਾਰੇ ਵਜਾਏ। ਸਤਿਗੁਰੂ ਜੀ ਨੇ ਗਰੀਬਾਂ ਨੂੰ, ਲਤਾੜਿਆਂ ਨੂੰ, ਊਚ ਨੀਚ ਨੂੰ, ਜਾਤ ਪਾਤ ਨੂੰ, ਵਰਨ ਵੰਡ ਨੂੰ ਇੱਕ ਤਾਂ ਇਕੱਤਰ ਕਰਕੇ ਉਸ ਵੇਲੇ ਦੇ ਜਿਹੜੇ ਭੁੱਲੜ ਲੋਕ ਰੱਬ ਨੂੰ ਵੱਖੋ ਵੱਖਰੇ ਸਥਾਨਾਂ ਤੇ ਕਹਿੰਦੇ ਸੀ, ਉਹਨਾਂ ਨੂੰ ਇੱਕ ਥਾਂ ਇਕੱਠੇ ਕੀਤਾ। ਇਹੋ ਹੀ ਸਤਿਗੁਰੂ ਜੀ ਦਾ ਇਹ ਪਵਿੱਤਰ ਸਿਧਾਂਤ ਸੀ ਜਿਹੜਾ ਅੱਜ ਵੀ ਨਿਰੰਤਰ ਸਾਡੇ ਵਿੱਚ ਜਾਰੀ ਆ। ਸੋ ਸਤਿਗੁਰੂ ਜੀ ਕਿਰਪਾ ਕਰਨ, ਇਸ ਕੌਮ, ਇਸ ਦੇਸ਼ ਦੇ ਉੱਤੇ ਜਿੰਨਾ ਕਿ ਇਸ ਕੌਮ ਨੇ ਆਪਣਾ ਲਹੂ ਡੋਲਿਆ, ਉਹਦੀਆਂ ਗਾਥਾ ਸਦੀਆਂ ਤੱਕ ਗਾਈਆਂ ਜਾਣੀਆਂ। ਪਰ ਕਈ ਵਾਰੀ ਸ਼ਾਸਕ ਭੁੱਲ ਜਾਂਦੇ ਆ, ਰੂਲਰ ਕਈ ਵਾਰੀ ਭੁੱਲ ਜਾਂਦੇ ਆ ਕਿ ਪੁਰਾਤਨ ਸਾਡਾ ਕੀ ਇਤਿਹਾਸ ਸੀ। ਭੁੱਲਣਾ ਨਹੀਂ ਚਾਹੀਦਾ, ਸਮਾਂ ਰਿਪੀਟ ਵੀ ਹੋ ਜਾਂਦਾ ਕਈ ਵਾਰੀ। ਅੱਜ ਸਾਡੇ ਉਹ ਮਰਜੀਬੜੇ ਜਿਹੜੇ ਵਿਚਾਰੇ ਜਿਹੜੇ ਨਿੱਜ ਕਰਕੇ ਨਹੀਂ, ਇਸ ਕੌਮ ਕਰਕੇ ਉਸ ਸਮੇਂ ਦੇ ਅਨੁਕੂਲ ਹੋ ਕੇ ਜੇ ਵਿਚਰੇ, ਜੇ ਕੁਝ ਉਹਨਾਂ ਨੇ ਕੀਤੇ, ਉਹਨਾਂ ਨੂੰ ਸਜ਼ਾ ਹੋਈ। ਪਰ ਅੱਜ ਉਹ ਜੇਲ੍ਹਾਂ ਦੇ ਵਿੱਚ ਬੈਠੇ। ਮੈਂ ਅਕਸਰ ਤੀਜੀ ਚੌਥੀ ਵਾਰੀ ਇਹ ਗੱਲ ਰਿਪੀਟ ਕਰਦਾ ਕਿ ਅੱਜ ਉਹ ਸਮਾਂ, ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਉਹਨਾਂ ਕੀਤੇ ਅਹਿਸਾਨਾਂ ਨੂੰ ਚੇਤੇ ਕਰੋ। ਕਈ ਵਾਰੀ ਤਾਂ ਇਹ ਵੀ ਕਹਿ ਦਿੰਦੇ ਜਿਸਲੇ ਬੈਠੇ ਗੱਲਾਂ ਕਰੀ ਦੀਆਂ, ਕਹਿੰਦੇ ਜੀ ਸਾਡੀ ਨਾਲ ਗੱਲ ਕਰਿਆ ਕਰੋ ਵੀ ਸਾਡੇ ਲਈ ਸਤਿਗੁਰੂ ਜੀ ਨੇ ਸੀਸ ਬਲੀਦਾਨ ਕੀਤਾ। ਤੇ ਫਿਰ ਮੈਂ ਕਹਿੰਦਾ ਵੀ ਕਿਹਦੇ ਲਈ ਬਲੀਦਾਨ ਕੀਤਾ? ਸਤਿਗੁਰੂ ਜੀ ਨੇ ਤੁਹਾਡੇ ਲਈ ਬਲੀਦਾਨ ਕੀਤਾ। ਸ਼ਾਇਦ ਅੱਜ ਦੀਵੇ ਨਾ ਬਲਦੇ, ਸ਼ਾਇਦ ਅੱਜ ਘੰਟੀਆਂ ਨਾ ਖੜਕਦੀਆਂ, ਆਸਾਨ ਨਹੀਂ ਸਤਿਗੁਰੂ ਜੀ ਨੇ ਕੀਤਾ। ਸਤਿਗੁਰੂ ਜੀ ਨੇ ਤਾਂ ਮਨੁੱਖਤਾ ਦੀ ਦੇ ਉੱਤੇ ਉਹ ਪਹਿਰਾ ਦਿੱਤਾ ਸੀ, ਨਹੀਂ ਤਾਂ ਕਿੱਥੋਂ ਤੁਰੇ ਪੰਡਤ, ਕਿੱਥੇ ਆ ਕੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆਏ। ਵੱਡੇ ਵੱਡੇ ਰਾਜੇ ਸੀ, ਬੜੇ ਵੱਡੇ ਧਨਾੜ ਸੀ ਜਿਹੜੇ ਲੜ ਸਕਦੇ ਸੀ, ਪਰ ਸਤਿਗੁਰੂ ਜੀ ਨੇ ਉਹਨਾਂ ਨੂੰ ਗਲ ਬੱਕੜੀ ਵਿੱਚ ਲੈ ਕੇ ਇਹ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ ਕਿ ਖਾਲਸਾ ਦੂਸਰਿਆਂ ਲਈ ਵੀ ਆਪਣਾ ਬਲੀਦਾਨ ਦੇ ਸਕਦਾ। ਸੋ ਗੁਰੂ ਸਾਹਿਬ ਕਿਰਪਾ ਕਰਨ, ਅੱਜ ਇਹ ਜਿਹੜਾ ਆਪਾਂ ਇੱਥੋਂ ਕਿਲਾ ਛੋੜ ਸਤਿਗੁਰੂ ਜੀ ਨੇ ਚਾਲੇ ਪਾਏ ਸੀ, ਫਿਰ ਉਹ ਸੰਦੜੀ ਪੈੜਾਂ ਇਹ ਕਿੱਥੋਂ ਕਿੱਥੋਂ ਹੁੰਦੀਆਂ, ਕਿੱਥੇ ਕਿੱਥੇ ਜਾ ਕੇ ਔੜ ਇੱਕ ਇਮੈਜਿਨ ਕਰਿਆ ਕਰੋ, ਇੱਕ ਵੱਡਾ ਮਨ ਦੇ ਵਿੱਚ ਵੀ ਰੱਖਿਆ ਕਰੋ ਕਿ ਸਾਰਾ ਕੁਝ ਸਤਿਗੁਰੂ ਜੀ ਨੇ ਨਿਸ਼ਾਵਰ ਕਰਨ ਤੋਂ ਬਾਅਦ ਫਿਰ ਪਵਿੱਤਰ
ਧੰਨ ਧੰਨ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜਪ ਪਾਤਸ਼ਾਹ ਦੀ ਸਥਾਪਨਾ ਕੀਤੀ। ਸਾਰਾ ਕੁਝ ਲਟਾ ਕੇ ਫਿਰ ਸਤਿਗੁਰੂ ਜੀ ਦੀ ਰਸਨਾ ਤੋਂ ਇੱਕ ਇੱਕ ਸਤਿਗੁਰੂ ਜੀ ਦਾ ਸ਼ਬਦ ਪਵਿੱਤਰ ਇਸ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੀ ਅਗਵਾਈ ਕਰਦਾ। ਇਹ ਭੁੱਲਣਾ ਨਹੀਂ ਚਾਹੀਦਾ ਕਿ ਇਹ ਸਤਿਗੁਰੂ ਜੀ ਨੇ ਸਾਰਾ ਕੁਝ ਕੇਵਲ ਤਾਂ ਕੇਵਲ ਆਪਣੇ ਲਈ ਨਹੀਂ, ਸਮੁੱਚੀ ਕੌਮ ਦੇ ਵਿੱਚ ਜਿਹਨੂੰ ਮਰਜੀਵੜੇ ਤੇ ਜਿਉਂਦਿਆਂ ਦੀ ਜਿੰਦਾ ਸ਼ਹੀਦਾਂ ਦੀ ਕੌਮ ਕਹਿਲਾਉਣ ਦਾ ਹੱਕ ਆ, ਉਹ ਸਾਰਾ ਕੁਝ ਅਰਪਿਤ ਕੀਤਾ ਸੀ। ਸਤਿਗੁਰੂ ਜੀ ਕਿਰਪਾ ਕਰਨ, ਤੁਹਾਡਾ ਸੰਗਤ ਦਾ ਵੱਡੀ ਪੱਧਰ ਤੇ ਆਉਣਾ ਔਰ ਇਸ ਸਥਾਨ ਤੇ ਆ ਕੇ ਨਤਮਸਤਕ ਹੋਣਾ, ਫਿਰ ਅੰਮ੍ਰਿਤ ਵੇਲੇ ਦਾ ਨਗਰ ਕੀਰਤਨ, ਇਹ ਤੁਹਾਡੀ ਇਸ ਗੱਲ ਦੀ ਅਗਵਾਈ ਭਰਦਾ ਕਿ ਤੁਹਾਡੇ ਅੰਦਰ ਜਿਹੜੀ ਰੂਹ ਬੈਠੀ ਆ ਉਹ ਸਤਿਗੁਰਾਂ ਦੇ ਉਸ ਪਵਿੱਤਰ ਸਿਧਾਂਤ ਲਈ ਕਿਵੇਂ ਤਤਪਰ ਆ। ਜਿਵੇਂ ਅੱਜ ਵੀ ਸਾਡੇ ਸਾਹਮਣੇ ਉਹੋ ਹੀ ਸਿਨੈਰੀਓ ਚੱਲ ਰਿਹਾ ਜਿਹੜਾ ਉਸ ਵੇਲੇ ਚੱਲਿਆ ਹੋਊ। ਸੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਬਖਸ਼ਿਸ਼ ਦੇ ਪਾਤਰ ਬਣੀਏ। ਅੰਮ੍ਰਿਤ ਵੇਲੇ ਦਾ ਜਾਗਣਾ ਸਤਿਗੁਰੂ ਜੀ ਕੋਲੋਂ ਮੰਗੀਏ। ਸਭ ਤੋਂ ਵੱਡੀ ਦਾਤ ਸਿੱਖ ਦੇ ਕੋਲ ਜਿਹੜੀ ਕਿਸੇ ਨੂੰ ਲੱਭਿਓ ਨਹੀਂ ਲੱਭਦੀ, ਅੰਮ੍ਰਿਤ ਵੇਲੇ ਦਾ ਜਾਗਣਾ। ਤੇ ਜੇ ਨਿਤਨੇਮ ਸਤਿਗੁਰੂ ਜੀ ਬਖਸ਼ਿਸ਼ ਕਰ ਦੇਣ, ਫਿਰ ਗੁਰੂ ਕਾ ਸਿੱਖ ਅੱਧੀ ਦਿਹਾੜੀ ਦਾ ਕਾਰਜ ਅੰਮ੍ਰਿਤ ਵੇਲੇ ਕਰ ਲੈਂਦਾ। ਸੋ ਸਤਿਗੁਰੂ ਜੀ ਸਾਰਿਆਂ ਨੂੰ ਸੁਖ ਸ਼ਾਂਤੀ ਬਖਸ਼ਿਸ਼ ਕਰਨ, ਆਪਣੇ ਪਵਿੱਤਰ ਸਿਧਾਂਤ ਨਾਲ ਜੋੜਨ ਦਾ। ਨਾ ਡਰੀਏ ਨਾ ਡਰਾਈਏ, ਸਰਬੱਤ ਦੇ ਭਲੇ ਦੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਇਹੋ ਹੀ ਅਰਦਾਸ ਕਰਕੇ ਗੁਰੂ ਤੋਂ ਸਤਿਗੁਰੂ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ। ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬ ਸਾਡੇ ਗਿਆਨੀ ਸੁਲਤਾਨ ਸਿੰਘ ਜੀ ਜਿਹੜੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਗ੍ਰੰਥੀ ਵੀ, ਉਹ ਵੀ ਸੇਵਾ ਨਿਭਾ ਰਹੇ ਆ। ਇਧਰ ਖਾਲਸੇ ਨੇ ਬਖਸ਼ਿਸ਼ ਕੀਤੀ। ਸਿੰਘ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਦੇ ਤੌਰ ਤੇ ਨਿਸ਼ਕਾਮ। ਤੇ ਖਾਲਸੇ ਦੀ ਵਿਲੱਖਣਤਾ ਵੀ ਇਹੋ ਹੀ ਆ ਕਿ ਖਾਲਸਾ ਗੁਰੂ ਨੂੰ ਸਮਰਪਿਤ ਹੋ ਕੇ, ਗੁਰੂ ਸਿਧਾਂਤ ਨੂੰ ਸਮਰਪਿਤ ਹੋ ਕੇ ਤੁਰਦਾ। ਸੋ ਵੱਡੀ ਸੇਵਾ ਨਿਭਾ ਰਹੇ। ਔਰ ਮੇਰਾ ਵੀਰ ਸਰਦਾਰ ਅਮਰਜੀਤ ਸਿੰਘ ਚਾਵਲਾ, ਜਿਹੜਾ ਪਹਿਲਾਂ ਵੀ ਅਸੀਂ ਸਾਥੀ ਰਹੇ, ਹੁਣ ਮੈਂਬਰਾਂ ਦੇ ਤੌਰ ਤੇ ਸਾਥੀ ਬਣ ਗਏ। ਸਰਦਾਰ ਦਲਜੀਤ ਸਿੰਘ ਜੀ ਭਿੰਡਰ, ਔਰ ਉਹਨਾਂ ਦੇ ਨਾਲ ਸਾਡਾ ਆਪਣੇ ਬੁੱਟਰ ਸਾਹਿਬ, ਇਹ ਨਾਮ ਮੈਨੂੰ ਕਈ ਵਾਰੀ ਭੁੱਲ ਜਾਂਦਾ। ਇਹ ਬਾਬਾ ਸਾਡਾ ਬੁੱਟਰ ਹੀ ਆ, ਬਾਬਾ ਹੀ ਆ ਇਹ ਵੀ, ਕਿਉਂਕਿ ਇਹ ਵੀ ਕਲਮ ਤੋਂ ਸੱਚ ਲਿਖ ਦਿੰਦਾ। ਹੁਣ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰੈਸ ਸਕੱਤਰ ਲਾਇਆ। ਸੋ ਉਹਨਾਂ ਦੇ ਨਾਲ ਬਾਬਾ ਸੁੱਚਾ ਸਿੰਘ ਜੀ, ਬਾਬਾ ਸਤਨਾਮ ਸਿੰਘ ਜੀ, ਜਿਨ੍ਹਾਂ ਦੇ ਨਾਲ ਦੇਖੋ ਕਿੱਡਾ ਵੱਡਾ ਸ਼ਬਦ ਜੁੜ ਜਾਂਦਾ। ਕੋਈ ਪਿੰਡ ਜੋੜਦਾ ਨਾਲ, ਕੋਈ ਤਖੱਲਸ ਜੋੜਦਾ ਨਾਲ। ਬਾਬਾ ਸਤਨਾਮ ਸਿੰਘ ਜੀ ਕਿਲਾ ਆਨੰਦਗੜ੍ਹ ਵਾਲੇ, ਇਹ ਆ ਵਿਲੱਖਣਤਾ ਗੁਰੂ ਖਾਲਸੇ ਦੀ, ਜਿਹੜੇ ਫਿਰ ਗੁਰੂ ਦੇ ਹੋ ਕੇ ਵਿਚਰਦੇ, ਗੁਰੂ ਆਪਣੀ ਬੁੱਕਲ 'ਚ ਲੈ ਲੈਂਦਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਮਾਨਯੋਗ ਪ੍ਰਧਾਨ ਸਾਹਿਬ ਆਪ ਸੰਗਤਾਂ ਨੂੰ ਸੰਬੋਧਨ ਕਰਕੇ ਗਏ ਤੇ ਭਾਈ ਬੇਨਤੀ ਵੀ ਕਰਕੇ ਗਏ ਕਿ ਇਹਨਾਂ ਦਿਨਾਂ ਦੀ ਜੋ ਮਹੱਤਤਾ ਉਹਨੂੰ ਵੀ ਸਮਝੀਏ ਤੇ ਗੁਰੂ ਵਾਲੇ ਵੀ ਬਣੀਏ। ਸੋ ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਹਰਬੰਸ ਸਿੰਘ ਜੀ, ਸਰਦਾਰ ਹਰਬੰਸ ਸਿੰਘ ਜੀ ਮੰਝਪੁਰ, ਜੋ ਹਰ ਸਾਲ ਹੀ ਹਾਜ਼ਰੀ ਭਰਦੇ ਆ। ਹਰ ਸਾਲ ਇੱਥੇ ਇਸ ਮੌਕੇ ਤੇ ਆ ਕੇ ਸਤਿਗੁਰਾਂ ਦੇ ਜਿੱਥੇ ਚਰਨਾਂ ਵਿੱਚ ਨਤਮਸਤਕ ਹੁੰਦੇ ਆ ਅਤੇ ਅੱਜ ਦੇ ਇਹਨਾਂ ਇਤਿਹਾਸਕ ਦਿਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਆ। ਉਹ ਵੀ ਸਾਡੇ ਦਰਮਿਆਨ ਸੁਭਾਏਮਾਨ ਹਨ। ਹੋਰ ਵੀ ਬੜੀਆਂ ਸ਼ਖਸੀਅਤਾਂ, ਮੈਂ ਤਾਂ ਨਹੀਂ ਲੈ ਰਿਹਾ ਵੀ ਬਹੁਤ ਵੱਡੀ ਗਿਣਤੀ ਆ, ਸਾਰੀ ਇਲਾਕੇ ਦੀ ਸੰਗਤ ਪਹੁੰਚੀ ਹੈ, ਸਾਰੇ ਆਪਾਂ ਜਾਣਦੇ ਹਾਂ ਇੱਕ ਦੂਜੇ ਨੂੰ। ਸੋ ਮੈਂ ਹੁਣ ਬੇਨਤੀ ਕਰਨ ਜਾ ਰਿਹਾ, ਕਿਉਂਕਿ ਕੱਲ੍ਹ ਨੂੰ ਜੋ ਭਾਈ ਸਵੇਰੇ ਨਗਰ ਕੀਰਤਨ ਸ਼ੁਰੂ ਹੋਣਾ ਹੈ, ਜਿਹਨੂੰ ਆਪਾਂ ਪੈਦਲ ਮਾਰਚ ਕਹਿੰਦੇ ਹਾਂ। ਪਰਸੋਂ ਸਿੰਘ ਸਾਹਿਬ ਜੀ ਨੂੰ ਕੁਛ ਸੰਗਤਾਂ ਮਿਲੀਆਂ ਸਨ ਇਸ ਇਲਾਕੇ ਦੀਆਂ, ਤੇ ਸਿੰਘ ਸਾਹਿਬ ਜੀ ਨੇ ਫੈਸਲਾ ਕੀਤਾ ਸੀ ਕਿ ਜੋ ਇਹ ਪੈਦਲ ਮਾਰਚ ਹੈ, ਇਹ ਪਹਿਲਾਂ 2:30 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ, ਤੜਕੇ ਸਵੇਰੇ 2:30 ਵਜੇ 3 ਵਜੇ ਤੱਕ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ 3:30 ਪੌਣੇ 4 ਵਜੇ ਦੇ ਕਰੀਬ ਜੋ ਇਹ ਪੈਦਲ ਮਾਰਚ ਹੈ, ਇਹ ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਆਰੰਭ ਹੋਵੇਗਾ। ਉਸ ਤੋਂ ਬਾਅਦ 5 ਵਜੇ ਦੇ ਕਰੀਬ 4:30 5 ਸਿੰਘ ਸਾਹਿਬ ਦਾ ਤਾਂ ਮਨ ਸੀ 4:30 ਦਾ ਸਮਾਂ ਰੱਖੀਏ, ਪਰ ਜਿਨ੍ਹਾਂ ਨੇ ਦੂਜੇ ਕਿਲ੍ਹਾ ਸਾਹਿਬਾਨਾਂ ਤੋਂ ਆਉਣਾ ਹੈ ਅਤੇ
ਸ਼ੀਸ਼ਗੰਜ ਸਾਹਿਬ ਵਿਖੇ ਨਤਮਸਤਕ ਪੰਜ ਪਿਆਰੇ ਸਾਹਿਬਾਨਾਂ ਨੇ ਹੋ ਕੇ ਜਾਣਾ ਹੈ, ਉਹ ਉਹਨਾਂ ਦੇ ਆਉਣ ਤੇ 5 ਵਜੇ ਦੇ ਕਰੀਬ ਜੋ ਨਗਰ ਕੀਰਤਨ ਹੈ ਉਹ ਸਵੇਰੇ ਤਖਤ ਕੇਸਗੜ੍ਹ ਸਾਹਿਬ ਤੋਂ ਰਵਾਨਾ ਹੋਏਗਾ। ਕਿਉਂਕਿ ਇਹ ਵਿਚਾਰ ਬਣਿਆ ਸੀ ਕਿ ਆਪਾਂ ਰਵਾਇਤਾਂ ਬਣਾਉਣ ਲਈ ਇਕੱਠੇ ਹੋਏ ਹਾਂ, ਆਪਾਂ ਤਾਂ ਰਵਾਇਤਾਂ ਤੋੜੀਏ ਨਾ ਕਮ ਸੇ ਕਮ ਆਪਾਂ ਜਿੱਥੋਂ ਸ਼ੁਰੂਆਤ ਹੈ ਇਹ ਇੱਥੋਂ ਆਰੰਭ ਹੈ ਸਾਡੀ ਇਸ ਜਿਹੜੇ ਸੰਗਰਾਮ ਦਾ, ਤੇ ਇੱਥੋਂ ਅਸੀਂ ਜੀ ਉਹਦਾ ਟਾਈਮ ਹੀ ਬਹੁਤ ਫਰਕ ਪਾਤਾ। ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਾਤ ਦੇ 12:30-1 ਵਜੇ ਇੱਥੋਂ ਗਏ, ਤੇ ਆਪਾਂ ਉਹ ਵੀ ਕਰਦੇ ਕਰਦੇ ਚਲੋ ਆਪਾਂ ਉਸ ਟਾਈਮ ਤਰ੍ਹਾਂ ਸਾਰਾ ਕੁਝ ਨਹੀਂ ਕਰ ਸਕਦੇ। ਉੱਥੇ ਪਰਿਵਾਰ ਵਿਛੋੜੇ ਜਾ ਕੇ ਆਸਾ ਦੀ ਵਾਰ ਦਾ ਵੀ ਉਹਨਾਂ ਨੇ ਕੀਰਤਨ ਕੀਤਾ, ਫਿਰ ਅੱਗੇ ਵੀ ਗਏ। ਆਪਾਂ ਤਾਂ ਸ਼ਾਮ ਨੂੰ ਪਹੁੰਚਦੇ, ਆਸਾ ਦੀ ਵਾਰ ਤਾਂ ਸਵੇਰੇ ਹੁੰਦੀ ਆ। ਸੋ ਇਸ ਵਾਸਤੇ ਆਪਾਂ ਭਾਈ ਜਿੰਨਾ ਹੋ ਸਕਦਾ ਕੋਸ਼ਿਸ਼ ਕਰਕੇ 8-9 ਵਜੇ ਤੋਂ ਪਹਿਲਾਂ 8 ਵਜੇ ਤੋਂ ਪਹਿਲਾਂ ਕੋਸ਼ਿਸ਼ ਕਰਦੀਆਂ ਕਿ ਇਹ ਨਗਰ ਕੀਰਤਨ ਇੱਕ ਵਾਰ ਪਰਿਵਾਰ ਵਿਛੋੜੇ ਪਹੁੰਚੇ। ਉਸ ਤੋਂ ਬਾਅਦ ਅੱਗੇ ਜਿਵੇਂ ਇਹ ਪਿੰਡਾਂ ਥਾਵਾਂ ਤੋਂ ਹੋ ਕੇ ਫਿਰ ਆਪਣੀ ਮੰਜ਼ਿਲ ਵੱਲ ਨੂੰ ਤੁਰਦਾ। ਸੋ ਮੈਂ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਾਂਗਾ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਉਹ ਆਪ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਉਹਨਾਂ ਤੋਂ ਬਾਅਦ ਫਿਰ ਭਾਈ ਹਰਜਿੰਦਰ ਸਿੰਘ ਜੀ ਰਾਜਾ ਤੁਹਾਨੂੰ ਇਤਿਹਾਸ ਦਾ ਪ੍ਰਸੰਗ ਸੁਣਾਉਣਗੇ। ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ, ਬੋਲੇ ਸੋ ਨਿਹਾਲ। ਇੱਕ ਵਾਰ ਹਾਲ ਤੇ ਕੁਝ ਜਾ ਦਿਓ ਚੰਗੀ ਤਰ੍ਹਾਂ, ਪਤਾ ਲੱਗੇ ਕਿ ਖਾਲਸਾ ਜੁੜਿਆ। ਪ੍ਰਧਾਨ ਸਾਹਿਬ ਨੇ ਕਿੰਨਾ ਇਸ ਗੱਲ ਦਾ ਮਾਣ ਕੀਤਾ ਕਿ 300 ਸਾਲ ਬਾਅਦ ਵੀ ਅੱਜ ਖਾਲਸਾ ਕਿੰਨੀ ਵੱਡੀ ਗਿਣਤੀ ਵਿੱਚ ਜੁੜਿਆ ਬੈਠਾ। ਇਹ ਕਿੰਨੀ ਵੱਡੀ ਪ੍ਰਾਪਤੀ, ਇਹਨੂੰ ਛੋਟੀ ਗੱਲ ਨਾ ਕਹੀਏ। ਸੋ ਭਾਈ ਤਗੜੇ ਹੋ ਕੇ ਇੱਕ ਜਕਾਰਾ, ਫਿਰ ਉਸ ਤੋਂ ਬਾਅਦ ਸਿੰਘ ਸਾਹਿਬ ਜੀ ਦੇ ਆਪਾਂ ਗੁਰਮਤਿ ਵਿਚਾਰ ਸਰਵਣ ਕਰਦੇ ਹਾਂ। ਬੋਲੇ ਸੋ ਨਿਹਾਲ। ਪਤਿਤ ਪਾਵਨ ਕਿਰਪਾ ਨਿਧਾਨ ਭਗਤ ਵਸ਼ਲ ਚਾਵਰ ਛਤਰ ਤਖਤ ਸਿੰਘਾਸਣ ਦੇ ਮਾਲਕ, ਜੁਗੋ ਜੁਗ ਅਟਲ ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰਤਾ ਗੱਦੀ ਉੱਤੇ ਸੁਭਾਇਮਾਨ ਵਾਲੀਏ ਕੁਲ ਆਲਮ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪਾਂ ਸਾਰੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਹੋਇਆਂ ਸਾਰੇ ਗੱਜ ਕੇ ਫਤਿਹ ਬੁਲਾਓ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਮਹਾਨ ਗੁਰਮਤ ਸਮਾਗਮ ਸਾਹਿਬੇ ਕਮਾਲ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਰਬੰਸ ਦਾਨੀ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਸਤਿਗੁਰ ਸਾਹਿਬਾਂ ਜੀ ਦੇ ਪਰਿਵਾਰ ਵੱਲੋਂ, ਸਤਿਗੁਰ ਸਾਹਿਬਾਂ ਜੀ ਦੇ ਪਿਆਰੇ ਸਿੰਘਾਂ ਵੱਲੋਂ ਜੋ 6 ਅਤੇ 7 ਪਿਓ ਦੀ ਦਰਮਿਆਨੀ ਰਾਤ ਨੂੰ ਸਤਿਗੁਰਾਂ ਨੇ ਆਪਣੇ ਸਿੰਘਾਂ ਸਮੇਤ ਪਰਿਵਾਰ ਸਮੇਤ ਕਿਲ੍ਹਾ ਆਨੰਦਗੜ੍ਹ ਛੱਡਿਆ ਸੀ। ਕਿਲ੍ਹਾ ਆਨੰਦਗੜ੍ਹ ਛੱਡਣ ਦਾ ਇਹ ਗੁਰਮਤ ਸਮਾਗਮ ਆਪਾਂ ਸਾਰੇ ਰਲ ਮਿਲ ਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਾਂ। ਸੰਧਿਆ ਸਮੇਂ ਤੋਂ ਸੁੰਦਰ ਦੀਵਾਨ ਸੱਜੇ ਔਰ ਸੱਜੇ ਹੋਏ ਦੀਵਾਨਾਂ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਕਰਨੈਲ ਸਿੰਘ ਜੀ ਹੁਰਾਂ ਆਪ ਸੰਗਤਾਂ ਨੂੰ ਗੁਰਬਾਣੀ ਜੀ ਦਾ ਸ਼ਬਦ ਕੀਰਤਨ ਸਰਵਣ ਕਰਵਾਇਆ। ਉਪਰੰਤ
ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਵੱਲੋਂ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਉਹਨਾਂ ਦੁਆਰਾ ਰਚਿਤ ਗ੍ਰੰਥ ਸ੍ਰੀ ਗੁਰ ਸੂਰਜ ਪ੍ਰਤਾਪ ਗ੍ਰੰਥ ਇਤਿਹਾਸ ਦੇ ਵਿੱਚੋਂ ਜੋ ਅੱਜ ਦਾ ਇਤਿਹਾਸ ਹੈ, ਅੱਜ ਰਾਤ ਦਾ, ਉਸ ਬਾਰੇ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾਈ। ਔਰ ਮੇਰੇ ਤੋਂ ਪਹਿਲਾਂ ਅਤੀ ਸਤਿਕਾਰਯੋਗ ਸਰਦਾਰ ਹਰਜਿੰਦਰ ਸਿੰਘ ਜੀ ਐਡਵੋਕੇਟ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਆਪ ਸੰਗਤਾਂ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਈ। ਸੰਗਤ ਜੀ, ਜਿਸ ਅਸਥਾਨ ਉਤੇ ਤੁਸੀਂ ਬੈਠੇ ਹੋ, ਇਸ ਪਵਿੱਤਰ ਅਸਥਾਨ ਦਾ ਨਾਮ ਹੈ ਕਿਲ੍ਹਾ ਆਨੰਦਗੜ੍ਹ ਸਾਹਿਬ, ਔਰ ਇਹ ਸ਼੍ਰੀ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਹੈ। ਇਸ ਪਾਵਨ ਧਰਤੀ ਨੂੰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਦੀਪ ਚੰਦ ਦੀ ਰਾਣੀ ਕੋਲੋਂ ਮੁੱਲ ਖਰੀਦਿਆ ਸੀ, ਔਰ ਇਸ ਸ਼ਹਿਰ ਦਾ ਨਾਮ ਰੱਖਿਆ ਸੀ ਚੱਕ ਨਾਨਕੀ, ਆਪਣੀ ਮਾਤਾ ਜੀ ਦੇ ਨਾਮ ਦੇ ਉੱਤੇ। ਫਿਰ ਇਸ ਸ਼ਹਿਰ ਦਾ ਨਾਮ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਰੱਖਿਆ। ਇਸੇ ਹੀ ਪਾਵਨ ਧਰਤੀ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਸ ਪ੍ਰਯੋਜਨ ਨੂੰ ਲੈ ਕੇ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਆਗਿਆ ਲੈ ਕਰਕੇ ਸੰਸਾਰ ਵਿੱਚ ਆਏ ਸਨ, ਜਿਸ ਮਕਸਦ ਕਰਕੇ ਆਏ ਸਨ, ਉਹ ਮਕਸਦ ਇੱਥੇ ਪੂਰਾ ਕੀਤਾ ਹੈ। ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਦਰਸ਼ਨ ਹੋਏ ਪਿਛਲੇ ਜਨਮ ਦੇ ਵਿੱਚ, ਬਚਿੱਤਰ ਨਾਟਕ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਿਖਦੇ ਹਨ, ਮੇਰਾ ਚਿੱਤ ਨਹੀਂ ਸੀ ਕਰਦਾ ਇਸ ਸੰਸਾਰ ਦੇ ਵਿੱਚ ਆਉਣ ਨੂੰ, ਚਿੱਤ ਨਾ ਭਇਓ ਹਮਰੋ ਆਵਨ ਕੋ, ਪਰ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਮੈਨੂੰ ਹੁਕਮ ਹੋਇਆ, ਉਹਨਾਂ ਨੇ ਦਰਸ਼ਨ ਦੀਦਾਰੇ ਦਿੱਤੇ। ਸਤਿਗੁਰਾਂ ਨੇ ਹੁਕਮ, ਪਰਮੇਸ਼ਰ ਨੇ ਸਤਿਗੁਰਾਂ ਨੂੰ ਹੁਕਮ ਕੀਤਾ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪ੍ਰਚੁਰ ਕਰਬੇ ਕਉ ਸਾਜਾ, ਜਾਹੇ ਤਹਾਂ ਤੁਮ ਧਰਨ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਅਕਾਲ ਪੁਰਖ ਵਾਹਿਗੁਰੂ ਜੀ ਨੇ ਮੈਨੂੰ ਆਪਣਾ ਸਪੁੱਤਰ ਬਣਾ ਕੇ ਸੰਸਾਰ ਦੇ ਵਿੱਚ ਭੇਜਿਆ। ਜਿਹੜੇ ਜ਼ਾਲਮ ਸਨ ਉਹਨਾਂ ਦਾ ਨਾਸ਼ ਕਰਨ ਵਾਸਤੇ, ਜ਼ੁਲਮ ਨੂੰ ਠੱਲ ਪਾਉਣ ਵਾਸਤੇ ਮੈਂ ਇਸ ਸੰਸਾਰ ਦੇ ਵਿੱਚ ਆਇਆ। ਔਰ ਜਦੋਂ ਮੈਨੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਹੋਇਆ ਕਿ ਤੁਸੀਂ ਜਾ ਕਰਕੇ ਸੰਸਾਰ ਦੇ ਵਿੱਚ ਨਵਾਂ ਪੰਥ ਚਲਾਉਣਾ ਹੈ, ਤਾਂ ਸਤਿਗੁਰੂ ਜੀ ਕਹਿੰਦੇ ਮੈਂ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਖੜਾ ਹੋਇਆ ਔਰ ਬੇਨਤੀ ਕੀਤੀ, ਅਕਾਲ ਪੁਰਖ ਵਾਹਿਗੁਰੂ ਜੀ, ਜੇ ਤੁਸੀਂ ਮੇਰੀ ਸਹਾਇਤਾ ਕਰੋਗੇ ਤਾਂ ਹੀ ਸੰਸਾਰ ਦੇ ਵਿੱਚ ਜਾ ਕਰਕੇ ਜਗਤ ਦੇ ਵਿੱਚ ਮੈਂ ਪੰਥ ਚਲਾ ਸਕਦਾ ਹਾਂ। ਠਾਡ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚੱਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪਟਨੇ ਸ਼ਹਿਰ ਵਿਖੇ ਹੋਇਆ। ਔਰ ਸੰਗਤ ਜੀ, ਇਤਿਹਾਸ ਦੇ ਵਿੱਚ ਆਉਂਦਾ ਹੈ, ਜਿਸ ਇਤਿਹਾਸ ਦੀ ਤੁਸੀਂ ਕਥਾ ਸਰਵਣ ਕਰ ਰਹੇ ਸੋ ਮਹਾਂਪੁਰਖਾਂ ਪਾਸੋਂ, ਉਸ ਇਤਿਹਾਸ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰ ਜੀ ਬਚਪਨ ਤੋਂ ਹੀ ਆਨੰਦਪੁਰ ਸਾਹਿਬ ਜੀ ਨੂੰ ਬੜਾ ਪਿਆਰ ਕਰਿਆ ਕਰਦੇ ਸਨ। ਇਹ ਬਚਨ ਕਿਹਾ ਕਰਦੇ ਸਨ ਕਿ ਸਾਡਾ ਆਨੰਦਪੁਰ ਸਾਹਿਬ, ਸਾਡਾ ਆਨੰਦਪੁਰ ਸਾਹਿਬ। ਔਰ ਜਦੋਂ ਆਨੰਦਪੁਰ ਸਾਹਿਬ ਛੱਡ ਕੇ ਗਏ, ਦੱਖਣ ਦੇ ਵਿੱਚ ਜਿੱਥੇ ਅੱਜ ਸਥਿਤ ਹੈ ਸਤਿਗੁਰਾਂ ਦਾ ਸੱਚਖੰਡ ਗਮਨ ਅਸਥਾਨ ਸ੍ਰੀ ਹਜੂਰ ਸਾਹਿਬ, ਉੱਥੇ ਵੀ ਕਈ ਵਾਰੀ ਭਾਈ ਦਇਆ ਸਿੰਘ ਨੂੰ ਕਿਹਾ ਕਰਦੇ ਸਨ ਕਿ ਆਨੰਦਪੁਰ ਸਾਹਿਬ ਵਰਗੀ ਹਵਾ ਆ ਰਹੀ ਹੈ। ਤੁਸੀਂ ਵਾਸੀ ਹੋ ਆਨੰਦਪੁਰ ਸਾਹਿਬ ਜੀ ਦੇ, ਬੜੇ ਭਾਗਾਂ ਵਾਲੇ ਹੋ। ਔਰ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਇਸੇ ਹੀ ਧਰਤੀ ਉੱਤੇ ਖਾਲਸਾ ਪੰਥ ਦੀ ਸਾਜਨਾ ਕੀਤੀ। ਔਰ ਸੰਗਤ ਜੀ, ਜਿਹੜੇ ਕਹਿੰਦੇ ਸਨ ਕਾਮ ਹਮਾਰਾ ਤੋਲੂ ਤਕੜੀ, ਨੰਗੀ ਕਰਦ ਕਦੇ ਨਹੀਂ ਪਕੜੀ, ਚਿੜੀ ਉੱਡੀ ਸੇ ਡਰ ਜਾऊं, ਦੁਸ਼ਮਣ ਸੇ ਕੈਸੇ ਲੜ ਪਾऊं, ਐਸੀ ਅੰਮ੍ਰਿਤ ਦੀ ਸ਼ਕਤੀ ਉਹਨਾਂ ਦੇ ਅੰਦਰ ਭਰ ਦਿੱਤੀ
ਉਹ ਕੱਲਾ ਕੱਲਾ ਸਿੰਘ 1.25 ਲੱਖ ਦੇ ਨਾਲ ਲੜਿਆ, ਜਿਹਦੀ ਗਵਾਹੀ ਚਮਕੌਰ ਸਾਹਿਬ ਜੀ ਦੀ ਗੜੀ ਭਰਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਫਿਰ ਉਹਨਾਂ 5 ਪਾਸੋਂ ਅੰਮ੍ਰਿਤ ਛਕ ਕੇ ਆਪ ਗੋਬਿੰਦ ਸਿੰਘ ਬਣੇ। ਗੁਰੂ ਸਾਹਿਬ ਜੀ 42 ਸਾਲ ਲਗਭਗ ਇਸ ਸੰਸਾਰ ਦੇ ਵਿੱਚ ਮਾਤ ਲੋਕ ਤੇ ਸਰੀਰ ਕਰਕੇ ਰਹੇ, ਔਰ ਉਹਦੇ ਵਿੱਚੋਂ 29 ਸਾਲ ਇਸ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਗੁਜ਼ਾਰੇ। ਔਰ ਸੰਗਤ ਜੀ, ਕਿਹੋ ਜਿਹਾ ਮਾਹੌਲ ਹੋਵੇਗਾ ਉਸ ਸਮੇਂ, ਕਿੰਨੀਆਂ ਰੌਣਕਾਂ ਹੁੰਦੀਆਂ ਹੋਣਗੀਆਂ ਇੱਥੇ। ਔਰ ਜਦੋਂ ਅੱਜ ਦੇ ਦਿਨ 6 ਅਤੇ 7 ਪੋਹ ਦੀ ਰਾਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਹ ਪਾਵਨ ਅਸਥਾਨ ਕਿਲ੍ਹਾ ਆਨੰਦਗੜ੍ਹ ਸਾਹਿਬ ਛੱਡਦੇ ਨੇ, ਔਰ ਦੁਸ਼ਮਣਾਂ ਦੀ ਭਾਰੀ ਫੌਜ ਉਹਨਾਂ ਦੇ ਮਗਰ ਚੜ੍ਹਦੀ ਹੈ, ਔਰ ਸਿੰਘ ਬੜੀ ਬਹਾਦਰੀ ਦੇ ਨਾਲ ਲੜਦੇ ਨੇ। ਔਰ ਉੱਥੇ ਵੀ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਸੰਗਤ ਜੀ, ਇੱਕ ਪਾਸੇ ਜੰਗ ਹੁੰਦਾ ਹੈ ਔਰ ਇੱਕ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਸਾ ਦੀ ਵਾਰ ਦਾ ਕੀਰਤਨ ਕਰਦੇ ਪਏ ਨੇ। ਕਿਹੋ ਜਿਹਾ ਜਿਗਰਾ ਹੋਵੇਗਾ ਮੇਰੇ ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਦਾ। ਐਸੇ ਮਹਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ, ਉਹਨਾਂ ਦੇ ਸਮੁੱਚੇ ਪਰਿਵਾਰ ਔਰ ਉਹਨਾਂ ਦੇ ਪਿਆਰੇ ਸਿੰਘ ਜਿਨ੍ਹਾਂ ਨੇ ਅੱਜ ਦੇ ਦਿਨ ਇਹ ਕਿਲ੍ਹਾ ਆਨੰਦਗੜ੍ਹ ਸਾਹਿਬ ਛੱਡਿਆ, ਉਹ ਕਿਲ੍ਹਾ ਆਨੰਦਗੜ੍ਹ ਛੱਡਣ ਦਾ ਦਿਵਸ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਂਪੁਰਖ ਬਾਬਾ ਸੁੱਚਾ ਸਿੰਘ ਜੀ, ਬਾਬਾ ਸਤਨਾਮ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ, ਉਹਨਾਂ ਵੱਲੋਂ ਔਰ ਬਾਬਾ ਕੁਲਵੰਤ ਸਿੰਘ ਜੀ ਲੱਖਾ ਮਹਿਦੀਆਣਾ ਸਾਹਿਬ ਵਾਲੇ, ਉਹਨਾਂ ਵੱਲੋਂ ਜਿਹੜਾ ਹਰ ਸਾਲ ਇੱਥੋਂ ਦਸ਼ਮੇਸ਼ ਪੈਦਲ ਮਾਰਚ ਨਗਰ ਕੀਰਤਨ ਦੇ ਰੂਪ ਦੇ ਵਿੱਚ ਜੋ ਅੰਮ੍ਰਿਤ ਵੇਲੇ ਆਰੰਭ ਹੋਵੇਗਾ। ਜਿਸ ਤਰ੍ਹਾਂ ਚਾਵਲਾ ਸਾਹਿਬ ਜੀ ਹੁਣਾਂ ਦੱਸਿਆ ਕਿ 2:30 ਵਜੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੁਰਬਾਣੀ ਜੀ ਦੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ। ਭੋਗ ਪੈਣ ਤੋਂ ਉਪਰੰਤ ਫਿਰ ਦਸ਼ਮੇਸ਼ ਪੈਦਲ ਮਾਰਚ ਜਿਹੜਾ ਹੈ ਨਗਰ ਕੀਰਤਨ ਦੇ ਰੂਪ ਵਿੱਚ ਇਸੇ ਪਾਵਨ ਅਸਥਾਨ ਕਿਲ੍ਹਾ ਆਨੰਦਗੜ੍ਹ ਸਾਹਿਬ ਜੀ ਤੋਂ ਆਰੰਭ ਹੋਵੇਗਾ। ਆਪ ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ, ਇੰਨੀ ਹਾਜ਼ਰੀ ਦਾਸ ਦੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ, ਗਿਆਨੀ ਸੁਲਤਾਨ ਸਿੰਘ ਜੀ, ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ। ਸੋ ਆਪ ਸੰਗਤਾਂ ਕੱਲ੍ਹ ਦੇ ਸਾਰੇ ਪ੍ਰੋਗਰਾਮ ਜੋ ਸਵੇਰ ਦੇ ਆਪਣੇ ਨਗਰ ਕੀਰਤਨ ਦੇ ਪੈਦਲ ਮਾਰਚ ਦੇ ਤੁਸੀਂ ਨੋਟ ਕਰ ਲੈਣੇ। ਹੁਣ ਮੈਂ ਬੇਨਤੀ ਕਰਾਂਗਾ ਬਾਬਾ ਜਰਨੈਲ ਸਿੰਘ ਜੀ ਉਹ ਆ ਜਾਣ, ਆਪਣੀ ਡਿਊਟੀ ਸਾਂਭਣ, ਅਤੇ ਭਾਈ ਹਰਜਿੰਦਰ ਸਿੰਘ ਜੀ ਰਾਜਾ ਜੀ ਨੂੰ ਅੱਗੇ ਜੋ ਸਮਾਂ ਹੈ ਉਹ ਜਿਸ ਤਰ੍ਹਾਂ ਵੀ ਉਹਨਾਂ ਨੇ ਦੇਣਾ ਉਹ ਉਸ ਹਿਸਾਬ ਨਾਲ ਕਰ ਲੈਣ। ਬਾਬਾ ਜਰਨੈਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਐਡੇ ਜ਼ੋਰ ਨਾਲ ਸਤਿਕਾਰਯੋਗ ਸਿੰਘ ਸਾਹਿਬ ਤੁਹਾਨੂੰ ਗੁਰੂ ਚਰਨਾਂ ਨਾਲ ਜੋੜੇ ਆ। ਆਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਹੋ, ਜਿੱਥੇ ਕਲਗੀਧਰ ਪਾਤਸ਼ਾਹ ਨੇ 1 ਵਾਰੀ ਨਹੀਂ, 2 ਵਾਰੀ ਨਹੀਂ, 5 ਵਾਰੀ ਮੁੱਖ ਵਿੱਚ, 5 ਵਾਰੀ ਨੇਤਰਾਂ ਵਿੱਚ, ਤੇ 5 ਵਾਰੀ ਕੇਸਾਂ ਵਿੱਚ, ਤੇ 16ਵੀਂ ਵਾਰੀ ਕੜਾਹ ਪ੍ਰਸ਼ਾਦ ਦੇਣ ਵੇਲੇ ਇਹ ਗੱਲ ਕਹੀ, ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ, ਇਹ ਆਨੰਦਪੁਰ ਦਾ ਇੱਕ ਫਤਿਹ ਦਾ ਸੁਨੇਹਾ ਹੈ, ਤੇ ਦੂਸਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਮਾਤਾ ਦਾ ਬਚਨ ਮੰਨਿਆ। ਜਦੋਂ ਪੈਰਾਂ ਤੇ ਸਿਰ ਰੱਖ ਦਿੱਤਾ, ਗੁਰੂ ਤੇਗ ਬਹਾਦਰ ਸਾਹਿਬ ਨੂੰ ਉਠਾਇਆ, ਛਾਤੀ ਨਾਲ ਘੁੱਟਿਆ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਸੇਵਾ ਦੱਸੋ। ਮਾਤਾ ਜੀ ਬੋਲੇ ਨਹੀਂ। ਦੂਸਰੀ ਵਾਰੀ ਕਿਹਾ, ਜਦੋਂ ਤੀਸਰੀ ਵਾਰੀ ਕਿਹਾ, ਬੱਚਿਆ ਮੈਂ ਤੇਰਾ ਫੇਰ ਵੀ ਮੁੱਖ ਦੇਖਣਾ ਚਾਹੁੰਦੀ। ਗੱਜ ਕੇ ਆਖੋ ਸਤਨਾਮ। ਕੋਲ ਖੜਾ ਭਾਈ ਜੈਤਾ ਜੀ ਕਹਿੰਦੇ, ਜੈਤਿਆ ਜੋ ਮੇਰੀ ਮਾਤਾ ਨੇ ਬਚਨ ਕੀਤਾ ਸੁਣ ਲਿਆ? ਕਹਿੰਦਾ, ਹਾਂਜੀ
ਫਿਰ ਤੇਰੀ ਡਿਊਟੀ ਹੈ। ਇੱਥੇ ਆਨੰਦਪੁਰ ਤੋਂ ਹੀ ਡਿਊਟੀ ਲੱਗ ਗਈ ਸੀ ਕਿ ਆਪਣੀ ਮਾਤਾ ਦਾ ਵੀ ਪਿਤਾ ਦਾ ਵੀ ਹੁਕਮ ਮੰਨਣਾ। ਸਤਿਗੁਰੂ ਕਿਰਪਾ ਕਰੇ। ਮੈਂ ਥੋੜਾ ਜਿਹਾ, ਧਾਮੀ ਸਾਹਿਬ ਬੈਠੇ ਨੇ, ਪਿੱਛੇ ਜਾਣ ਨੂੰ ਦਿਲ ਕਰ ਗਿਆ। ਇਸ ਨਗਰ ਕੀਰਤਨ ਨੂੰ ਆਰੰਭ ਕਰਾਉਣ ਵਾਸਤੇ ਜਿੱਥੇ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਲੋਹ ਪੁਰਸ਼ ਜਿੱਦਾਂ ਚਿਰ ਸਰੀਰ ਕਾਇਮ ਰਹਿੰਦਾ ਰਿਹਾ, ਉਹਨਾਂ ਚਿਰ 3:30 ਵਜੇ ਪਹੁੰਚਦੇ ਰਹੇ। ਫਿਰ ਥੋੜਾ ਸਰੀਰ ਕਾਇਮ ਨਹੀਂ ਹੋਇਆ ਤੇ ਉਹਨਾਂ ਦਾ ਸਪੁੱਤਰ ਜਥੇਦਾਰ ਰਣਜੀਤ ਸਿੰਘ, ਉਹਦੇ ਵਾਸਤੇ ਵੀ ਅਰਦਾਸ ਕਰਦਾ, ਮਹਾਰਾਜ ਉਹਨੂੰ ਵੀ ਚਰਨਾਂ ਵਿੱਚ ਨਿਵਾਸ ਬਖਸ਼ੇ। ਧਾਮੀ ਸਾਹਿਬ ਜੀ, ਮੇਰਾ ਇਹ ਕਹਿਣਾ ਪੂਰਾ ਹੋ ਗਿਆ। ਉਸ ਵੇਲੇ ਵੀ ਸੀਸਗੰਜ ਹੱਸਦੇ ਸੀਗੇ ਜਿਸ ਵੇਲੇ ਮੈਂ ਕਹਿੰਦਾ ਸੀ ਸਾਡਾ ਪ੍ਰਧਾਨ, ਮੇਰਾ ਪ੍ਰਧਾਨ ਆ ਗਿਆ। ਆਹਾ, ਮੇਰਾ ਰੋਮ ਰੋਮ ਸ਼ੁਕਰਾਨੇ ਵਜੋਂ ਤੁਹਾਡਾ ਧੰਨਵਾਦ ਕਰਦਾ ਹੈ। ਤੇ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਸਾਹਿਬ ਦਾ ਕਿਲੇ 'ਚ ਖੜ ਕੇ ਕਹਿਣ ਲੱਗੇ, ਜਰਨੈਲ ਸਿਆਂ ਹੋਲਾ ਲੱਗਿਆ ਕਰੂ ਇਸ ਦਿਨ, ਇਹਨੂੰ ਛੱਡੀ ਨਾ ਤੂੰ। ਮੈਂ ਕਿਹਾ ਸਤ ਬਚਨ ਜੀ, ਅੱਜ ਹੋਲੇ ਮਹੱਲੇ ਤੋਂ ਵੀ ਵੱਧ ਸੰਗਤ ਪਹੁੰਚੀ ਹੋਈ ਹੈ। ਸੋ ਮੈਨੂੰ ਤਾਂ ਧਾਮੀ ਸਾਹਿਬ ਭੁੱਲ ਹੀ ਗਿਆ ਤੁਹਾਨੂੰ ਦੇਖ ਕੇ ਨਾ ਜੀ, ਸਾਰਾ ਕੁਝ ਹੀ ਭੁੱਲ ਗਿਆ। ਨਹੀਂ ਮੈਂ ਬੜਾ ਕੁਝ ਸੋਚਿਆ ਸੀਗਾ, ਮੈਂ ਆ ਵੀ ਕਹੂੰਗਾ, ਮੈਂ ਆ ਵੀ ਕਹੂੰਗਾ। ਸਾਡਾ ਰਾਜਾ ਰਾਗੀ ਜੀ ਬਾਬਾ ਜੋਰਾ ਸਿੰਘ ਜੀ ਲੱਖਾ, ਜਿਨ੍ਹਾਂ ਨੇ ਸ਼ੁਰੂ ਕਰਾਇਆ ਇਹ ਇੱਥੇ। ਸਿੰਘ ਸਾਹਿਬ ਜੀ, ਅਸੀਂ 5 ਬੰਦੇ ਨਿਸ਼ਾਨ ਸਾਹਿਬ ਫੜ ਕੇ ਭਵਾਨਗੜ੍ਹ ਤੋਂ ਇੱਥੇ ਆਏ ਤੇ ਮਹਾਲੋਂ ਸਾਹਿਬ ਕਹਿੰਦੇ ਉਹ ਟਾਈਮ ਖਰਾਬ ਆ, ਕਾਹਨੂੰ ਤੁਸੀਂ ਪੰਗੇ ਲੈਣੇ। ਅੱਜ ਮੈਂ ਖਨੀ ਕਿੰਨੀ ਵਾਰੀ ਰੋਇਆ ਸੀਸਗੰਜ ਸਾਹਿਬ, ਤੇ ਮੇਰਾ ਦਿਲ ਕਰੇ ਉਹ ਤੁਸੀਂ ਬੰਦ ਕਰ ਦਿੱਤਾ। ਨਹੀਂ ਤਾਂ ਮੈਂ ਕਹਾਂ ਮੈਂ ਕੋਟ ਪਾਇਆ ਕਿਆ ਆ, ਉਹ ਚਾਵਲਾ ਸਾਹਿਬ ਦੇ ਉੱਪਰ ਦੇ ਭਈ ਐਡੀ ਇਹਨਾਂ ਨੂੰ ਲਾਂਘ ਲੱਗੀ, ਏਡੀ ਕਿਰਪਾ। ਔਰ ਧਾਮੀ ਸਾਹਿਬ ਜੀ ਨੇ ਖਜ਼ਾਨਾ ਹੀ ਖੋਲਤਾ। ਚਾਵਲਿਆ ਤੇਰੇ ਮਗਰ ਹੈ, ਜੋ ਕਰਨਾ ਕਰ। ਸੀਸ ਮਾਰਗ ਸਾਰੀ ਦੁਨੀਆ ਤੇ ਇਹ ਸੰਸਕਾਰ ਜਿਹੜਾ ਹੈ ਉਹ ਮਨਾਇਆ ਜਾਵੇ। ਸਤਿਕਾਰਯੋਗ ਬਾਬਾ ਸੁੱਚਾ ਸਿੰਘ ਜੀ, ਬਾਬਾ ਸਤਨਾਮ ਸਿੰਘ ਜੀ, ਸਤਿਗੁਰੂ ਜੀ ਕਿਰਪਾ ਕਰਨ। ਇਹ ਧਾਮੀ ਸਾਹਿਬ ਜੀ, ਤੁਸੀਂ ਹੋਲੇ ਮਹੱਲੇ ਤੇ ਵੀ ਆਏ। ਉਹ ਆ ਭਿੰਡਰ ਸਾਹਿਬ ਬੈਠਾ। ਮੈਂ ਕਿਹਾ ਭਿੰਡਰ ਸਾਹਿਬ, ਅਸੀਂ ਹੋਲੇ ਮਹੱਲੇ ਤੇ ਨਗਾਰੇ ਵਜਾਣੇ ਆ। ਹੋਲੇ ਮਹੱਲੇ ਤੇ ਨਗਾਰੇ ਜਿਹੜੇ ਆ ਉੱਪਰੇ ਹੀ ਵੱਜਦੇ ਸੀਗੇ ਕਿਲੇ 'ਚ ਹੀ, ਤੇ ਮੁੜ ਕੇ ਬਾਬਾ ਸੇਵਾ ਸਿੰਘ ਹੋਰੀ, ਬਾਬਾ ਗੁਰਦਿੱਤਾ ਜੀ ਦੇ ਤੇ ਪਤਾਲਪੁਰੀ ਪਾਠ ਰਖਾਣ ਚਲੇ ਜਾਂਦੇ ਸੀ। ਆਪਾਂ ਥੱਲੇ ਲਿਆਣੇ ਨੇ ਤੇ ਨਾਲਾਗੜ੍ਹ ਦੀ ਸੰਗਤ ਫਿਰ ਹੋਲੇ ਨੂੰ ਆਂਦੀ ਨਹੀਂ, ਉਹ ਪ੍ਰਾਹੁਣੇ ਹੀ ਸਾਂਭਦੀ ਰਹਿੰਦੀ ਆ। ਇਹਨਾਂ ਨੇ ਚੈੱਕ ਬੁੱਕ ਕੱਢੀ ਜੀ, ਲੱਖ ਰੁਪਈਏ ਦਾ ਚੈੱਕ ਕੱਢ ਦਿੱਤਾ ਤੇ ਉਹ ਮਿਲਿਆ ਜਾ ਕੇ ਮੈਨੂੰ ਗੜ੍ਹ ਸ਼ੰਕਰੋਂ, ਖਨੀ ਕਿਹੜਾ ਬੈਂਕ ਤਾਂ SDF, ਕਹਿੰਦਾ ਪਰਵਾਹ ਨਾ ਕਰ। ਤੇ ਮੈਨੂੰ ਹੁਣ ਮੈਂ ਬਹੁਤੀਆਂ ਗੱਲਾਂ ਨਾ ਕਰਾਂ। ਧਾਮੀ ਸਾਹਿਬ ਜੀ, ਬਸ ਇੱਕੋ ਹੀ ਬੇਨਤੀ ਆ ਮੇਰੇ ਮਨ ਦੀ, ਜਿੱਦਾਂ ਤਲਵੰਡੀ ਨੇ ਨਹੀਂ ਨਾ ਛੱਡਿਆ ਨਗਰ ਕੀਰਤਨ, ਤੁਸੀਂ ਵੀ ਛੱਡਿਓ ਨਾ। ਕਿਤੇ ਵੀ ਹੋਇਓ ਤੜਕੇ ਜ਼ਰੂਰ ਪਹੁੰਚ ਜਾਇਓ। ਇਹ ਮਿਹਨਤ ਵਾਲੀ ਗੱਲ ਹੈ। ਹਾਂਜੀ ਹਾਂਜੀ, ਤਦੇ ਹੀ ਮੈਂ ਕਹਿੰਦਾ ਯਾਰ, ਨਹੀਂ ਮੈਂ ਹੱਥ ਜੋੜਦਾ ਕਿਸੇ ਸਾਹਮਣੇ, ਜਿੰਨੀ ਮੇਰੇ 'ਚ ਆਕੜ ਆ ਕਿਸੇ 'ਚ ਵੀ ਨਹੀਂ। ਸੋ ਸਤਿਗੁਰੂ ਕਿਰਪਾ ਕਰੇ। ਲੰਗਾ ਸਾਹਿਬ ਨਹੀਂ ਆਇਆ, ਉਹ ਵੀ ਆਂਦਾ ਹੁੰਦਾ ਸਾ, ਉਹਨੇ ਕਹਿਣਾ ਮੇਰਾ ਨਾਂ ਹੀ ਨਹੀਂ ਲਿਆ। ਤੇ ਇਹ ਦੁਆਬੇ ਵਾਲਿਆਂ ਨੂੰ ਹੀ ਚੱਕੀ ਜਾਂਦਾ ਆ। ਤੇ ਸਤਿਗੁਰੂ ਕਿਰਪਾ ਕਰਨ। ਇਹ ਰਾਜਾ ਸਾਹਿਬ ਬਾਬਾ ਜੀ ਅੱਜ 29ਵਾਂ ਸਾਲ ਹੈ ਇਹਨੂੰ। ਬਾਬਾ ਜੋਰਾ ਸਿੰਘ ਹੋਰਾਂ ਨੇ ਆਪਣੇ ਸਰੀਰ ਵੇਲੇ ਬੜੀ ਵਾਰੀ ਕਿਹਾ, ਤੂੰ ਮਹਿੰਦੀਆਣੇ ਸਾਹਿਬ ਆ, ਤੂੰ ਆ ਸਾਰੇ ਆ ਜੋ ਮਹਾਰਾਜ ਦੇ ਸਰੂਪ ਹੈ, ਚਿੱਤਰ ਹੈ, ਸਾਰਾ ਕੁਝ ਮੈਂ ਤੈਨੂੰ ਲਿਖ ਦਿੰਦਾ। ਮੈਂ ਮਹਿੰਦੀਆਣੇ ਵੜਿਆ ਹੀ ਨਹੀਂ। ਮੈਂ ਮੇਰੀ ਇਹ ਕਰਤੂਤ ਹੀ ਨਹੀਂ ਹੈ। ਸਾਨੂੰ ਤਾਂ ਲੋਕੀ ਧੱਕੇ ਮਾਰ ਕੇ ਪਿੱਛੇ ਬਾਹਰ ਕੱਢ ਦਿੰਦੇ ਸੀ। ਇਹ ਤਾਂ ਬਾਬਾ ਸੇਵਾ ਸਿੰਘ ਜੀ ਨੇ ਆਪਣੀ ਛਾਤੀ ਨਾਲ ਲਾਇਆ ਘੁੱਟ ਕੇ।
ਤੇ ਫਿਰ ਜਿੱਦਣ ਸਰੀਰ ਛੱਡਣਾ ਸਾ ਅਜੈਬ ਸਿੰਘ ਬੈਠਾ ਹੋਣਾ ਉੱਥੇ, ਰਾਤ ਨੂੰ 2 ਵਜੇ ਫੋਨ ਕੀਤਾ, ਕਹਿੰਦਾ ਜਰਨੈਲ ਸਿਆਂ ਤੇਰੀ ਮਰਜ਼ੀ, ਵਾਹਿਗੁਰੂ ਜੀ ਕਾ ਖਾਲਸਾ। ਮੋਬਾਈਲ ਡਿੱਗ ਪਿਆ, ਫਤਿਹ ਨਹੀਂ ਬੁਲਾ ਹੋਈ, ਸਰੀਰ ਛੱਡ ਗਏ। ਮੈਂ ਗਿਆ ਉੱਥੇ ਬਾਬੇ ਕੁਲਵੰਤ ਸਿੰਘ ਦੀ ਮੈਂ ਗੱਲ ਸੁਣਾਉਣ ਲੱਗਾ, ਸਾਰਾ ਇਲਾਕਾ ਜਗਰਾਵਾਂ ਦਾ, ਸੰਤ ਮਹਾਤਮਾ ਸਾਰੇ ਇਕੱਠੇ ਹੋ ਗਏ ਤੇ ਲੋਕਾਂ ਨੂੰ ਸ਼ੱਕ ਪਿਆ ਵੀ ਜਰਨੈਲ ਸਿੰਘ ਨੂੰ ਕਾਗਜ਼ ਲਿਖ ਕੇ ਦੇ ਗਿਆ। ਮੈਂ ਪਰਿਵਾਰ ਨੂੰ ਅੰਦਰ ਵਾੜ ਲਿਆ, ਕੁੰਡਾ ਲਿਆ ਲਾ, ਮੈਂ ਕਿਹਾ ਭਾਈ ਆ ਕੁਲਵੰਤ ਸਿੰਘ ਨੇ ਬਚਨ ਮੰਨ ਕੇ ਕੇਸਗੜ੍ਹ ਸਾਹਿਬ, ਇਹ ਬਾਬਾ ਜੀ ਦਾ ਪੋਤਰਾ, ਕੇਸ ਰੱਖੇ, ਸਾਰਾ ਕੁਝ ਰੱਖਿਆ, ਤੁਹਾਨੂੰ ਮਨਜ਼ੂਰ ਹੈ ਪਰਿਵਾਰ ਨੂੰ? ਕਹਿੰਦੇ ਮਨਜ਼ੂਰ ਹੈ। ਮੈਂ ਕਿਹਾ ਮੁੜ ਕੇ ਨਾ ਮੁਕੱਦਮੇ ਮੁਕੱਦਮੇ ਕਰਿਓ, ਕਹਿੰਦੇ ਨਹੀਂ ਕਰਦੇ। ਬਾਬੇ ਦੇ ਸਰੀਰ ਪਰੋਂ ਸਿਹਰਾ ਚੱਕਿਆ, ਕੁਲਵੰਤ ਸਿੰਘ ਦੇ ਗਲ ਪਾਤਾ ਤੇ ਫਿਰ ਇਹ ਕਹਿੰਦੇ ਵੀ ਸੰਸਕਾਰ। ਮੈਂ ਕਿਹਾ ਕੱਲ੍ਹ ਨੂੰ ਨਹੀਂ ਕਰਨਾ, ਪਰਸੋਂ ਨੂੰ ਕਰਨਾ। ਕਹਿੰਦੇ ਕਾਹਤੇ? ਮੈਂ ਕਿਹਾ ਤੁਹਾਡੀ ਲੜਕੀ ਕੈਨੇਡਾ ਤੇ ਆਣੀ ਆ ਤੇ ਆ ਜਿਹੜਾ ਧੁੰਦ ਧੰਦ ਵਾ ਨਾ ਪੁੱਜੇ ਟਾਈਮ ਨਾਲ। ਬਾਬਾ ਜੀ ਸਾਰੇ ਸੰਤ ਮਹਾਤਮਾ ਪੁੱਜ ਗਏ। ਉੱਥੋਂ ਫਿਰ ਬਾਬਾ ਜੀ ਦੇ ਜਿਹੜੇ ਬਸਤਰਾਂ 'ਚੋਂ ਇੱਕ ਕੱਪੜਾ ਚੱਕਿਆ, ਬਾਬਾ ਲੱਖਾ ਸਿੰਘ, ਬਾਬਾ ਕਾਲਾ ਸਿੰਘ, ਬਾਬਾ ਜਿਹੜਾ ਲੋਪੋ ਵਾਲਾ ਉਹ ਸੀਗਾ, ਇੱਦਾਂ ਪੰਜਾਂ ਕੋਲੋਂ ਤੇ ਤਖਤ ਸਾਹਿਬ ਦੇ 5 ਪਿਆਰੇ ਇਹ ਬਾਬੇ ਕੋਲ ਸਿਰ ਤੇ ਲਪੇਟ ਦਿੱਤਾ। ਪਹਿਲਾਂ ਵੀ ਤੇਰੀ ਜ਼ਿੰਮੇਵਾਰੀ ਹੈ ਇਹ ਨਗਰ ਕੀਰਤਨ ਬੰਦ ਨਾ ਹੋਵੇ। ਸੋ ਦੂਸਰੀ ਸਿੰਘ ਸਾਹਿਬ ਜੀ ਬੇਨਤੀ ਹੈ, 5 ਪਿਆਰੇ ਹੁਣ ਵੀ ਆ ਕੇ ਬੈਠੇ ਨੇ। ਫਿਰ ਇਹਨਾਂ ਨੇ ਇਸ਼ਨਾਨ ਕਰਕੇ ਆ ਕੇ ਪਹਿਲਾਂ ਦਰਸ਼ਨ ਡਿਓੜੀ 'ਚ ਭੋਗ ਪੈਣਾ, ਫਿਰ ਉੱਪਰ ਭੋਗ ਪੈਣਾ ਜੀ, ਫਿਰ ਪੌੜੀਆਂ ਥੱਲੇ ਉਤਰ ਕੇ ਆਣਾ, ਫਿਰ ਪੈਦਲ ਜਾਣਾ ਜੀ, ਫਿਰ ਨਵੀਂ ਵਾਦੀ। ਹੁਣ ਤੁਸੀਂ ਉਹ ਮਕਾਨ ਬਣਾਤਾ, ਉਹਦੇ 'ਚ 3-4 ਕਿਰਿਆ ਸੋਧਣ ਵਾਲੇ ਵੀ ਬਣਾਤੇ ਨੇ, ਉੱਥੇ ਕਿਰਿਆ ਵੀ ਸੋਧਣੀ ਹੈ, ਸਾਰਾ ਕੁਝ ਕਰਨਾ ਆ। ਥੋੜ੍ਹੀ ਜੀ ਸਾਨੂੰ ਰਿਆਇਤ ਜ਼ਰੂਰ ਬਖਸ਼ਿਓ, ਤੁਹਾਨੂੰ ਹੀ ਮਿਹਨਤ ਵਾਲੀ ਗੱਲ ਆ, ਸਤਿਗੁਰੂ ਕਿਰਪਾ ਕਰਨ। ਸੋ ਮੈਂ ਨਾ ਲੇਟ ਹੋ ਗਿਆ, ਧਾਮੀ ਸਾਹਿਬ ਨੂੰ ਸੁਣ ਨਾ ਸਕਿਆ ਮੈਂ। ਧਾਮੀ ਸਾਹਿਬ ਜੀ ਨਿਸ਼ਕਾਮ ਸੇਵਾਦਾਰ ਦੇ ਨਾਂ ਤੇ ਇੱਕ ਜਕਾਰਾ ਛੱਡੋ ਤੁਸੀਂ ਸੰਗਤ ਵਿੱਚੋਂ। ਪ੍ਰਧਾਨ ਸਾਹਿਬ ਜੀ, ਸੰਗਤ ਦਾ ਮਨ ਜੁੜਿਆ, ਤੁਹਾਨੂੰ ਸੰਗਤ ਨੇ ਅਸੀਸ ਦਿੱਤੀ ਹੈ ਤੇ ਇੱਕ ਸਿੰਘ ਸਾਹਿਬ ਵਾਸਤੇ ਵੀ ਜਕਾਰਾ ਛੱਡ ਦਿਓ, ਨਦੀ ਨਾਮ ਸੰਜੋਗੀ ਮੇਲੇ। ਮੈਂ ਬੇਨਤੀ ਕਰਾਂਗਾ, ਉਹ ਬਾਬਾ ਜੀ ਉਹ 1 ਮਿੰਟ 1 ਸੈਕਿੰਡ, ਮੈਂ ਉੱਧਰ ਮਾਫੀ ਦੇ ਦੇਣੀ, ਧਿਆਨ ਨਹੀਂ ਕੀਤਾ। ਇੱਕ ਵਾਰੀ ਨਾ ਮੈਨੂੰ ਮਾੜਾ ਜਿਹਾ ਵੱਟ ਚੜ ਗਿਆ, ਮੈਂ ਕਿਹਾ ਬਾਬਾ ਜੀ ਆਪਾਂ ਸ਼ਹੀਦੀ ਬਾਗ ਹਾਲ ਬਣ ਗਿਆ, ਉੱਥੇ ਜਾਣਾ। ਚੁੱਪ ਕੀਤੇ ਰਹੇ, ਕਹਿੰਦੇ ਵੀ ਸਰਦਿਆਈ ਛਕ ਲਾ, ਕਹਿੰਦੇ ਵੀ ਬਿਨਾਂ ਮਿੱਠੇ ਤੋਂ। ਹਾਂਜੀ ਸਰਦਿਆਈ ਛਕ ਲਈ। ਕਹਿੰਦੇ ਜਰਨੈਲ ਸਿਆਂ ਆਪਣਾ ਘਰ ਨਹੀਂ ਛੱਡੀਦਾ, ਨਵੇਂ ਥਾਂ ਜਾਵੇਂਗਾ, ਨਵੇਂ ਚੁੱਲ੍ਹਾ ਬਾਲੂੰਗਾ। ਚੁੱਪ ਕਰਕੇ ਮੁੜ ਜਾ, ਮੈਨੂੰ ਇਹ ਗੱਲ ਦਾ ਕਹੀਂ ਪੇ ਸਮਾਗਮ ਇੱਥੇ ਕਰਨਾ। ਬਾਬਾ ਗੁਰਦੇਵ ਸਿੰਘ ਜੀ ਦਾ ਬਹੁਤ ਬਹੁਤ ਹੀ ਧੰਨਵਾਦ ਵਾ। ਸਵੇਰੇ ਆਇਓ ਵੀ ਮਹਾਰਾਜ, ਫਿਰ ਤੁਹਾਡੇ ਆਉਣ ਨਾਲ ਮੇਰਾ ਪਰਦਾ ਢੱਕ ਹੋ ਜਾਣਾ ਜੀ। ਸੋ ਮੈਂ ਤੁਹਾਡਾ ਬਹੁਤ ਸਮਾਂ ਲੈ ਲਿਆ, ਮੇਰੇ ਮਨ ਵਿੱਚ ਨਾ ਬੜਾ ਚਾਅ ਜਿਹਾ ਆ ਗਿਆ ਤੁਹਾਨੂੰ ਦੇਖ ਕੇ। ਸੋ ਪ੍ਰਧਾਨ ਸਾਹਿਬ, ਜਿੱਦਾਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਪਿੱਠ ਥਾਪੜਦਾ ਰਿਹਾ, ਟੋੜਾ ਸਾਹਿਬ ਥਾਪੜਦੇ ਰਹੇ, ਇੱਕ ਵਾਰੀ ਬਾਦਲ ਸਾਹਿਬ ਵੀ ਆ ਗਏ, ਕਹਿੰਦੇ ਵੀ ਜਲਦੀ ਤੁਰੋ ਜਲਦੀ ਤੁਰੋ। ਮੈਂ ਕਿਹਾ ਜੀ ਜਲਦੀ ਕਿੱਥੇ, ਅਜੇ ਤਾਂ 7 ਹੀ ਵਜੇ ਆ, ਅਸੀਂ ਤਾਂ 6 ਵਜੇ ਨਿਕਲਦੇ ਹੁੰਦੇ ਸੀਗੇ। ਕਹਿੰਦੇ ਨਹੀਂ ਥੋੜਾ ਟਿਕਾ ਰੱਖੋ, ਮੈਂ ਤਾਂ ਇਹੀ ਕਹੀ ਜਾਂਦਾ। ਕੇਸਗੜ੍ਹ ਸਾਹਿਬ ਤੱਕ ਤੁਰ ਕੇ ਗਏ ਤੇ ਫਿਰ ਕਹਿੰਦੇ ਮੈਨੂੰ ਹੁਣ ਇਜਾਜ਼ਤ ਦੇ ਦਿਓ। ਮੈਂ ਕਿਹਾ ਮੈਂ ਨਹੀਂ ਮੰਨਦਾ, ਥੱਲੇ ਚੱਲਣਾ ਆ, ਆਨੰਦਗੜ੍ਹੋਂ ਮੱਥਾ ਟੇਕ ਕੇ ਫਿਰ ਤੁਸੀਂ ਮੁੜ ਜਾਇਓ। ਤੇ ਫਿਰ ਮੁੜ ਗਏ। ਤੇ ਇਹ ਵੀ ਮੈਂ ਤੁਹਾਨੂੰ ਦੱਸ ਦੇਵਾਂ ਜੀ, ਮੈਂ 22 ਸਾਲ ਨਾ ਮਹਾਰਾਜ ਦੀ ਸਵਾਰੀ ਕਿਸੇ ਨੂੰ ਦਿੱਤੀ ਤੇ ਨਾ ਹੀ ਕਿਸੇ ਨੂੰ ਅਰਦਾਸ ਕਰਨ ਦਿੱਤੀ। ਫਿਰ ਹੁਣ ਸਰੀਰ ਹੀ ਢਿੱਲਾ ਹੋ ਗਿਆ, ਸਿੰਘ ਸਾਹਿਬਾਂ ਨੇ ਕਰਨੀ ਹੈ ਹੁਣ, ਤੇ ਮਹਾਰਾਜ ਕਿਰਪਾ ਕਰੇ। ਜੇ ਧਾਮੀ ਸਾਹਿਬ ਮਹਾਰਾਜ ਸਵਾਰੀ ਤੁਸੀਂ ਲਵੋ,
ਬੋਲੇ ਸੋ ਨਿਹਾਲ। ਰਾਜਾ ਜੀ ਮਨ ਦੀ ਤਮੰਨਾ ਮੂਰੀ ਹੋ ਗਈ। ਸਵੇਰੇ ਤੜਕੇ ਧਾਮੀ ਸਾਹਿਬ ਪਤਾ ਨਹੀਂ ਕਿੰਨੇ ਕੁ ਜ਼ਰੂਰੀ ਕੰਮ ਆ, ਪਰ ਮਹਾਰਾਜ ਦੀ ਸਵਾਰੀ ਲਿਆ ਕੇ ਪਾਲਕੀ ਸਾਹਿਬ 'ਚ ਰੱਖਣਗੇ। ਵਾਹਿਗੁਰੂ। ਪਾਲਕੀ ਸਾਹਿਬ ਸੁਸ਼ੋਭਿਤ ਕਰਨਗੇ, ਰੱਖਣਗੇ ਨਹੀਂ, ਮਾਫੀ ਦੇ ਦੇਣੀ। ਹੋਰ ਫਿਰ ਗੱਲਾਂ ਕਰਨ ਲੱਗ ਪੈਂਦੇ ਆ। ਆਹ ਜਿਹੜੇ ਆ ਕੈਮਰੇ ਵਾਲੇ ਵੀ ਆ ਜੀ, ਆ ਇੱਦਾਂ ਕਹਿਤਾ ਇੱਦਾਂ ਕਹਿਤਾ। ਸੋ ਰਾਜਾ ਸਾਹਿਬ ਜੀ ਕਰੋ ਸ਼ੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਸ ਥਾਂ ਤੇ ਗੁਰੂ ਦੀ ਮਿਹਰ ਹੋ ਜੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਵੇ, ਰੱਬੀ ਬਾਣੀ ਦਾ ਚੱਲੇ ਪ੍ਰਵਾਹ ਜਿੱਥੇ, ਆਸਾਂ ਪੂਰੀਆਂ ਤੇ ਕਾਰਜ ਰਾਸ ਹੋਵੇ, ਜਿਨ੍ਹਾਂ ਸਿਮਰਿਆ ਇੱਕੋ ਓਂਕਾਰ ਤਾਈ, ਤੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਹੋਵੇ, ਉਹ ਥਾਂ ਬੈਕੁੰਠ ਦਾ ਰੂਪ ਹੁੰਦਾ। ਜਿਸ ਥਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਵੇ। ਖੰਡਾਂ ਬ੍ਰਹਿਮੰਡਾਂ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨ ਕਮਲਾਂ ਵਿੱਚ ਦੂਰੋਂ ਨੇੜਿਓਂ ਚੱਲ ਕੇ ਆਏ ਗੁਰਸਿੱਖ ਪਿਆਰਿਓ, ਦੇਸ਼ ਵਿਦੇਸ਼ ਤੋਂ ਆਈਆਂ ਗੁਰਸਿੱਖ ਸੰਗਤਾਂ, ਗੁਰੂ ਚਰਨਾਂ ਵਿੱਚ ਆਪੋ ਆਪਣੀ ਹਾਜ਼ਰੀ ਲਵਾਈਏ। ਸਰਬੱਤ ਗੁਰ ਸੰਗਤ, ਇਹ ਮਤ ਸਮਝਿਓ ਵੀ ਆਪਾਂ ਆਪ ਚੱਲ ਕੇ ਆ ਗਏ। ਜਿਨ੍ਹਾਂ ਦੇ ਅੰਦਰ ਗੁਰੂ ਪਾਤਸ਼ਾਹ ਦੇ ਪ੍ਰੇਮ ਦੀ ਤਾਂਘ ਉੱਠੀ, ਉਹੀ ਪਿਆਰਿਓ ਘਰਾਂ ਤੋਂ ਚੱਲ ਕੇ ਆਏ ਆ। ਕਹਿੰਦੇ ਜਿਹਨੂੰ ਯਾਦ ਕਰੀਏ ਉਹ ਵੀ ਯਾਦ ਕਰਦਾ ਹੈ, ਜਿਹਨੂੰ ਯਾਦ ਕਰੀਏ ਉਹ ਵੀ ਯਾਦ ਕਰਦਾ ਹੈ। ਸੱਚਾ ਕੌਲ ਇਹ ਪਰਵਤਗਾਰ ਦਾ ਹੈ। ਜਿਵੇਂ ਸੰਤਾਂ ਨੇ, ਮਹਾਂਪੁਰਸ਼ਾਂ ਨੇ, ਰੱਬ ਦੇ ਪਿਆਰਿਆਂ ਨੇ ਰੱਬ ਨੂੰ ਯਾਦ ਕੀਤਾ, ਤੇ ਰੱਬ ਵੀ ਆਪਣੇ ਭਗਤਾਂ ਦਾ ਹੀ ਨਾਮ ਧਿਆਉਂਦਾ ਹੈ। ਗੁਰੂ ਚਰਨਾਂ ਵਿੱਚ ਸਤਿਗੁਰੂ ਪਾਤਸ਼ਾਹ ਜੀ ਦਾ ਇਤਿਹਾਸ ਅੱਜ ਦੀ ਰਾਤ ਦਾ ਸ਼ੁਰੂ ਕਰਨ ਲਈ ਆਪ ਗੁਰਸੰਗਤ ਆਗਿਆ ਬਖਸ਼ਿਸ਼ ਕਰੋ। ਦੋਨੋਂ ਹੱਥ ਜੋੜ ਕੇ ਪਾਤਸ਼ਾਹ ਦੇ ਚਰਨ ਕਮਲਾਂ ਵਿੱਚ ਝੁਕਾਈਏ ਸੀਸ। ਬੁਲਾਓ ਫਤਿਹ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਰਾਜਿਆਂ ਮਹਾਰਾਜਿਆਂ ਤੋਂ ਵੀ ਵੱਧ ਟੌਰ ਨਾਲ, ਚੜ੍ਹਦੀ ਕਲਾ ਦੇ ਨਾਲ ਇਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਸਦੇ ਸੀ। ਪਰ ਗੁਰੂ ਪਾਤਸ਼ਾਹ ਜੀ ਦੀ ਦਿਨ ਬ ਦਿਨ ਚੜ੍ਹਦੀ ਕਲਾ ਹੋਣ ਲੱਗੀ। ਜਿਹੜੇ ਗੁਆਂਢੀ ਰਾਜੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਰਹਿਣ ਵਾਲੇ ਸ਼ਰੀਕ ਬਣ ਗਏ। ਫਿਰ ਬੜੇ ਹੁੰਦੇ ਆ ਭੈੜੇ ਸ਼ਰੀਕ ਲੋਕੋ। ਇਹ ਚੜ੍ਹਦੀ ਕਲਾ ਨਹੀਂ ਕਿਸੇ ਦੀ ਜਰ ਸਕਦੇ। ਜਿਹਦੀ ਹੋ ਜੇ ਵਡਿਆਈ ਜਹਾਨ ਉੱਤੇ, ਉਹਦੇ ਸਿਰ ਤੇ ਤੂਮਤਾਂ ਹੀ ਧਰ ਸਕਦੇ, ਤੇ ਹਰ ਪੱਖ ਤੋਂ ਡੇਗਣਾ ਚਾਹੁੰਦੇ ਨੇ। ਉਹਦੇ ਪੱਖ ਦੀ ਹਾਮੀ ਨਹੀਂ ਭਰ ਸਕਦੇ, ਪਰ ਨਹੀਂ ਜਿੱਤਦੇ ਈਰਖਾ ਕਰਨ ਵਾਲੇ, ਨਹੀਂ ਜਿੱਤਦੇ ਈਰਖਾ ਕਰਨ ਵਾਲੇ, ਤੇ ਭਲਾ ਕਰਨ ਵਾਲੇ ਨਹੀਂ ਹਾਰ ਸਕਦੇ। ਇੱਕ ਸ਼ੇਰੇ ਹੀ ਬੰਨ ਕੇ ਟੁੱਕਦੇ ਨਹੀਂ, ਕਿਹੜੀ ਗੱਲ ਸ਼ਰੀਕ ਨਹੀਂ ਕਰ ਸਕਦੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਵਿਰੁੱਧ ਔਰੰਗਜ਼ੇਬ ਬਾਦਸ਼ਾਹ ਨੂੰ ਚਿੱਠੀ ਲਿਖਤੀ ਬਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹ ਦਿਨ ਦੂਰ ਨਹੀਂ ਜਿੱਦਣ ਤੇਰੇ ਦਿੱਲੀ ਦੇ ਤਖਤ ਨੂੰ ਹੱਥ ਪਾਵੇਗਾ। ਜੇ ਉਹਨੂੰ ਆਨੰਦਪੁਰ ਸਾਹਿਬ ਦੇ ਕਿਲਿਆਂ ਚੋਂ ਨਾ ਕੱਢਿਆ। ਤੇ ਪਿਆਰਿਓ 7 ਮਹੀਨੇ ਘੇਰਾ ਪਿਆ ਰਿਹਾ। ਰਸਦਾਂ ਬਾਹਰੋਂ ਅੰਦਰ ਆਉਂਦੀਆਂ ਨਹੀਂ, ਅੰਦਰਲੀਆਂ ਰਸਦਾਂ ਮੁੱਕ ਗਈਆਂ। ਸਿੰਘ ਭੁੱਖ ਦੇ ਦੁੱਖ ਤੋਂ ਤੰਗ ਆ ਗਏ। ਦਰਖਤਾਂ ਦੇ ਛਿੱਲੜ ਲਾ ਕੇ ਵੀ ਖਾਂਦੇ ਰਹੇ, ਕੁੱਟ ਕੇ। ਦਰਖਤਾਂ ਦੇ ਪੱਤੇ ਸੂਤ ਕੇ, ਭਿਉਂ ਕੇ, ਕੁੱਟ ਕੇ ਖਾਂਦੇ ਰਹੇ, ਗੁਜ਼ਾਰਾ ਕਰਦੇ ਰਹੇ।
ਇੱਕ ਛੋਲਿਆਂ ਦੀ ਮੁੱਠ ਮਿਲਦੀ ਸੀ, ਇੱਕ ਕੌਲਾ ਪਾਣੀ ਦਾ ਮਿਲਦਾ ਸੀ, ਉਹਦੇ ਨਾਲ ਕਈ ਕਈ ਦਿਨ ਗੁਜ਼ਾਰਾ ਕਰਦੇ ਸੀ। ਕਿੰਨੀ ਮੁਸ਼ਕਲ ਦੀ ਘੜੀ। ਸਿੰਘ ਭੁੱਖ ਦੇ ਦੁੱਖ ਤੋਂ ਤੰਗ ਆ ਗਏ। ਗੁਰੂ ਜੀ ਦੇ ਨਾਲ ਗੱਲ ਕਰਨੀ ਕੋਈ ਸੌਖੀ ਨਹੀਂ ਸੀ, ਸਤਿਗੁਰੂ ਦੇ ਸਾਹਮਣੇ ਜਾਣਾ ਸੌਖਾ ਨਹੀਂ ਸੀ। ਤੇ ਜਿਹੜੀਆਂ ਮਾਵਾਂ ਹੁੰਦੀਆਂ ਨਾ ਬੀਬੀਆਂ, ਉਹਨਾਂ ਦਾ ਹਿਰਦਾ ਕੋਮਲ ਹੁੰਦਾ ਹੈ, ਪਤਲਾ ਹੁੰਦਾ ਹੈ। ਕੋਈ ਐਸੀ ਮਾਂ ਨਹੀਂ ਜਿਹੜੀ ਇਹ ਚਾਹਵੇ ਵੀ ਮੇਰੇ ਘਰੇ ਖੱਲਰ ਪੈ ਜਾਏ, ਵੀ ਮੇਰੇ ਘਰ ਮੇਰੇ ਬੱਚੇ ਭੁੱਖੇ ਰਹਿਣ, ਮੇਰਾ ਘਰ ਉਜੜ ਜੇ। ਕੋਈ ਮਾਂ ਨਹੀਂ ਚਾਹੁੰਦੀ। ਸਿੰਘ ਭੁੱਖ ਦੇ ਤੰਗ ਆ ਗਏ ਦੁੱਖ ਤੋਂ, ਤੇ ਮਾਂ ਮਾਤਾ ਗੁਜਰੀ ਸਾਹਿਬ ਦੇ ਚਰਨਾਂ 'ਚ ਜਾ ਕੇ ਬੇਨਤੀ ਕਰੀ, ਜਿਹੜੀ ਭੁੱਖ ਹੈ ਮੌਤ ਤੋਂ ਵੀ ਭੈੜੀ ਹੈ। ਮੌਤ ਇੱਕ ਵਾਰੀ ਆਉਂਦੀ, ਭੁੱਖ ਤੜਕਿਓਂ ਫੇਰ ਆ ਜਾਂਦੀ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਮੌਤੋਂ ਭੁੱਖ ਬੁਰੀ, ਰਾਤੀ ਸੁੱਤੇ ਖਾ ਕੇ ਤੜਕਿਓਂ ਫੇਰ ਖੜੀ। ਤੇ ਮਾਂ ਗੁਜਰੀ ਸਾਹਿਬ ਜੀ ਨੂੰ ਸਿੰਘਾਂ ਨੇ ਬੇਨਤੀ ਕਰੀ, ਮਾਤਾ ਜੀ ਤੁਸੀਂ ਕਹੋ ਆਪਦੇ ਲਾਲ ਜੀ ਨੂੰ, ਸਰਕਾਰ ਨਾਲ ਤਾਣੀ ਉਲਝ ਗਈ, ਉਹ ਘੇਰਾ ਨਹੀਂ ਛੱਡਦੇ, ਗੁਰੂ ਜੀ ਕਿਲਾ ਨਹੀਂ ਛੱਡਦੇ। ਮਾਤਾ ਗੁਜਰੀ ਸਾਹਿਬ ਜੀ ਨੇ ਸਿੰਘਾਂ ਨੂੰ ਧੀਰਜ ਦਿੱਤਾ ਵੀ ਪੁੱਤ, ਮੈਂ ਤਾਂ ਪਹਿਲਾਂ ਵੀ ਆਪਣੇ ਪੁੱਤ ਨੂੰ ਬੜੇ ਵੇਰੀ ਆਖਿਆ ਬਈ ਮੇਰੇ ਲਾਲ, ਵੱਡੇ ਪੋਤਰੇ ਮੇਰੇ ਵਿਆਹੁਣ ਵਾਲੇ ਹੋ ਗਏ, ਛੋਟਿਆਂ ਨੂੰ ਮੈਂ ਪਾਲ ਲਵਾਂਗੀ। ਪੁੱਤਰ ਕਿਹਨੂੰ ਨਹੀਂ ਪਿਆਰੇ, ਬੱਚੇ ਤਾਂ ਕਾਵਾਂ ਚਿੜੀਆਂ ਨੂੰ ਵੀ ਸਭ ਨੂੰ ਪਿਆਰੇ। ਕਹਿਣ ਲੱਗੀ ਪੁੱਤ ਕੋਈ ਨਹੀਂ, ਮੈਂ ਅੱਜ ਸਿੰਘਾਂ ਨੂੰ ਫੇਰ ਕਹੂੰਗੀ, ਗੁਰੂ ਜੀ ਨੂੰ ਕਵਾਂਗੀ ਵੀ ਪੁੱਤ ਆਪਾਂ ਕੀ ਲੈਣਾ ਰਾਜਿਆਂ ਦੀਆਂ ਲੜਾਈਆਂ ਚੋਂ, ਆਪਾਂ ਕਿਲਾ ਛੱਡ ਚਲੀਏ। ਪਰ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਆ, ਮਾਤਾ ਜੀ ਆਪਾਂ ਆਪਣੇ ਘਰ ਬੈਠੇ ਆ, ਅਜੇ ਪਰਮੇਸ਼ਰ ਵੱਲੋਂ ਕੋਈ ਹੁਕਮ ਨਹੀਂ ਆਇਆ। ਸਤਿਗੁਰੂ ਜੀ ਨੂੰ ਸਿੰਘ ਵੀ ਬਾਰ-ਬਾਰ ਕਹੀ ਗਏ, ਮਾਤਾ ਜੀ ਵੀ ਬਾਰ-ਬਾਰ ਕਹੀ ਗਏ। ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਜੇ ਤੁਹਾਨੂੰ ਨਹੀਂ ਯਕੀਨ ਆਉਂਦਾ ਫਿਰ ਅੱਜ ਉਹਨਾਂ ਰਾਜਿਆਂ ਦੀ ਕਰਤੂਤ ਤੁਹਾਨੂੰ ਵਿਖਾ ਦਿੰਦੇ ਆ। ਗੁਰੂ ਜੀ ਨੇ ਪਿਆਰਿਆਂ ਨੂੰ, ਸਿੰਘਾਂ ਨੂੰ ਆਖਿਆ ਵੀ ਉਹਨਾਂ ਰਾਜਿਆਂ ਨੂੰ ਕਹੋ ਜਾ ਕੇ, ਸਾਡੇ ਹਾਥੀ ਵੀ ਮਰ ਗਏ, ਘੋੜੇ ਵੀ ਮਰ ਗਏ, ਗਊਆਂ ਵੀ ਮਰ ਗਈਆਂ, ਸਾਡੇ ਕੋਲੇ ਕੋਈ ਸਾਧਨ ਨਹੀਂ, ਅਸੀਂ ਅੱਜ ਹੀ ਆਨੰਦਪੁਰ ਸਾਹਿਬ ਨੂੰ ਖਾਲੀ ਕਰ ਜਾਾਂਗੇ, ਸਾਨੂੰ ਸਮਾਨ ਲੱਦ ਕੇ ਲਿਜਾਣ ਲਈ ਕੋਈ ਸਾਧਨ ਦੇ ਦਿਓ। ਉਹਨਾਂ ਰਾਜਿਆਂ ਨੇ ਸੋਚਿਆ ਵੀ ਆਹ ਗੱਲ ਬੜੀ ਵਧੀਆ। ਉਹਨਾਂ ਨੇ ਖੱਚਰਾਂ ਦੇਤੀਆਂ, ਆ ਲੈ ਜੋ ਖੱਚਰਾਂ, ਇਹਦੇ ਤੇ ਆਪਣਾ ਸਮਾਨ ਲੱਦੋ ਤੇ ਰਾਤੇ ਰਾਤ ਨਿਕਲ ਜਾਓ। ਗੁਰੂ ਪਾਤਸ਼ਾਹ ਜੀ ਨੇ ਆਪਣੇ ਕੋਲੋਂ ਵੱਡੀਆਂ ਬੋਰੀਆਂ ਮੰਗਵਾ ਕੇ ਉਹਨਾਂ ਦੇ ਵਿੱਚ ਟੁੱਟੇ ਛਿੱਤਰ, ਜੁੱਤੀਆਂ ਭਰ ਕੇ ਤੋਰ ਦਿੱਤੇ, ਤੇ ਰਾਤ ਦੇ ਵੇਲੇ ਉਹ ਦੁਸ਼ਮਣ ਦੀਆਂ ਫੌਜਾਂ ਟੁੱਟ ਕੇ ਪੈ ਗਈਆਂ। ਜਦ ਟੁੱਟ ਕੇ ਪਈਆਂ, ਗੁਰੂ ਪਾਤਸ਼ਾਹ ਜੀ ਦੇ ਸਿੰਘ ਕਿਲੇ 'ਚ ਵਾਪਸ ਆ ਗਏ। ਪਿਆਰਿਓ, ਬਾਰ-ਬਾਰ ਮਾਂ ਗੁਜਰੀ ਸਾਹਿਬ ਵੀ ਕਹੀ ਗਏ, ਸਿੰਘ ਵੀ ਕਹੀ ਗਏ, ਕਿਲਾ ਛੱਡ ਚਲੀਏ। ਆਖਿਰ ਪਿਆਰਿਓ ਅੱਜ ਦੀ 6 ਪੋਹ ਦੀ ਰਾਤ ਆ ਗਈ। ਫਿਰ 6 ਪੋਹ ਦੀ ਰਾਤ ਕਲਗੀ ਵਾਲੇ ਪਾਤਸ਼ਾਹ ਨੇ ਆਪਣੇ ਮਨ ਵਿੱਚ ਕੀ ਵਿਚਾਰਿਆ, ਕਹਿੰਦੇ 6 ਪੋਹ ਚੰਦਰੀ ਰਾਤ ਕਹਿਰ ਦੀ ਵੈਰਨ ਬਣ ਕੇ ਆਈ ਹੈ, 6 ਪੋਹ ਚੰਦਰੀ ਰਾਤ ਕਹਿਰ ਦੀ ਵੈਰਨ ਬਣ ਕੇ ਆਈ ਹੈ। ਹੱਸਦੇ ਵਸਦੇ ਸਤਿਗੁਰ ਦੇ ਪਰਿਵਾਰ ਤੇ ਬਿਪਤਾ ਪਾਈ ਹੈ। ਸੁਪਨੇ ਵਿੱਚ ਵੀ ਯਾਦ ਨਹੀਂ ਸੀ, ਸੁਪਨੇ ਵਿੱਚ ਵੀ ਯਾਦ ਨਹੀਂ ਸੀ, ਆ ਦਿਨ ਵੀ ਕਦੇ ਆਉਣੇ। ਰੰਗਲੇ ਮਹਿਲਾ ਨੂੰ ਛੱਡ ਤੁਰਨਾ ਇੱਕ ਦਿਨ ਚਾਲੇ ਪਾਉਣੇ, ਰੰਗਲੇ ਮਹਿਲਾ ਨੂੰ ਛੱਡ ਤੁਰਨਾ ਇੱਕ ਦਿਨ ਚਾਲੇ
ਕਰਨਾ ਹੈ ਕਦ ਤੁਰਨਾ ਹੈ ਗੁਰਾਂ ਯੋਜਨਾ ਤਿਆਰ ਕਰੀ। ਕੀ ਕਰਨਾ ਹੈ ਕਦ ਤੁਰਨਾ ਹੈ ਗੁਰਾਂ ਯੋਜਨਾ ਤਿਆਰ ਕਰੀ। ਅੱਧੀਓਂ ਰਾਤੋਂ ਕਿਲਾ ਛੱਡਣ ਦੀ ਦਿਲ ਦੇ ਵਿੱਚ ਵਿਚਾਰ ਕਰੀ। ਗੁਰੂ ਜੀ ਨੇ ਆਪਣੇ ਮਨ ਅੰਦਰ ਵਿਚਾਰ ਲਿਆ। ਸਿੰਘ ਵੀ ਕਹੀ ਜਾਂਦੇ ਆ ਕਿਲਾ ਛੱਡ ਚਲੀਏ, ਮਾਤਾ ਜੀ ਵੀ ਕਹੀ ਜਾਂਦੇ ਆ ਕਿਲਾ ਛੱਡ ਚਲੀਏ, ਪਰ ਪਰਮੇਸ਼ਰ ਨੇ ਅਜੇ ਕੋਈ ਹੁਕਮ ਨਹੀਂ ਦਿੱਤਾ। ਕੀ ਕਰਨਾ ਹੈ ਕਦ ਤੁਰਨਾ ਹੈ ਗੁਰਾਂ ਯੋਜਨਾ ਤਿਆਰ ਕਰੀ। ਅੱਧੀਓਂ ਰਾਤੋਂ ਕਿਲਾ ਛੱਡਣ ਦੀ ਦਿਲ ਦੇ ਵਿੱਚ ਵਿਚਾਰ ਕਰੀ। ਕਿਉਂ ਵਿਚਾਰ ਕਰੀ? ਪੰਥ ਖਾਲਸੇ ਦੀ ਮਾਂ ਭੂਮੀ ਦੇ ਦਰਸ਼ਨ ਵੀ ਪਾਉਣੇ ਐ। ਪਿਤਾ ਦੇ ਪਾਕ ਅੰਗੀਠੇ ਨੂੰ ਵੀ ਆਪਾਂ ਸੀਸ ਝੁਕਾਉਣੇ ਐ। ਪਿਤਾ ਦੇ ਪਾਕ ਅੰਗੀਠੇ ਨੂੰ ਵੀ ਆਪਾਂ ਸੀਸ ਝੁਕਾਉਣੇ ਐ। ਦਿਨੇ ਤੁਰਾਂਗੇ ਸਾਡੇ ਦਿਲ ਦੀ ਦਿਲ ਦੇ ਵਿੱਚ ਹੀ ਰਹਿ ਜਾਣੀ। ਦਿਨੇ ਤੁਰਾਂਗੇ ਸਾਡੇ ਦਿਲ ਦੀ ਦਿਲ ਦੇ ਵਿੱਚ ਹੀ ਰਹਿ ਜਾਣੀ। ਪਤਾ ਨਹੀਂ ਦੁਸ਼ਮਣ ਦੀ ਟੋਲੀ ਕਿਧਰੋਂ ਟੁੱਟ ਕੇ ਪੈ ਜਾਣੀ। ਪਤਾ ਨਹੀਂ ਦੁਸ਼ਮਣ ਦੀ ਟੋਲੀ ਕਿਧਰੋਂ ਟੁੱਟ ਕੇ ਪੈ ਜਾਣੀ। ਨੇਰੇ ਨੇਰੇ ਅਨੰਦਪੁਰੀ ਚੋਂ ਨੇਰੇ ਨੇਰੇ ਅਨੰਦਪੁਰੀ ਚੋਂ ਆਪਾਂ ਕੂਚ ਵਜਾਵਾਂਗੇ। ਖੁੱਲੇ ਕਿਸੇ ਮੈਦਾਨ 'ਚ ਜਾ ਕੇ ਫਿਰ ਕੋਈ ਚੌਕ ਬਣਾਵਾਂਗੇ। ਖੁੱਲੇ ਕਿਸੇ ਮੈਦਾਨ 'ਚ ਜਾ ਕੇ ਫਿਰ ਕੋਈ ਚੌਕ ਬਣਾਵਾਂਗੇ। ਚੁਰਾਸਿਓਂ ਜੇ ਟੱਕਰ ਲੱਗ ਗਈ ਤਾਂ ਛਾਤੀਆਂ ਠੱਲਾਂਗੇ। ਚੁਰਾਸਿਓਂ ਜੇ ਟੱਕਰ ਲੱਗ ਗਈ ਤਾਂ ਛਾਤੀਆਂ ਠੱਲਾਂਗੇ। ਹੋਊ ਜਿਵੇਂ ਰਸੂਲਪੁਰੀ ਫਿਰ ਸਿਰ ਆਪਣੇ ਤੇ ਚੱਲਾਂਗੇ। ਹੋਊ ਜਿਵੇਂ ਰਸੂਲਪੁਰੀ ਫਿਰ ਸਿਰ ਆਪਣੇ ਤੇ ਚੱਲਾਂਗੇ। ਹੋਊ ਜਿਵੇਂ ਰਸੂਲਪੁਰੀ ਫਿਰ ਸਿਰ ਆਪਣੇ ਤੇ ਚੱਲਾਂਗੇ। ਕਹਿੰਦੇ ਜੇ ਦਿਨੇ ਤੁਰਾਂਗੇ ਫਿਰ ਸਾਡੇ ਦਿਲ ਦੀ ਦਿਲ ਦੇ ਵਿੱਚ ਹੀ ਰਹਿ ਜਾਣੀ। ਪਤਾ ਨਹੀਂ ਦੁਸ਼ਮਣ ਦੀ ਟੋਲੀ ਕਿਧਰੋਂ ਟੁੱਟ ਕੇ ਪੈ ਜਾਣੀ। ਸਤਿਗੁਰੂ ਪਾਤਸ਼ਾਹ ਜੀ ਅੱਧੀ ਰਾਤ ਦੇ ਵੇਲੇ 6 ਪੋਹ ਦੀ ਰਾਤ ਹੈ। ਆਨੰਦਗੜ੍ਹ ਕਿਲੇ ਵਿੱਚ ਗੁਰੂ ਜੀ ਨੇ ਸਾਰੇ ਸਿੰਘਾਂ ਨੂੰ ਆਵਾਜ਼ ਦਿੱਤੀ। ਗੁਰੂ ਜੀ ਨੇ ਕੀ ਆਖਿਆ? ਕਹਿੰਦੇ ਓ ਮੇਰੇ ਪਿਆਰਿਓ ਜਰਾ ਨਜ਼ਦੀਕ ਆਵੋ ਕਰੀਏ ਬੈਠ ਕੇ ਆਪਾਂ ਵਿਚਾਰ ਸਿੰਘੋ। ਪੂਜਣ ਜੋਗ ਮਾਤਾ ਜੋ ਵੀ ਆਖਦੇ ਨੇ ਕਰਨਾ ਪੈਣਾ ਏ ਸਾਨੂੰ ਸਵੀਕਾਰ ਸਿੰਘੋ। ਓ ਕਿਲਾ ਛੱਡ ਜਾਵੋ ਕਿਲਾ ਛੱਡ ਜਾਵੋ ਪੱਤਾ ਪੱਤਾ ਏ ਰਿਹਾ ਪੁਕਾਰ ਸਿੰਘੋ। ਕਿਲੇ ਵਿੱਚ ਰਹਿਣਾ ਹੁਣ ਨਾ ਠੀਕ ਜਾਪੇ ਦਿਸ ਰਹੇ ਨੇ ਭੈੜੇ ਅਸਾਰ ਸਿੰਘੋ। ਜਾਣੀ ਜਾਣ ਸਾਰੇ ਕੋਈ ਭੁੱਲਿਆ ਨਾ ਸਭ ਨੂੰ ਮੰਦੇ ਹਾਲਾਤਾਂ ਦੀ ਸਾਰ ਸਿੰਘੋ। ਉਹ ਜਨਮ ਭੂਮੀ ਦਾ ਸੋਹਣਿਓ ਲੈ ਚੱਲੋ ਦਿਲਾਂ ਵਿੱਚ ਵਸਾ ਕੇ ਪਿਆਰ ਸਿੰਘੋ।
ਰੌਣਕ ਪੁਰੀ ਦੀ ਵੀ ਪੈਣੀ ਛੱਡਣੀ ਏ ਮਾਲੀ ਛੱਡਦਾ ਜਿਵੇਂ ਗੁਲਜ਼ਾਰ ਸਿੰਘੋ ਉਹ ਲਾਉਣਾ ਪੈਣਾ ਮੁਸੀਬਤਾਂ ਨਾਲ ਮੱਥਾ ਤੇ ਦਿਨ ਸੁੱਖਾਂ ਦੇ ਲਏ ਗੁਜ਼ਾਰ ਸਿੰਘੋ ਸ਼ਸਤਰ ਆਪਣੇ ਲਵੋ ਸੰਭਾਲ ਸੇਤੀ ਹੋ ਜੋ ਝਟ ਤਿਆਰ ਬਰ ਤਿਆਰ ਸਿੰਘੋ ਅੱਜ ਆਪਣਾ ਕਾਫਲਾ ਤੁਰ ਜਾਣਾ ਤੇ ਸੰਗੀ ਸਾਥੀਆਂ ਕਿਲੇ ਚੋਂ ਬਾਰ ਸਿੰਘੋ ਆਪਾਂ ਸਮੇਂ ਦੀ ਰਮਜ ਪਛਾਣ ਲਈਏ ਆਪਾਂ ਕਿਲੇ ਚੋਂ ਹੋ ਜੀਏ ਬਾਹਰ ਸਿੰਘੋ ਅੱਜ ਪੁਰੀ ਨੂੰ ਮਿਲਿਆ ਛੱਡ ਜਾਣਾ ਫਤਿਹ ਬੋਲ ਕੇ ਆਖਰੀ ਵਾਰ ਸਿੰਘੋ ਕਲਗੀਧਰ ਪਾਤਸ਼ਾਹ ਨੇ ਆਨੰਦਗੜ੍ਹ ਦੇ ਕਿਲੇ ਵਿੱਚ ਸਭ ਸਿੰਘਾਂ ਨੂੰ ਇਕੱਠਿਆਂ ਕਰ ਲਿਆ ਸਾਰੀ ਬਿਉਂਤਬੰਦੀ ਸਮਝਾਈ ਕਹਿੰਦੇ ਪਿਆਰਿਓ ਪੂਜਨੀਕ ਮਾਤਾ ਜੋ ਵੀ ਆਖਦੇ ਨੇ ਕਰਨਾ ਪੈਣਾ ਏ ਸਾਨੂੰ ਸਵੀਕਾਰ ਸਿੰਘੋ ਅੱਜ ਆਪਣਾ ਕਾਫਲਾ ਤੁਰ ਜਾਣਾ ਆਪਾਂ ਕਿਲੇ ਚੋਂ ਹੋ ਜਾਈਏ ਬਾਹਰ ਸਿੰਘੋ ਸਤਿਗੁਰੂ ਕਹਿਣ ਲੱਗੇ ਆਪਾਂ ਅੱਜ ਹੀ ਕਿਲੇ ਚੋਂ ਤੁਰ ਜਾਣਾ ਆਨੰਦਗੜ੍ਹ ਕਿਲੇ 'ਚ ਸਾਰੇ ਸਿੰਘ ਇਕੱਠੇ ਹੋ ਗਏ ਗੁਰੂ ਜੀ ਕਹਿਣ ਲੱਗੇ ਦਸ਼ਮੇਸ਼ ਪਿਤਾ ਜੀ ਕਹਿਣ ਲੱਗੇ ਦਸ਼ਮੇਸ਼ ਪਿਤਾ ਜੀ ਸਦਕੇ ਸੰਗਤ ਸਾਰੀ ਨੂੰ ਛੱਡੀਏ ਕਿਲਾ ਆਨੰਦਪੁਰ ਵਾਲਾ ਅੱਜ ਹੀ ਕਰੋ ਤਿਆਰੀ ਛੱਡੀਏ ਕਿਲਾ ਆਨੰਦਪੁਰ ਵਾਲਾ ਅੱਜ ਹੀ ਕਰੋ ਤਿਆਰੀ ਨੂੰ ਛੱਡੀਏ ਕਿਲਾ ਆਨੰਦਪੁਰ ਵਾਲਾ ਅੱਜ ਹੀ ਕਰੋ ਤਿਆਰੀ ਨੂੰ ਛੱਡੀਏ ਕਿਲਾ ਆਨੰਦਪੁਰ ਵਾਲਾ ਅੱਜ ਹੀ ਕਰੋ ਤਿਆਰੀ ਨੂੰ 6 ਪੋਹ ਦੀ ਅੱਧੀ ਰਾਤ ਗੁਰੂ ਜੀ ਨੇ ਆਨੰਦਗੜ੍ਹ ਦੇ ਕਿਲੇ 'ਚ ਬਿਉਂਤਬੰਦੀ ਬਣਾਉਣੀ ਸ਼ੁਰੂ ਕਰ ਲਈ ਕਹਿੰਦੇ ਉਹ ਸਾਰੇ ਕਿਲਿਆਂ ਦੇ ਦਰਵਾਜ਼ੇ ਸੁਣਨੇ ਛੱਡ ਦਿਓ ਖੋਲ ਦਿਓ ਸੰਭੋ ਸਾਜ ਸਮਾਨ ਆਪਣਾ ਅੱਜ ਜਕਾਰ ਬੋਲ ਦਿਓ ਚੱਲੋ ਸਿੰਘੋ ਤੁਰ ਚੱਲੀਏ ਆਪਾਂ ਚੱਲੋ ਸਿੰਘੋ ਤੁਰ ਚੱਲੀਏ ਆਪਾਂ ਕਰਕੇ ਤੇ ਹੁਸ਼ਿਆਰੀ ਨੂੰ ਛੱਡੀਏ ਕਿਲਾ ਆਨੰਦਪੁਰ ਵਾਲਾ ਅੱਜ ਹੀ ਕਰੋ ਤਿਆਰੀ ਨੂੰ ਛੱਡੀਏ ਕਿਲਾ ਆਨੰਦਪੁਰ ਵਾਲਾ ਅੱਜ ਹੀ ਕਰੋ ਤਿਆਰੀ ਨੂੰ ਛੱਡੀਏ ਕਿਲਾ ਆਨੰਦਪੁਰ ਵਾਲਾ ਅੱਜ ਹੀ ਕਰੋ ਤਿਆਰੀ ਨੂੰ ਛੱਡੀਏ ਕਿਲਾ ਆਨੰਦਪੁਰ ਵਾਲਾ ਅੱਜ ਹੀ ਕਰੋ ਤਿਆਰੀ ਨੂੰ ਇਕੱਠਾ ਕਰੋ ਖਜ਼ਾਨਾ ਸਾਰਾ ਇਕੱਠਾ ਕਰੋ ਖਜ਼ਾਨਾ ਸਾਰਾ ਵਿੱਚ ਦਰਿਆ ਦੇ ਰੋੜ ਦਿਓ ਬਸਤਰ ਕਰ ਦਿਓ ਭੇਟ ਅਗਨ ਦੀ ਸਾਰਾ ਕੁਝ ਵਿਛੋੜ ਦਿਓ ਉਹ ਇਕੱਠਾ ਕਰੋ ਖਜ਼ਾਨਾ ਸਾਰਾ ਵਿੱਚ ਦਰਿਆ ਦੇ ਰੋੜ ਦਿਓ ਬਸਤਰ ਕਰ ਦਿਓ ਭੇਟ ਅਗਨ ਦੀ ਤੇ ਸਾਰਾ ਕੁਝ ਵਿਛੋੜ ਦਿਓ ਮਾਇਆ ਕੋਲ ਨਾ ਰੱਖਿਓ ਕੋਈ ਮਾਇਆ ਕੋਲ ਨਾ ਰੱਖਿਓ ਕੋਈ ਰੋੜ ਦਿਓ ਬਸ ਸਾਰੀ ਨੂੰ ਛੱਡੀਏ ਕਿਲਾ ਆਨੰਦਪੁਰ ਵਾਲਾ ਅੱਜ ਹੀ ਕਰੋ ਤਿਆਰੀ ਨੂੰ
ਛੱਡੀਏ ਕਿਲਾ ਅਨੰਦਪੁਰ ਵਾਲਾ ਅੱਜ ਹੀ ਕਰੋ ਤਿਆਰੀ ਨੂੰ ਛੱਡੀਏ ਕਿਲਾ ਆਨੰਦਪੁਰ ਵਾਲਾ ਅੱਜ ਹੀ ਕਰੋ ਤਿਆਰੀ ਨੂੰ ਛੱਡੀਏ ਕਿਲਾ ਆਨੰਦਪੁਰ ਵਾਲਾ ਅੱਜ ਹੀ ਕਰੋ ਤਿਆਰੀ ਨੂੰ ਛੱਡ ਜਾਣੇ ਅੱਜ ਮਿਹਰ ਮੁਨਾਰੇ ਖਬਰ ਹੈ ਕਿਧਰੇ ਪਰਤਾਂਗੇ ਛੱਡ ਜਾਣੇ ਅੱਜ ਮਹਿਲ ਮਨਾਰੇ ਖਬਰ ਕਿਧਰੇ ਪਰਤਾਂਗੇ ਚੱਕ ਲੋ ਨੇਜੇ ਢਾਲਾਂ ਸ਼ਸਤਰ ਜੇ ਲੋੜ ਪਈ ਤਾਂ ਵਰਤਾਂਗੇ ਚੱਕ ਲੋ ਨੇਜੇ ਢਾਲਾਂ ਸ਼ਸਤਰ ਲੋੜ ਪਈ ਤਾਂ ਵਰਤਾਂਗੇ ਜੇ ਕਦੇ ਮੁਸੀਬਤ ਬਣੇ ਸੀਸ ਤੇ ਕਦੇ ਮੁਸੀਬਤ ਬਣੇ ਸੀਸ ਤੇ ਉਹ ਕਦੇ ਮੁਸੀਬਤ ਬਣੇ ਸੀਸ ਤੇ ਰੱਖਿਓ ਕਾਇਮ ਸਰਦਾਰੀ ਨੂੰ ਛੱਡੀਏ ਕਿਲਾ ਆਨੰਦਪੁਰ ਵਾਲਾ ਅੱਜ ਹੀ ਕਰੋ ਤਿਆਰੀ ਨੂੰ ਛੱਡੀਏ ਕਿਲਾ ਆਨੰਦਪੁਰ ਵਾਲਾ ਅੱਜ ਹੀ ਕਰੋ ਤਿਆਰੀ ਨੂੰ ਛੱਡੀਏ ਕਿਲਾ ਆਨੰਦਪੁਰ ਵਾਲਾ ਅੱਜ ਹੀ ਕਰੋ ਤਿਆਰੀ ਨੂੰ ਹੁਣ ਛੇਤੀ ਕਰੋ ਤਿਆਰੀ ਸਿੰਘੋ ਨਾ ਹੁਣ ਦੇਰ ਲਗਾਓ ਬਈ ਸੰਭੋ ਲਿਖਤਾ ਗ੍ਰੰਥ ਕੀਮਤੀ ਗੱਡਿਆਂ ਤੇ ਲਦਵਾਓ ਬਈ ਉਹ ਛੇਤੀ ਕਰੋ ਤਿਆਰੀ ਸਿੰਘੋ ਛੇਤੀ ਕਰੋ ਤਿਆਰੀ ਸਿੰਘੋ ਨਾ ਹੁਣ ਦੇਰ ਲਗਾਓ ਬਈ ਸੰਭੋ ਲਿਖਤਾ ਗ੍ਰੰਥ ਕੀਮਤੀ ਗੱਡਿਆਂ ਤੇ ਲਦਵਾਓ ਬਈ ਰਸੂਲਪੁਰੀ ਕਹੋ ਮਾਂ ਗੁਜਰੀ ਨੂੰ ਰਸੂਲਪੁਰੀ ਕਹੋ ਮਾਂ ਗੁਜਰੀ ਨੂੰ ਲਓ ਮੰਨ ਲਿਆ ਬਾਤ ਤੁਮਾਰੀ ਨੂੰ ਉਹ ਛੱਡੀਏ ਕਿਲਾ ਆਨੰਦਪੁਰ ਵਾਲਾ ਅੱਜ ਹੀ ਕਰੋ ਤਿਆਰੀ ਨੂੰ ਛੱਡੀਏ ਕਿਲਾ ਆਨੰਦਪੁਰ ਵਾਲਾ ਅੱਜ ਹੀ ਕਰੋ ਤਿਆਰੀ ਨੂੰ ਛੱਡੀਏ ਕਿਲਾ ਆਨੰਦਪੁਰ ਵਾਲਾ ਅੱਜ ਹੀ ਕਰੋ ਤਿਆਰੀ ਤਿਆਰੀ ਨੂੰ ਆਨੰਦਗੜ੍ਹ ਸਾਹਿਬ ਦੇ ਕਿਲੇ 'ਚ ਸਤਿਗੁਰੂ ਜੀ ਨੇ ਸਾਰੇ ਸਿੰਘਾਂ ਨੂੰ ਕੋਲ ਬੁਲਾਇਆ ਬਿਉਂਤਬੰਦੀ ਸਮਝਾਈ ਕਿ ਵੱਡੇ ਗੁਰੂਆਂ ਦੇ ਕੀਮਤੀ ਗ੍ਰੰਥ ਵੱਡਿਆਂ ਗੁਰੂਆਂ ਦੀਆਂ ਲਿਖਤਾਂ ਸਾਂਭ ਲਵੋ ਗੱਡਿਆਂ ਵਿੱਚ ਲਦਵਾਓ ਕਿਸੇ ਕੋਲੇ ਮਾਇਆ ਉਹਨੂੰ ਸਤਲੁਜ ਦਰਿਆ ਵਿੱਚ ਰੋੜ ਦਿਓ ਕਿਸੇ ਕੋਲੇ ਵਧੀਆ ਬਸਤਰ ਹੈ ਉਹਨੂੰ ਅਗਨ ਭੇਟ ਕਰ ਦਿਓ ਕਿਸੇ ਕੋਲੇ ਵੀ ਵਧੀਆ ਕੋਈ ਖਜ਼ਾਨਾ ਹੈ ਉਹਨੂੰ ਨਦੀ 'ਚ ਰੋੜ ਦਿਓ ਤੇ ਮਾਤਾ ਗੁਜਰੀ ਸਾਹਿਬ ਜੀ ਨੂੰ ਵੀ ਜਾ ਕੇ ਕਹੋ ਕਿ ਲਓ ਮਾਤਾ ਜੀ ਤੁਹਾਡਾ ਕਿਹਾ ਮੰਨ ਲਿਆ ਆਪਾਂ ਜੀ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਜਾਵਾਂਗੇ ਜਿਸ ਵੇਲੇ ਪਿਆਰਿਓ ਗੁਰੂ ਜੀ ਨੇ ਭਾਈ ਦਇਆ ਸਿੰਘ ਜੀ ਨੂੰ ਕੋਲ ਆਵਾਜ਼ ਮਾਰੀ ਸਤਿਗੁਰੂ ਕਹਿੰਦੇ ਦਇਆ ਸਿੰਘ ਜੀ ਛੇਤੀ ਤੋਂ ਛੇਤੀ ਆਪ ਵੀ ਤਿਆਰ ਹੋਵੋ ਸਾਰੇ ਸਿੰਘਾਂ ਨੂੰ ਤਿਆਰ ਕਰੋ ਤੇ ਮਾਤਾ ਗੁਜਰੀ ਸਾਹਿਬ ਜੀ ਨੂੰ ਜਾ ਕੇ ਕਹੋ ਕਿ ਆਪ ਵੀ ਉਠੋ ਤਿਆਰ ਹੋਵੋ ਨਿੱਕੇ ਬੱਚਿਆਂ ਨੂੰ ਵੀ ਸਾਰਿਆਂ ਨੂੰ ਤਿਆਰ ਕਰੋ ਅੱਧੀ ਰਾਤ ਦਾ ਵੇਲਾ ਭਾਈ ਦਇਆ ਸਿੰਘ ਜੀ ਨੇ ਪਿਆਰਿਓ ਮਾਤਾ ਗੁਜਰੀ ਸਾਹਿਬ ਨੂੰ ਜਾ ਕੇ ਆਵਾਜ਼ ਮਾਰੀ ਸਤਿਗੁਰੂ ਕਹਿੰਦੇ ਆ ਮਾਤਾ ਜੀ ਗੁਰੂ ਜੀ ਰਜਾਮੰਦ ਹੋ ਗਏ ਕਿਲਾ ਛੱਡਣ ਲਈ ਅੱਧੀ ਰਾਤ ਦਾ ਵੇਲਾ ਪਿਆਰਿਓ ਮਾਂ ਗੁਜਰੀ ਸਾਹਿਬ ਦੇ ਨਾਲ ਛੋਟੇ ਸਾਹਿਬਜ਼ਾਦੇ ਸੁੱਤੇ ਪਏ ਅੱਧੀ ਰਾਤ ਦਾ ਵਕਤ ਹੈ ਪਹਾੜ ਦੀ ਪੌਣ ਸੀਨਾ ਚੀਰ ਚੀਰ ਕੇ ਲੰਘਦੀ
ਤੇ ਮਾਤਾ ਗੁਜਰੀ ਸਾਹਿਬ ਨੇ ਦੋਨਾਂ ਸਾਹਿਬਜ਼ਾਦਿਆਂ ਨੂੰ ਜਗਾਉਣ ਲਈ ਹਲੂਣਿਆ। ਕਹਿੰਦੀ ਉਹ ਕਿਲਾ ਛੱਡਣ ਦੀ ਗੱਲ ਜਦ ਪਾਸ ਹੋਈ ਤੇ ਮਾਤਾ ਗੁਜਰੀ ਜੀ ਸ਼ੁਕਰ ਮਨਾਉਣ ਲੱਗੇ। ਜਿਹੜਾ ਲੋੜੀ ਦਾ ਸਾਜੋ ਸਮਾਨ ਹੈ ਸੀ ਪੰਡਾਂ ਵਿੱਚ ਸੀ ਆਪ ਬਣਾਉਣ ਲੱਗੇ। ਛੋਟੇ ਲਾਲ ਮਾਸੂਮ ਸੀ ਪਏ ਸੁੱਤੇ ਤੇ ਪਿਆਰ ਨਾਲ ਸੀ ਮਾਤਾ ਜਗਾਉਣ ਲੱਗੇ। ਕੱਚੀ ਨੀਂਦ ਉੱਠੇ ਅੱਖਾਂ ਮਲਣ ਲੱਗੇ। ਦੋਵੇਂ ਜਾਣੇ ਉੱਠ ਬੈਠ ਅਗਲਾਉਣ ਲੱਗੇ। ਮਾਤਾ ਗੁਜਰੀ ਸਾਹਿਬ ਨੇ ਦੋਨਾਂ ਪੋਤਰਿਆਂ ਨੂੰ ਕੱਚੀ ਨੀਂਦਰੇ ਜਗਾ ਲਿਆ। ਅੱਖਾਂ ਮਲਣ ਲੱਗੇ, ਅੱਬੜ ਵਾਹੇ ਉੱਠੇ। ਦਾਦੀ ਮਾਂ ਵੱਲ ਦੇਖਿਆ। ਜਦੋਂ ਨਿੱਕੇ ਨਿੱਕੇ ਬਾਲਾਂ ਨੂੰ ਜਗਾਇਆ ਅੱਖਾਂ ਦੇ ਵਿੱਚ ਨੀਂਦ ਰੜ ਕੇ। ਨਿੱਕੇ ਨਿੱਕੇ ਬਾਲਾਂ ਨੂੰ ਜਗਾਇਆ ਅੱਖਾਂ ਦੇ ਵਿੱਚ ਨੀਂਦ ਰੜ ਕੇ। ਜਦੋਂ ਨਿੱਕੇ ਨਿੱਕੇ ਬਾਲਾਂ ਨੂੰ ਜਗਾਇਆ ਅੱਖਾਂ ਦੇ ਵਿੱਚ ਨੀਂਦ ਰੜ ਕੇ। ਜਦੋਂ ਨਿੱਕੇ ਨਿੱਕੇ ਬਾਲਾਂ ਨੂੰ ਜਗਾਇਆ ਅੱਖਾਂ ਦੇ ਵਿੱਚ ਨੀਂਦ ਰੜ ਕੇ। 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 ਜਦੋਂ ਨਿੱਕੇ ਨਿੱਕੇ ਬਾਲਾਂ ਨੂੰ ਜਗਾਇਆ ਅੱਖਾਂ ਦੇ ਵਿੱਚ ਨੀਂਦ ਰੜ ਕੇ। ਜਦੋਂ ਨਿੱਕੇ ਨਿੱਕੇ ਬਾਲਾਂ ਨੂੰ ਜਗਾਇਆ ਅੱਖਾਂ ਦੇ ਵਿੱਚ ਨੀਂਦ ਰੜ ਕੇ। ਜਦੋਂ ਨਿੱਕੇ ਨਿੱਕੇ ਬਾਲਾਂ ਨੂੰ ਜਗਾਇਆ ਅੱਖਾਂ ਦੇ ਵਿੱਚ ਨੀਂਦ ਰੜ ਕੇ। ਜਦੋਂ ਨਿੱਕੇ ਨਿੱਕੇ ਬਾਲਾਂ ਨੂੰ ਜਗਾਇਆ ਅੱਖਾਂ ਦੇ ਵਿੱਚ ਨੀਂਦ ਰੜ ਕੇ। ਮਾਂ ਗੁਜਰੀ ਸਾਹਿਬ ਨੇ ਦੋਨਾਂ ਪੋਤਰਿਆਂ ਨੂੰ ਜਗਾ ਲਿਆ। ਅੱਬੜ ਵਾਹੇ ਉੱਠਦੇ ਐ ਫੇਰ ਪੈ ਜਾਂਦੇ। ਦਾਦੀ ਮਾਂ ਨੀਂਦ ਆਉਂਦੀ ਉੱਠ ਕੇ ਬਹਿੰਦੇ ਆ ਫੇਰ ਪੈ ਜਾਂਦੇ। ਅੱਧੀ ਰਾਤ ਦਾ ਵੇਲਾ ਤੇ ਪਿਆਰਿਓ ਦਾਦੀ ਮਾਂ ਮਾਤਾ ਗੁਜਰੀ ਸਾਹਿਬ ਨੇ ਦੋਨਾਂ ਨੂੰ ਸੁੱਤਿਆਂ ਪਿਆਂ ਨੂੰ ਹੀ ਬੁੱਕਲ 'ਚ ਕਰ ਲਿਆ। ਦੋਨਾਂ ਨੂੰ ਜਗਾਉਣ ਲੱਗੀ। ਕਹਿੰਦੀ ਵੇ ਮੇਰੇ ਸੋਹਣਿਓ ਸੌਣ ਦਾ ਵਕਤ ਹੈ ਨੀ। ਸਾਨੂੰ ਸਮੇਂ ਨੇ ਕੀਤਾ ਮਜਬੂਰ ਬੇਟਾ। ਸਾਰਾ ਮੰਦੇ ਹਾਲਾਤਾਂ ਦਾ ਦੋਸ਼ ਹੈ ਇਹ। ਪੁੱਤ ਇਹਦੇ ਵਿੱਚ ਨਹੀਂ ਮੇਰਾ ਕਸੂਰ ਬੇਟਾ। ਮੈਨੂੰ ਪਤਾ ਮੈਂ ਪੁੱਤ ਵੇ ਜਾਣਦੀ ਆ। ਮੈਨੂੰ ਪਤਾ ਮੈਂ ਪੁੱਤ ਵੇ ਜਾਣਦੀ ਆ। ਆਉਂਦੀ ਹੋਊਗੀ ਨੀਂਦ ਜ਼ਰੂਰ ਬੇਟਾ। ਉਠੋ ਛੇਤੀ ਮੈਂ ਤੁਹਾਡੇ ਪੁੱਤ ਮੂੰਹ ਧੋ ਦਿਆਂ। ਵੇ ਮੰਜ਼ਿਲ ਆਪਣੀ ਬੜੀ ਐ ਦੂਰ ਬੇਟਾ।
ਦਾਦੀ ਨਿੱਕੇ ਨਿੱਕੇ ਬਾਲਾਂ ਨੂੰ ਜਗਾਵੇ, ਬੇਟਾ ਨਹੀਂ ਵਕਤ ਸੌਣ ਦਾ। ਦਾਦੀ ਨਿੱਕੇ ਨਿੱਕੇ ਬਾਲਾਂ ਨੂੰ ਜਗਾਵੇ, ਬੇਟਾ ਨਹੀਂ ਵਕਤ ਸੌਣ ਦਾ। ਦਾਦੀ ਨਿੱਕੇ ਨਿੱਕੇ ਬਾਲਾਂ ਨੂੰ ਜਗਾਵੇ, ਬੇਟਾ ਨਹੀਂ ਵਕਤ ਸੌਣ ਦਾ। ਦਾਦੀ ਨਿੱਕੇ ਨਿੱਕੇ ਬਾਲਾਂ ਨੂੰ ਜਗਾਵੇ, ਬੇਟਾ ਨਹੀਂ ਵਕਤ ਸੌਣ ਦਾ। ਮਾਂ ਗੁਜਰੀ ਸਾਹਿਬ ਦੋਨਾਂ ਨੂੰ ਜਗਾਉਂਦੀ ਹੈ। ਉਧਰ ਕਿਲੇ 'ਚ ਸਤਿਗੁਰੂ ਸਾਰਿਆਂ ਨੂੰ ਤਿਆਰ ਕਰੀ ਜਾਂਦੇ ਆ ਵੀ ਛੇਤੀ ਆਓ, ਛੇਤੀ ਜਾ। ਪਿਆਰਿਓ, ਮਾਂ ਗੁਜਰੀ ਸਾਹਿਬ ਨੇ ਦੋਨਾਂ ਨਿੱਕਿਆਂ ਨੂੰ ਸੁੱਤਿਆਂ ਪਿਆ ਨੂੰ ਹੀ ਬੁੱਕਲ 'ਚ ਕਰ ਲਿਆ, ਜਗਾ ਲਿਆ। ਬਾਬਾ ਫਤਿਹ ਸਿੰਘ ਜੀ ਛੋਟੀ 7 ਸਾਲ ਦੀ ਉਮਰ, ਬਾਹਰ ਨਿਗਾਹ ਵੱਜੀ, ਸਿੰਘ ਛੇਤੀ ਛੇਤੀ ਸਮਾਨ ਲੱਦੀ ਜਾਂਦੇ, ਕੋਈ ਗੱਡਿਆਂ ਤੇ ਲੱਦੀ ਜਾਂਦਾ, ਕੋਈ ਖੱਚਰਾਂ ਤੇ ਲੱਦੀ ਜਾਂਦਾ। ਤੇ ਮਾਤਾ ਗੁਜਰੀ ਸਾਹਿਬ ਨੂੰ ਛੋਟਾ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਕਹਿਣ ਲੱਗਾ, ਮਾਂ ਕਿੱਥੇ ਚੱਲੇ ਆ ਪੁਰੀ ਨੂੰ ਆਪਾਂ ਛੋੜ ਕੇ। ਨਿੱਕੇ ਨਿੱਕੇ ਲਾਲ ਪੁੱਛਦੇ, ਕਿੱਥੇ ਚੱਲੇ ਆ ਪੁਰੀ ਨੂੰ ਆਪਾਂ ਛੋੜ ਕੇ। ਨਿੱਕੇ ਨਿੱਕੇ ਲਾਲ ਪੁੱਛਦੇ, ਚੱਲੇ ਆ ਪੁਰੀ ਨੂੰ ਆਪਾਂ ਛੋੜ ਕੇ। ਨਿੱਕੇ ਨਿੱਕੇ ਲਾਲ ਪੁੱਛਦੇ, ਕਿੱਥੇ ਚੱਲੇ ਆ ਪੁਰੀ ਨੂੰ ਆਪਾਂ ਛੋੜ ਕੇ। ਨਿੱਕੇ ਨਿੱਕੇ ਲਾਲ ਪੁੱਛਦੇ, ਨਿੱਕੇ ਨਿੱਕੇ ਲਾਲ ਪੁੱਛਦੇ, ਨਿੱਕੇ ਨਿੱਕੇ ਲਾਲ ਪੁੱਛਦੇ ਜੀ। ਨਿੱਕੇ ਨਿੱਕੇ ਲਾਲ ਪੁੱਛਦੇ, ਨਿੱਕੇ ਨਿੱਕੇ ਲਾਲ ਪੁੱਛਦੇ, ਕਿੱਥੇ ਚੱਲੇ ਆ ਪੁਰੀ ਨੂੰ ਆਪਾਂ ਛੋੜ ਕੇ। ਨਿੱਕੇ ਨਿੱਕੇ ਲਾਲ ਪੁੱਛਦੇ, ਕਿੱਥੇ ਚੱਲੇ ਆ ਪੁਰੀ ਨੂੰ ਆਪਾਂ ਛੋੜ ਕੇ। ਨਿੱਕੇ ਨਿੱਕੇ ਲਾਲ ਪੁੱਛਦੇ, ਚੱਲੇ ਆ ਪੁਰੀ ਨੂੰ ਆਪਾਂ ਛੋੜ ਕੇ। ਨਿੱਕੇ ਨਿੱਕੇ ਲਾਲ ਪੁੱਛਦੇ, ਕਿੱਥੇ ਚੱਲੇ ਆ ਪੁਰੀ ਨੂੰ ਆਪਾਂ ਛੋੜ ਕੇ। ਨਿੱਕੇ ਨਿੱਕੇ ਲਾਲ ਪੁੱਛਦੇ, ਨਿੱਕੇ ਨਿੱਕੇ ਬਾਲ ਦਾਦੀ ਮਾਂ ਨੂੰ ਪੁੱਛਦੇ, ਦਾਦੀ ਮਾਂ ਆਪਾਂ ਕਿੱਥੇ ਨੂੰ ਚੱਲਾਂਗੇ। ਦਾਦੀ ਮਾਂ ਆਪਾਂ ਕਿੱਥੇ ਨੂੰ ਚੱਲਾਂਗੇ, ਕਿੱਥੇ ਜਾ ਕੇ ਘਰ ਬਣਾਵਾਂਗੇ। ਦਾਦੀ ਮਾਂ ਮੁੜ ਕੇ ਕਦੋਂ ਆਵਾਂਗੇ। ਪਿਆਰਿਓ, ਮਾਂ ਮਾਤਾ ਗੁਜਰੀ ਸਾਹਿਬ ਦੋਨਾਂ ਦੇ ਕੇਸ ਸਵਾਰੇ, ਦਸਤਾਰ ਲੱਗੀ ਸਜਾਉਣ। ਬਾਬਾ ਫਤਿਹ ਸਿੰਘ ਕਹਿਣ ਲੱਗਾ, ਦਾਦੀ ਮਾਂ ਕਦੋਂ ਮੁੜ ਕੇ ਆਵਾਂਗੇ, ਆਪਾਂ ਕਿੱਥੇ ਚੱਲੇ ਆ। ਕੁੱਟ ਕੇ ਛਾਤੀ ਨਾਲ ਲਾ ਲਿਆ, ਕਹਿੰਦੀ ਪੁੱਤ ਬੇਜਾਣ ਬਾਰੇ ਦੱਸਾਂ ਕੀ ਮੈਂ। ਪੁੱਤ ਤੁਹਾਨੂੰ ਮੇਰੇ ਲਾਲ ਵੇ, ਕਹਿੰਦੀ ਪੁੱਤ ਮੈਂ ਕੀ ਦੱਸਾਂ ਤੁਹਾਨੂੰ, ਕਿੱਥੇ ਜਾਣਾ। ਜਾਣ ਬਾਰੇ ਦੱਸਾਂ ਕੀ ਮੈਂ, ਤੁਹਾਨੂੰ ਮੇਰੇ ਲਾਲ ਵੇ। ਪੁੱਤ ਚੱਲਾਂਗੇ ਲਿਜਾਊ ਜਿੱਥੇ ਪੁਰਖ ਅਕਾਲ ਵੇ। ਪੁਰਖ ਅਕਾਲ ਵੇ, ਪੁਰਖ ਅਕਾਲ ਵੇ। ਕਹਿਣ ਲੱਗੀ ਪੁੱਤ ਆਪਾਂ ਉੱਥੇ ਚੱਲਾਂਗੇ ਜਿੱਥੇ ਆਪਾਂ ਨੂੰ ਪਰਮੇਸ਼ਰ ਲੈ ਜੂ। याद भी नहीं सी दिन ਇਹੋ ਜਿਹੇ ਵੀ ਆਉਣਗੇ। याद भी नहीं सी दिन ਇਹੋ ਜਿਹੇ ਵੀ ਆਉਣਗੇ। ਖੁਸ਼ੀਆਂ 'ਚ ਵਸਦਿਆਂ ਤੋਂ ਕਿਲੇ ਛਡਵਾਉਣਗੇ। ਖੁਸ਼ੀਆਂ 'ਚ ਵਸਦਿਆਂ ਤੋਂ ਕਿਲੇ ਛਡਵਾਉਣਗੇ।
ਭਾਵੀ ਜ਼ਰਵਾਣੀ ਬੇਟਾ ਖੇਡਦੀ ਐ ਚਾਲ ਵੇ ਭਾਵੀ ਜ਼ਰਵਾਣੀ ਬੇਟਾ ਖੇਡਦੀ ਐ ਚਾਲ ਵੇ ਚੱਲਾਂਗੇ ਲਜਾਊ ਜਿੱਥੇ ਪੁਰਖ ਅਕਾਲ ਵੇ ਪੁਰਖੀ ਅਕਾਲ ਵੇ ਪੁਰਖੀ ਅਕਾਲ ਮੇ ਪੁੱਤ ਜਾਣ ਬਾਰੇ ਦੱਸਾਂ ਕੀ ਮੈਂ ਤੁਹਾਨੂੰ ਮੇਰੇ ਲਾਲ ਵੇ ਚੱਲਾਂਗੇ ਲਜਾਊ ਜਿੱਥੇ ਪੁਰਖੀ ਅਕਾਲ ਵੇ ਪੁਰਖੀ ਅਕਾਲ ਵੇ ਕੋਈ ਜਾਣ ਸਕੇ ਨਾ ਸਮੇਂ ਦੇ ਹੇਰ ਫੇਰ ਨੂੰ ਕੋਈ ਜਾਣ ਸਕੇ ਨਾ ਸਮੇਂ ਦੇ ਹੇਰ ਫੇਰ ਨੂੰ ਗੂੰਜਣਗੇ ਕਿਲੇ ਖਾਲੀ ਚੜ੍ਹਦੀ ਸਵੇਰ ਨੂੰ ਗੂੰਜਣਗੇ ਕਿਲੇ ਕਾਲੀ ਚੜ੍ਹਦੀ ਸਵੇਰ ਨੂੰ ਦੇਖਣਗੇ ਲੋਕੀ ਅੱਖਾਂ ਭਰੀਆਂ ਦੇ ਨਾਲ ਵੇ ਚੱਲਾਂਗੇ ਲਜਾਊ ਜਿੱਥੇ ਪੁਰਖ ਅਕਾਲ ਵੇ ਪੁਰਖੀ ਅਕਾਲ ਵੇ ਪੁਰਖੀ ਅਕਾਲ ਮੇ ਲੱਦ ਕੇ ਸਮਾਨ ਬੇਟਾ ਇੱਥੋਂ ਚੱਲ ਪਾਵਾਂਗੇ ਲੱਦ ਕੇ ਸਮਾਨ ਬੇਟਾ ਇੱਥੋਂ ਚੱਲ ਪਾਵਾਂਗੇ ਬਖਤਾਂ ਦੇ ਮਾਰੇ ਖੌਰੇ ਕਿਹੜੇ ਪਾਸੇ ਜਾਵਾਂਗੇ ਭਗਤਾਂ ਦੇ ਮਾਰੇ ਖੌਰੇ ਕਿਹੜੇ ਪਾਸੇ ਜਾਵਾਂਗੇ ਲੱਦ ਕੇ ਸਮਾਨ ਬੇਟਾ ਇੱਥੋਂ ਚੱਲ ਪਾਵਾਂਗੇ ਲੱਦ ਕੇ ਸਮਾਨ ਬੇਟਾ ਇੱਥੋਂ ਚੱਲ ਪਾਵਾਂਗੇ ਬਖਤਾਂ ਦੇ ਮਾਰੇ ਖੌਰੇ ਕਿਹੜੇ ਬੰਨੇ ਜਾਵਾਂਗੇ ਭਗਤਾਂ ਦੇ ਮਾਰੇ ਖੌਰੇ ਕਿਹੜੇ ਬੰਨੇ ਜਾਵਾਂਗੇ ਮੈਂ ਦੇਵਾਂ ਕੀ ਉੱਤਰ ਤੁਸੀਂ ਕਰੋ ਜੋ ਸਵਾਲ ਵੇ ਦੇਵਾਂ ਕੀ ਉੱਤਰ ਤੁਸੀਂ ਕਰੋ ਜੋ ਸਵਾਲ ਵੇ ਚੱਲਾਂਗੇ ਲਜਾਊ ਜਿੱਥੇ ਪੁਰਖ ਅਕਾਲ ਵੇ ਪੁਰਖੀ ਅਕਾਲ ਵੇ ਪੁਰਖੀ ਅਕਾਲ ਵੇ ਸਮੇਂ ਦੀ ਰਮੰਜ ਬੇਟਾ ਕੋਈ ਨਹੀਂ ਪਛਾਣਦਾ ਸਮੇਂ ਦੀ ਰਮੰਜ ਬੇਟਾ ਕੋਈ ਨਹੀਂ ਪਛਾਣਦਾ ਆਉਣ ਵਾਲੀ ਬੇਪਤਾ ਨੂੰ ਕੋਈ ਵੀ ਨਹੀਂ ਜਾਣਦਾ ਆਉਣ ਵਾਲੀ ਬੇਪਤਾ ਨੂੰ ਕੋਈ ਵੀ ਨਹੀਂ ਜਾਣਦਾ ਸਮੇਂ ਦੀ ਰਮੰਜ ਬੇਟਾ ਕੋਈ ਨਹੀਂ ਪਛਾਣਦਾ ਸਮੇਂ ਦੀ ਰਮੰਜ ਬੇਟਾ ਕੋਈ ਨਹੀਂ ਪਛਾਣਦਾ ਆਉਣ ਵਾਲੀ ਬੇਪਤਾ ਨੂੰ ਕੋਈ ਵੀ ਨਹੀਂ ਜਾਣਦਾ ਆਉਣ ਵਾਲੀ ਬੇਪਤਾ ਨੂੰ ਕੋਈ ਵੀ ਨਹੀਂ ਜਾਣਦਾ ਆਉਣ ਵਾਲੀ ਘੜੀ ਨੂੰ ਕੀ ਹੋਣੇ ਖੌਰੇ ਹਾਲ ਵੇ ਆਉਣ ਵਾਲੀ ਘੜੀ ਨੂੰ ਕੀ ਹੋਣੇ ਖੌਰੇ ਹਾਲ ਵੇ ਚੱਲਾਂਗੇ ਲਜਾਊ ਜਿੱਥੇ ਪੁਰਖ ਅਕਾਲ ਵੇ ਪੁਰਖੀ ਅਕਾਲ ਵੇ ਪੁਰਖੀ ਅਕਾਲ ਵੇ ਜੋਰਾ ਸਿੰਘਾ ਇਸ ਬਾਰੇ ਪਤਾ ਮੈਨੂੰ ਕੁਝ ਨਾ ਜੋਰਾ ਸਿੰਘਾ ਇਸ ਬਾਰੇ ਪਤਾ ਮੈਨੂੰ ਕੁਝ ਨਾ ਜੋਰਾ ਸਿੰਘਾ ਇਸ ਬਾਰੇ ਪਤਾ ਮੈਨੂੰ ਕੁਝ ਨਾ ਜੋਰਾ ਸਿੰਘ
ਨਾ ਏ ਸਵਾਰੇ ਪਤਾ ਮੈਨੂੰ ਕੁਝ ਨਾ ਭੇਦ ਪਰਮਾਤਮਾ ਦਾ ਕੋਈ ਸਕੇ ਬੁਝਣਾ ਭੇਦ ਪਰਮਾਤਮਾ ਦਾ ਕੋਈ ਸਕੇ ਬੁਝਣਾ ਪਾਲਿਆ ਤੂਫਾਨ ਬਿਲੇ ਵਿਪਤਾ ਨੇ ਜਾਲਵੇ ਪਾਲਿਆ ਤੂਫਾਨ ਬਿਲੇ ਵਿਪਤਾ ਨੇ ਜਾਲਵੇ ਚੱਲਾਂਗੇ ਲਜਾਊ ਜਿੱਥੇ ਪੁਰਖੀ ਅਕਾਲ ਵੇ ਪੁਰਖੀ ਅਕਾਲ ਵੇ ਪੁਰਖੀ ਅਕਾਲ ਵੇ ਜਾਣ ਬਾਰੇ ਦੱਸਾਂ ਕਿ ਮੈਂ ਤੁਹਾਨੂੰ ਮੇਰੇ ਲਾਲ ਵੇ ਜਾਣ ਬਾਰੇ ਦੱਸਾਂ ਕਿ ਮੈਂ ਤੁਹਾਨੂੰ ਮੇਰੇ ਲਾਲ ਵੇ ਚੱਲਾਂਗੇ ਲਿਜਾਊ ਜਿੱਥੇ ਪੁਰਖੀ ਅਕਾਲ ਵੇ ਪੁਰਖੀ ਅਕਾਲ ਵੇ ਪੁਰਖੀ ਅਕਾਲ ਵੇ ਦੋਨਾਂ ਸਾਹਿਬਜ਼ਾਦਿਆਂ ਨੂੰ ਜਗਾ ਲਿਆ ਕੱਚੀ ਨੀਂਦਰੇ ਉੱਠੇ ਦਾਦੀ ਮਾਂ ਕਹਿਣ ਲੱਗੀ ਪੁੱਤ ਆਪਾਂ ਉੱਥੇ ਚੱਲਾਂਗੇ ਜਿੱਥੇ ਆਪਾਂ ਨੂੰ ਆਪਣਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਲੈ ਜਾਊ ਮਾਂ ਗੁਜਰੀ ਸਾਹਿਬ ਨੇ ਦੋਨਾਂ ਜਣਿਆਂ ਨੂੰ ਜਗਾ ਲਿਆ ਦਸਤਾਰਾਂ ਸਜਾਈਆਂ ਤੇ ਬਾਹਰ ਆਨੰਦਗੜ੍ਹ ਦੇ ਕਿਲੇ ਵਿੱਚ ਗੁਰੂ ਜੀ ਸਾਰਿਆਂ ਨੂੰ ਛੇਤੀ ਤੋਂ ਛੇਤੀ ਬੁਲਾਈ ਜਾਂਦੇ ਆ ਅੰਦਰੋਂ ਮਾਂ ਗੁਜਰੀ ਸਾਹਿਬ ਹੌਲੀ ਲੈ ਕੇ ਆਈ ਉਸ ਜਗ੍ਹਾ ਆਣ ਪਹੁੰਚੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਸਾਰੇ ਸਿੰਘਾਂ ਨੂੰ ਸਮਝਾਈ ਜਾਂਦੇ ਆ ਵੱਡੇ ਗੁਰੂਆਂ ਦੇ ਗ੍ਰੰਥ ਗੱਡਿਆਂ 'ਚ ਲੱਦ ਲਓ ਕਿਸੇ ਨੇ ਮਾਇਆ ਕੋਲ ਨਹੀਂ ਰੱਖਣੀ ਸਤਲੁਜ ਨਦੀ 'ਚ ਰੋੜ ਦਿਓ ਬਸਤਰਾਂ ਨੂੰ ਅਗਨ ਭੇਟ ਕਰ ਦਿਓ ਆਪਣੇ ਸ਼ਸਤਰ ਸਾਂਭ ਲਓ ਸਾਰਾ ਇਕੱਠ ਕੋਲੇ ਹੈ ਸਿੰਘਾਂ ਦਾ ਉਦੋਂ ਨੂੰ ਅੰਦਰੋਂ ਮਾਂ ਗੁਜਰੀ ਸਾਹਿਬ ਪਿਆਰਿਓ ਮਾਂ ਦੀ 80 ਸਾਲ ਦੀ ਉਮਰ ਹੈ ਹੌਲੀ ਹੌਲੀ ਤੁਰਦੀ ਤੁਰਦੀ ਉਸ ਜਗ੍ਹਾ ਤੇ ਲਿਆਈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਸਾਰਿਆਂ ਨੂੰ ਸਮਝਾਈ ਜਾਂਦੇ ਨੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਨੇ ਦਾਦੀ ਮਾਂ ਦੀ ਉਂਗਲ ਨੂੰ ਛੱਡਿਆ ਭੱਜ ਕੇ ਅੱਗੇ ਹੋਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੂਜਨੀਕ ਪਿਤਾ ਦੇ ਚਰਨਾਂ ਨੂੰ ਜਾ ਛੂਹਿਆ ਜਦ ਪਿਤਾ ਜੀ ਦੇ ਚਰਨਾਂ ਨੂੰ ਹੱਥ ਲੱਗਿਆ ਗੁਰੂ ਜੀ ਦਾ ਧਿਆਨ ਛੋਟੇ ਸਾਹਿਬਜ਼ਾਦੇ ਵੱਲ ਵੱਜਿਆ ਪੁੱਤਰਾਂ ਵਾਲਿਓ ਜਿਵੇਂ ਆਪਾਂ ਬੱਚਿਆਂ ਨੂੰ ਚੁੰਮਦੇ ਆ ਚੱਟਦੇ ਆ ਛਾਤੀਆਂ ਤੇ ਲਟਾਉਂਦੇ ਆ ਦੁੱਧ ਮੱਖਣਾ ਨਾ ਪਾਲਦੇ ਆ ਗੁਰੂ ਜੀ ਵੀ ਉਨਾ ਹੀ ਪਿਆਰ ਕਰਦੇ ਸੀ ਗੁਰੂ ਕਲਗੀਧਰ ਪਾਤਸ਼ਾਹ ਜਾਣਦੇ ਸੀ ਮੇਰੇ ਆ ਨਿੱਕੇ ਨਿੱਕੇ ਮਾਸੂਮ ਬਾਲਾਂ ਨੇ ਤੇ ਮੇਰੀ ਬਿਰਧ ਮਾਂ ਨੇ ਔਰ ਸਰਸਾ ਨਦੀ ਤੇ ਜਾ ਕੇ ਮੇਥੋਂ ਵਿਛੜ ਜਾ ਸਾਰਾ ਪਰਿਵਾਰ ਦੇਖਦਾ ਪਰ ਗੁਰੂ ਜੀ ਤੋਂ ਬਿਨਾਂ ਕਿਸੇ ਨੂੰ ਨਹੀਂ ਪਤਾ ਗੁਰੂ ਪਾਤਸ਼ਾਹ ਜੀ ਨੇ ਚਾਰਾਂ ਪੁੱਤਰਾਂ ਨੂੰ ਖਲਾਵੇ ਵਿੱਚ ਲੈ ਲਿਆ ਆਨੰਦਗੜ੍ਹ ਦਾ ਕਿਲਾ ਛੱਡਣ ਤੋਂ 2 ਪਲ ਪਹਿਲਾਂ ਅੱਧੀ ਰਾਤ ਨੂੰ ਕਿਲੇ ਚੋਂ ਤੁਰਨ ਲੱਗੇ ਤੇ ਖਬਰ ਕਰਤੀ ਸਾਥੀਆਂ ਸਾਰਿਆਂ ਨੂੰ ਉਹ ਦਿਲ ਦੇ ਵਿੱਚ ਇੱਕ ਗੁਰਾਂ ਦੇ ਖਿਆਲ ਵੱਜਾ ਤੇ ਕੋਲੇ ਸੱਦ ਲਿਆ ਚਾਰੇ ਦੁਲਾਰਿਆਂ ਨੂੰ ਮੇਰੇ ਪੁੱਤਰੋ ਅੱਜ ਛਾਤੀ ਦੇ ਨਾਲ ਲਾ ਲਾਂ ਤੇ ਤੁਹਾਨੂੰ ਪਿਤਾ ਦਾ ਰਜਮਾ ਪਿਆਰ ਦੇਵਾਂ ਆਓ ਪੁੱਤਰੋ ਗੋਦ ਦਾ ਨਿੱਘ ਮਾਣੋ ਤੇ ਕੰਡ ਤਪੜਾ ਆਖਰੀ ਵਾਰ ਦੇਵਾਂ
जोरा सिंह ते कहे तूफान बिला जंगा युद्धां विच आऊ हनेर बेटा यही समा है यही समा है असानू नहीं मिलना प्यार करन दा समा जो फेर बेटा गुरु पातशाह कहंदे बड़े साहिबजादियां नू छोटियां नू कलावे विच ले लिया आओ मेरे पुत्रो मैं थोड़े फर्जां दियां पंडां थोड़े सिर ते टका दिया चारा नू कलावे विच लेके कहंदे ओ मेरे कोल आओ एक बार सुनियो पुत कर ल मरज के प्यार सोनियो कर ल मरज के प्यार सोनियो पुत्रो कर ल मरज के प्यार सोनियो पुत्रो कर ल मरज के प्यार सोनियो ओ मंदियां हालातां कीते मजबूर हाँ तां भी परमात्मा दे मशहूर हाँ तां भी परमात्मा दे मशहूर हाँ सदायो दे शुक्र गुजार सोनियो कर ल मरज के प्यार सोनियो पुत्रो कर ल मरज के प्यार सोनियो पुत्रो कर ल मरज के प्यार सोनियो हो जइया वामा ने सिरा तो बगना पुत प्यार देन दा नहीं फिर मौका लगना ओ प्यार देन दा नहीं फिर मौका लगना ते प्यारे मौका लग्या भी नहीं ज्यों आनंदगढ़ दे किले चो तुर पे बड़िया बड़िया हवावां बगन लगियां कहंदे किहो जिहियां वावां ने सिरां तो बगना ओ प्यार देन दा नहीं फिर मौका लगना प्यार देन दा नहीं फिर मौका लगना आओ मेरे गीत ते जुझार सोनियो कर ल मरज के प्यार सोनियो पुत्रो कर ल मरज के प्यार सोनियो बाप हो के प्यार नी बंडाया जा बना पुत फेर नहीं गोद च बिठाया जा बना सतगुरु कहंदे पुत्रो अज तुर जाना मैं तुहानू अपनी बुक्कल विच तां की तुहाडी उंगल भी नहीं फड़ सकदा आ गल गुरु पिता ने कही छोटा साहिबजादा बाबा फतेह सिंह वो तो गुरु पिता दी बुक्कल विच झोली विच पै गया ये फोटो तुसी देखिया सारिया ने गुरु जी एक आसन ते बैठे है तीन साहिबजादे कोल खड़े ने छोटा साहिबजादा बाबा फतेह सिंह
ਉਹਨਾਂ ਦੀ ਬੁੱਕਲ ਵਿੱਚ ਝੋਲੀ ਵਿੱਚ ਪਿਆ। ਜਦ ਗੁਰੂ ਜੀ ਨੇ ਆਖਿਆ ਉਹ ਬਾਪ ਹੋ ਕੇ ਪਿਆਰ ਨੀ ਵੰਡਾਇਆ ਜਾਵਣਾ, ਫੇਰ ਨਹੀਂ ਗੋਦ ਚ ਬਿਠਾਇਆ ਜਾਵਣਾ। ਪੁੱਤਰੋ ਫਿਰ ਨਹੀਂ ਗੋਦ ਚ ਬਿਠਾਇਆ ਜਾਵਣਾ। ਬਸ ਹੁਣੇ ਆ ਮਿੰਟ 5-4 ਸੋਹਣਿਓ ਕਰ ਲੈ ਮਰਜ ਕੇ ਪਿਆਰ ਸੋਹਣਿਓ ਪੁੱਤਰੋ ਕਰ ਲੈ ਮਹਾਰਾਜ ਕੇ ਪਿਆਰ ਸੋਹਣਿਓ। ਉਹ ਮੁਖੜੇ ਚੁਮਾਓ ਪੁਲਸਾਓ ਕੰਡ ਨੂੰ, ਆਜੋ ਸਿਰ ਤੇ ਉਠਾਵਾਂ ਫਰਜ਼ਾਂ ਦੀ ਪੰਡ ਨੂੰ। ਆਜੋ ਸਿਰ ਤੇ ਉਠਾਵਾਂ ਫਰਜ਼ਾਂ ਦੀ ਪੰਡ ਨੂੰ। ਆਦੇਸ਼ ਕੌਮ ਦਾ ਵੀ ਸਿਰ ਭਾਰ ਸੋਹਣਿਓ ਕਰ ਲੈ ਮਰਜ ਕੇ ਪਿਆਰ ਸੋਹਣਿਓ। ਪੁੱਤਰੋ ਕਰ ਲੈ ਮਹਾਰਾਜ ਕੇ ਪਿਆਰ ਸੋਹਣਿਓ। ਪੁੱਤਰੋ ਕਰ ਲੈ ਮਰਜ ਕੇ ਪਿਆਰ ਸੋਹਣਿਓ। ਜੋਰਾ ਸਿੰਘ ਰਜਾ ਮੰਨਣੀ ਹਜੂਰ ਦੀ, ਮੰਜ਼ਿਲ ਤੂਫਾਨ ਮਿਲੇ ਓ ਬੜੀ ਦੂਰ ਦੀ। ਸਾਡੀ ਮੰਜ਼ਿਲ ਤੂਫਾਨ ਮਿਲੇ ਬੜੀ ਦੂਰ ਦੀ। ਹੁਣ ਰਹੀ ਐ ਆਵਾਜ਼ਾਂ ਸਾਨੂੰ ਮਾਰ ਸੋਹਣਿਓ ਕਰ ਲੈ ਮਰਜ ਕੇ ਪਿਆਰ ਸੋਹਣਿਓ। ਪੁੱਤਰੋ ਕਰ ਲੈ ਮਹਾਰਾਜ ਕੇ ਪਿਆਰ ਸੋਹਣਿਓ। ਗੁਰੂ ਜੀ ਨੇ ਚਾਰਾਂ ਪੁੱਤਰਾਂ ਨੂੰ ਖੜਾਵੇ ਵਿੱਚ ਲੈ ਲਿਆ, ਘੁੱਟ ਕੇ ਛਾਤੀ ਨਾਲ ਲਾਇਆ। ਸਾਰਾ ਪਰਿਵਾਰ ਖੜਾ ਦੇਖਦਾ, ਸਿੰਘ ਵੀ ਖੜੇ ਦੇਖਦੇ ਆ ਵੀ ਬੱਚੇ ਸਾਡੇ ਨਾਲ ਹੀ ਚੱਲੇ। ਪਰ ਪਿਆਰਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਭ ਜਾਣਦੇ ਸੀ। ਉਹ ਕਲਗੀਧਰ ਦਸ਼ਮੇਸ਼ ਜੀ ਜਾਣਦੇ ਸੀ। ਪੈਣਾ ਕਿਲਿਆਂ ਚੋਂ ਇੱਕ ਦਿਨ ਬਾਹਰ ਹੋਣਾ। ਕਲਗੀਧਰ ਦਸ਼ਮੇਸ਼ ਜੀ ਜਾਣਦੇ ਸੀ। ਸੁਪਨਾ ਜੀਤਾਂ ਦਾ ਕਦੇ ਸਾਕਾਰ ਹੋਣਾ। ਕਲਗੀਧਰ ਸਤਿਗੁਰੂ ਜੀ ਜਾਣਦੇ ਸੀ। ਕਸਮਾਂ ਭੁੱਲ ਕੇ ਸਾਡੇ ਤੇ ਵਾਰ ਹੋਣਾ। ਕਲਗੀਧਰ ਦਸ਼ਮੇਸ਼ ਜੀ ਜਾਣਦੇ ਸੀ। ਖੇਰੂ ਖੇਰੂ ਐ ਸਾਰਾ ਪਰਿਵਾਰ ਹੋਣਾ। ਕਲਗੀਧਰ ਦਸ਼ਮੇਸ਼ ਜੀ ਜਾਣਦੇ ਸੀ। ਜੁਦਾ ਜੰਗ ਚ ਅਜੀਤ ਜੁਝਾਰ ਹੋਣਾ। ਕਲਗੀਧਰ ਸਤਿਗੁਰੂ ਜੀ ਜਾਣਦੇ ਸੀ। ਛੋਟੇ ਲਾਲਾ ਨੇ ਕੰਧਾਂ ਵਿਚਕਾਰ ਹੋਣਾ। ਜੋਰਾ ਸਿੰਘ ਜੋ ਪੰਥ ਨਾਲ ਕੌਲ ਕੀਤੇ, ਉਹਨਾਂ ਸਾਰਾ ਸਰਵੰਸ ਹੀ ਵਾਰਨਾ ਸੀ। ਦੇਸ਼ ਕੌਮ ਦਾ ਕਰਜ਼ ਰਸੂਲ ਪੁਰੀਏ,
ਇੱਕ ਦਿਨ ਤਾਂ ਸਿਰੋਂ ਉਤਾਰਨਾ ਸੀ ਦੇਸ਼ ਕੌਮ ਦਾ ਕਰਜ਼ ਰਸੂਲ ਪੁਰੀਏ ਇੱਕ ਦਿਨ ਤਾਂ ਸਿਰੋਂ ਉਤਾਰਨਾ ਸੀ ਸਤਿਗੁਰੂ ਜੀ ਨੇ ਸਾਰੀ ਤਿਆਰੀ ਕਰ ਲਈ ਤੁਰਨ ਦੀ ਜਦੋਂ ਤਿਆਰੀ ਕਰਨ ਲੱਗੇ ਤੁਰਨ ਲੱਗੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਇਆ ਭਾਈ ਦਇਆ ਸਿੰਘ ਮੂਹਰੇ ਹੋ ਗਿਆ ਗੁਰੂ ਜੀ ਨੂੰ ਕਹਿਣ ਲੱਗਾ ਸਤਿਗੁਰੂ ਚੱਲੇ ਆਨੰਦਪੁਰ ਸਾਹਿਬ ਦੇ ਨੂੰ ਛੱਡ ਕੇ ਸਾਰੀ ਤਿਆਰੀ ਹੋ ਗਈ ਹੁਣ ਤੁਰਨ ਲੱਗੇ ਆ ਗੁਰੂ ਜੀ ਜਾਣਾ ਕਿਹੜੇ ਰਸਤੇ ਨੂੰ ਹੈ ਕਿੱਧਰ ਨੂੰ ਜਾਣਾ ਸਤਿਗੁਰੂ ਜੀ ਨੂੰ ਪੁੱਛਣ ਲੱਗਾ ਦਇਆ ਸਿੰਘ ਨੇ ਪੁੱਛਿਆ ਸਤਿਗੁਰਾਂ ਤੋਂ ਕਿਹੜੀ ਤਰਫ ਹਜੂਰ ਹੁਣ ਚੱਲਣਾ ਕਹਿਣ ਲੱਗਾ ਸਤਿਗੁਰੂ ਤੁਰਨ ਤਾਂ ਲੱਗੇ ਆਪਾਂ ਜਾਣਾ ਕਿਹੜੇ ਰਸਤੇ ਦਇਆ ਸਿੰਘ ਨੇ ਗੁਰਾਂ ਨੂੰ ਪੁੱਛਿਆ ਏ ਕਿਹੜੀ ਤਰਫ ਹਜੂਰ ਹੁਣ ਚੱਲਣਾ ਇਹ ਤਾਂ ਠੀਕ ਮੁਸੀਬਤਾਂ ਔਕੜਾਂ ਨੂੰ ਪੈਣਾ ਹੱਸ ਕੇ ਸਿਰਾਂ ਤੇ ਝੱਲਣਾ ਸੋਢੀ ਪਾਤਸ਼ਾਹ ਤੁਸਾਂ ਦੀ ਮਿਹਰ ਸਦਕਾ ਹੜ ਜ਼ੁਲਮ ਦਾ ਅਸਾਂ ਨੇ ਠੱਲਣਾ ਇਹ ਤਾਂ ਦੱਸੋ ਹਜੂਰ ਕੇ ਹੁਣ ਆਪਾਂ ਇਹ ਤਾਂ ਦੱਸੋ ਹਜੂਰ ਕੇ ਹੁਣ ਆਪਾਂ ਜਾ ਕੇ ਕਿਹੜੇ ਟਿਕਾਣੇ ਨੂੰ ਮੱਲਣਾ ਗੁਰੂ ਜੀ ਦੇ ਚਰਨਾਂ ਵਿੱਚ ਤੁਰਨ ਤੋਂ 2 ਪਲ ਪਹਿਲਾਂ ਭਾਈ ਦਇਆ ਸਿੰਘ ਜੀ ਨੇ ਅਰਜ਼ ਕਰੀ ਸਤਿਗੁਰੂ ਜਾਣਾ ਕਿਹੜੇ ਰਸਤੇ ਹੈ ਗੁਰੂ ਜੀ ਕਹਿਣ ਲੱਗੇ ਦਇਆ ਸਿੰਘ ਉਹ ਕਿਲਾ ਛੱਡਣ ਲਈ ਨਾਲ ਤੁਸਾਂ ਦੇ ਮੈਨੂੰ ਹੁੰਗਾਰਾ ਭਰਨਾ ਪਿਆ ਮੈਨੂੰ ਹੁੰਗਾਰਾ ਭਰਨਾ ਪਿਆ ਹੁਣ ਤਾਂ ਸਿੰਘੋ ਸਮਾਂ ਦੱਸੂਗਾ ਜਿੱਥੇ ਟਿਕਾਣਾ ਕਰਨਾ ਪਿਆ ਜਿੱਥੇ ਟਿਕਾਣਾ ਕਰਨਾ ਪਿਆ ਕਿਲਾ ਛੱਡਣ ਲਈ ਨਾਲ ਤੁਸਾਂ ਦੇ ਮੈਨੂੰ ਹੁੰਗਾਰਾ ਭਰਨਾ ਪਿਆ ਮੈਨੂੰ ਹੁੰਗਾਰਾ ਭਰਨਾ ਪਿਆ ਹੁਣ ਤਾਂ ਸਿੰਘੋ ਸਮਾਂ ਦੱਸੂਗਾ ਜਿੱਥੇ ਟਿਕਾਣਾ ਕਰਨਾ ਪਿਆ ਜਿੱਥੇ ਟਿਕਾਣਾ ਕਰਨਾ ਪਿਆ ਸਤਿਗੁਰੂ ਜੀ ਕਹਿੰਦੇ ਚੱਲੋ ਹੁਣ ਦਇਆ ਸਿੰਘ ਜੀ ਹੁਣ ਤੇ ਸਮਾਂ ਹੀ ਦੱਸੂਗਾ ਨਹੀਂ ਨਜ਼ਰ ਵਿੱਚ ਤੁਸੀਂ ਲਿਆਂਦਾ ਮੇਰੇ ਮਨ ਦੀ ਮਰਜ਼ੀ ਨੂੰ ਨਹੀਂ ਨਜ਼ਰ ਵਿੱਚ ਤੁਸੀਂ ਲਿਆਂਦਾ ਮੇਰੇ ਮਨ ਦੀ ਮਰਜ਼ੀ ਨੂੰ 40 ਸਿੰਘ ਆਓ ਲਿਖ ਕੇ ਦੇ ਗਏ ਬੇਦਾਵੇ ਦੀ ਅਰਜੀ ਨੂੰ 40 ਸਿੰਘ ਆਓ ਲਿਖ ਕੇ ਦੇ ਗਏ ਬੇਦਾਵੇ ਦੀ ਅਰਜੀ ਨੂੰ ਕਾਲੀ ਬੋਲੀ ਰਾਤ ਕਹਿਰ ਦੀ ਕਾਲੀ ਬੋਲੀ
ਸਰਦੀ ਦੇ ਵਿੱਚ ਠਰਨਾ ਪਿਆ ਸਰਦੀ ਦੇ ਵਿੱਚ ਠਰਨਾ ਪਿਆ ਹੁਣ ਤਾਂ ਸਿੰਘੋ ਸਮਾਂ ਦੱਸੂਗਾ ਜਿੱਥੇ ਟਿਕਾਣਾ ਕਰਨਾ ਪਿਆ ਜਿੱਥੇ ਟਿਕਾਣਾ ਕਰਨਾ ਪਿਆ ਚਾਰ ਦਿਨਾਂ ਦੀ ਖਾਤਰ ਠਹਿਰੋ ਸਮਝੀ ਮੇਰੀ ਨੀਤੀ ਨਾ ਸਤਿਗੁਰੂ ਜੀ ਸਿੰਘਾਂ ਨੂੰ ਕਹਿੰਦੇ ਸੀ ਵੀ ਪਿਆਰਿਓ 4 ਦਿਨ ਹੀ ਠਹਿਰ ਜਾਓ ਪਰ ਗੁਰੂ ਜੀ ਕਹਿੰਦੇ ਦਿਆਸਿਆਂ ਉਹ 4 ਦਿਨਾਂ ਦੀ ਖਾਤਰ ਠਹਿਰੋ ਸਮਝੀ ਮੇਰੀ ਨੀਤੀ ਨਾ ਅਕਾਲ ਪੁਰਖ ਤੋਂ ਜੋ ਸੀ ਮਿਲਣਾ ਉਡੀਕ ਹੁਕਮ ਦੀ ਕੀਤੀ ਨਾ ਉਹ ਮਾਂ ਦਾ ਕਹਿਣਾ ਜਿੱਦ ਤੁਹਾਡੀ ਦਾ ਕਹਿਣਾ ਤੇ ਜਿੱਦ ਤੁਹਾਡੀ ਤੱਕ ਕੇ ਮੈਨੂੰ ਹਰਨਾ ਪਿਆ ਤੱਕ ਕੇ ਮੈਨੂੰ ਹਰਨਾ ਪਿਆ ਹੁਣ ਤਾਂ ਸਿੰਘੋ ਸਮਾਂ ਦੱਸੂਗਾ ਜਿੱਥੇ ਟਿਕਾਣਾ ਕਰਨਾ ਪਿਆ ਜਿੱਥੇ ਟਿਕਾਣਾ ਕਰਨਾ ਪਿਆ ਰਜਾਈ ਉਸ ਦੀ ਵਿੱਚ ਆਪਾਂ ਨੂੰ ਹੁਣ ਵੀ ਰਹਿਣਾ ਪੈਣਾ ਏ ਕਸ਼ਟ ਮੁਸੀਬਤ ਦੁੱਖ ਸੁੱਖ ਹੁਣ ਵੀ ਹੱਸ ਕੇ ਸਹਿਣਾ ਕਹਿਣਾ ਏ ਅਣਖ ਦੀ ਖਾਤਰ ਸੀਸ ਤਰਾਂਗੇ ਦੀ ਖਾਤਰ ਸੀਸ ਤਰਾਂਗੇ ਜੇ ਤਲੀਆਂ ਤੇ ਧਰਨਾ ਪਿਆ ਜੇ ਤਲੀਆਂ ਤੇ ਧਰਨਾ ਪਿਆ ਹੁਣ ਤਾਂ ਸਿੰਘੋ ਸਮਾਂ ਦੱਸੂਗਾ ਜਿੱਥੇ ਟਿਕਾਣਾ ਕਰਨਾ ਪਿਆ ਜਿੱਥੇ ਟਿਕਾਣਾ ਕਰਨਾ ਪਿਆ ਅਣਖ ਸਿਦਕ ਤੇ ਜਿੰਦ ਆਪਣੀ ਨੇ ਦੋ ਪੱਲੜਾਂ ਵਿੱਚ ਤੁਲਣਾ ਹੈ ਨਹੀਂ ਕਿਸੇ ਨੂੰ ਪਤਾ ਦਿਆ ਸਿਓ ਹੁਣ ਕੀ ਝਖੜ ਝੁਲਣਾ ਹੈ ਅਣਖ ਸਿਦਕ ਤੇ ਜਿੰਦ ਆਪਣੀ ਨੇ ਦੋ ਪੱਲੜਾਂ ਵਿੱਚ ਤੁਲਨਾ ਹੈ ਨਹੀਂ ਕਿਸੇ ਨੂੰ ਪਤਾ ਦਿਆ ਸਿਓ ਕਿਹੜਾ ਝਖੜ ਜ਼ੁਲਮ ਸਮੁੰਦਰ ਵਿੱਚ ਤਰਾਂਗੇ ਸਮੁੰਦਰ ਵਿੱਚ ਤਰਾਂਗੇ ਜੇ ਆਪਾਂ ਨੂੰ ਤਰਨਾ ਪਿਆ ਜੇ ਆਪਾਂ ਨੂੰ ਕਰਨਾ ਪਿਆ ਹੁਣ ਤਾਂ ਸਿੰਘੋ ਸਮਾਂ ਦੱਸੂਗਾ ਜਿੱਥੇ ਟਿਕਾਣਾ ਕਰਨਾ ਪਿਆ ਜਿੱਥੇ ਟਿਕਾਣਾ ਕਰਨਾ ਪਿਆ ਚੱਲੋ ਜੋ ਰਸਿਓ
ਜਿੱਧਰ ਚੱਲਣਾ। ਸਤਿਗੁਰੂ ਕਹਿੰਦੇ ਦਿਆ ਸੇ ਹੁਣ ਚੱਲੋ ਜਿੱਧਰ ਨੂੰ ਮੁਖ ਹੁੰਦੇ। ਚੱਲੋ ਜੋ ਰਸਿਓ ਜਿੱਧਰ ਚੱਲਣਾ, ਪਰ ਰੱਖ ਵਿਸ਼ਵਾਸ ਅਡੋਲ ਰਹੋ। ਗੁਰੂ ਜੀ ਕਹਿੰਦੇ ਅਣਭੋਲ ਬਣ ਕੇ ਨਾ ਹੁਣ ਤੁਰਿਓ। ਦਇਆ ਸਿੰਘ ਜੀ ਕਾਲੇ ਕਾਂ ਵਰਗੀ ਅੱਖ ਰੱਖਣੀ। ਚੱਲੋ ਜੋ ਰਸਿਓ ਜਿੱਧਰ ਚੱਲਣਾ, ਰੱਖ ਵਿਸ਼ਵਾਸ ਅਡੋਲ ਰਹੋ। ਰਹਿਣਾ ਚੁਸਤ ਰਸੂਲਪੁਰੀ, ਐਵੇਂ ਬਣ ਕੇ ਨਾ ਅਣਭੋਲ ਰਹੋ। ਇਸ ਤੋਂ ਚੰਗਾ ਹੋਰ ਕੀ ਲੱਭਣਾ, ਇਸ ਤੋਂ ਚੰਗਾ ਹੋਰ ਕੀ ਲੱਭਣਾ। ਜੇ ਧਰਮ ਲਈ ਮਰਨਾ ਪਿਆ, ਜੇ ਧਰਮ ਲਈ ਮਰਨਾ ਪਿਆ। ਹੁਣ ਤਾਂ ਸਿੰਘੋ ਸਮਾਂ ਦੱਸੂਗਾ, ਜਿੱਥੇ ਟਿਕਾਣਾ ਕਰਨਾ ਪਿਆ, ਜਿੱਥੇ ਟਿਕਾਣਾ ਕਰਨਾ ਪਿਆ। ਹੁਣ ਤਾਂ ਸਿੰਘੋ ਸਮਾਂ ਦੱਸੂਗਾ, ਜਿੱਥੇ ਟਿਕਾਣਾ ਕਰਨਾ ਪਿਆ। ਜਿੱਥੇ ਟਿਕਾਣਾ ਕਰਨਾ ਪਿਆ। ਆਨੰਦਗੜ੍ਹ ਸਾਹਿਬ ਦੇ ਕਿਲੇ ਚੋਂ ਤੁਰਨ ਲੱਗੇ। ਸਤਿਗੁਰੂ ਕਹਿੰਦੇ ਦਇਆ ਸਿੰਘ ਜੀ ਹੁਣ ਚੱਲੋ ਜਿੱਧਰ ਨੂੰ ਮੁਖ ਹੁੰਦਾ ਹੈ। ਤੁਰਨ ਤੋਂ ਪਹਿਲਾਂ ਨਿਰੰਕਾਰ ਪਰਮੇਸ਼ਰ ਨਾਲ ਸੁਰਤ ਬਿਰਥ ਜੋੜੀ। ਆਨੰਦਗੜ੍ਹ ਚੋਂ ਤੁਰਨ ਤੋਂ ਪਹਿਲਾਂ ਸਤਿਗੁਰੂ ਨੇ ਪਰਮੇਸ਼ਰ ਨਾਲ, ਅਕਾਲ ਪੁਰਖ ਦੇ ਨਾਲ ਕੀ ਗੱਲ ਕਰੀ। ਕਹਿੰਦੇ ਤੇਰੀ ਰਜ਼ਾ ਚ ਰਹਿਣਾ ਮਾਲਿਕਾ, ਭਾਵੇਂ ਵਕਤ ਕੋ ਲੈਣਾ। ਮਾਲਿਕਾ ਤੇਰੀ ਰਜ਼ਾ ਚ ਰਹਿਣਾ, ਮਾਲਕਾ ਭਾਵੇਂ ਵਕਤ ਕੋ ਲੈਣਾ। ਮਾਲਕਾ ਤੇਰੀ ਰਜ਼ਾ ਚ ਰਹਿਣਾ। ਅਕਾਲ ਪੁਰਖ ਮੈਂ ਕਿਲਾ ਛੱਡਣ ਲਈ ਤੇਰਾ ਹੁਕਮ ਉਡੀਕਿਆ। ਗੁਰੂ ਜੀ ਨੇ ਨਿਰੰਕਾਰ ਪਰਮੇਸ਼ਰ ਨਾਲ ਸੁਰਤ ਜੋੜੀ। ਕਹਿਣ ਲੱਗੇ ਮਾਲਕਾ, ਮੈਂ ਕਿਲਾ ਛੱਡਣ ਲਈ ਤੇਰਾ ਕਾਫੀ ਚਿਰ ਹੁਕਮ ਉਡੀਕਦਾ ਰਿਹਾ, ਪਰ ਹੁਣ ਮੈਂ ਆਪਣੀ ਮਾਂ ਦਾ ਹੁਕਮ, ਸਤਿਗੁਰੂ ਤੇਰਾ ਹੁਕਮ ਜਾਣ ਕੇ ਆਨੰਦਪੁਰ ਸਾਹਿਬ ਨੂੰ ਛੱਡ ਚੱਲਿਆ। ਕਹਿੰਦੇ ਅਕਾਲ ਪੁਰਖ ਮੈਂ ਕਿਲਾ ਛੱਡਣ ਲਈ ਤੇਰਾ ਹੁਕਮ ਉਡੀਕਿਆ। ਦਿਲ ਮੇਰੇ ਦੇ ਅੰਦਰ ਰਹਿ ਗਿਆ, ਜੋ ਸੀ ਨਕਸ਼ਾ ਉਲੀਕਿਆ। ਕਹਿੰਦੇ ਜਿਹੜਾ ਮੇਰੇ ਦਿਲ ਅੰਦਰ ਨਕਸ਼ਾ ਉਲੀਕਿਆ ਸੀ, ਅੱਜ ਉਹ ਮੇਰੇ ਦਿਲ ਵਿੱਚ ਹੀ ਰਹਿ ਗਿਆ। ਅਕਾਲ ਪੁਰਖ ਮੈਂ ਕਿਲਾ ਛੱਡਣ ਲਈ ਤੇਰਾ ਹੁਕਮ ਉਡੀਕਿਆ। ਦਿਲ ਮੇਰੇ ਦੇ ਅੰਦਰ ਰਹਿ ਗਿਆ, ਜੋ ਸੀ ਨਕਸ਼ਾ ਉਲੀਕਿਆ। ਪੈ ਗਿਆ ਰਸਤੇ ਪੈਣਾ ਮਾਲਕਾ, ਤੇਰੀ ਰਜ਼ਾ ਚ ਰਹਿਣਾ। ਮਾਲਕਾ ਭਾਵੇਂ ਵਕਤ ਕੋ ਲੈਣਾ। ਮਾਲਕਾ ਤੇਰੀ ਰਜ਼ਾ ਚ
ਸਾਜੋ ਸਮਾਨ ਲੋੜੀ ਦਾ ਸਾਨੂੰ ਪੰਡਾਂ 'ਚ ਬੰਨਣਾ ਪੈ ਗਿਆ। ਸਾਜੋ ਸਮਾਨ ਲੋੜੀ ਦਾ ਮੈਨੂੰ ਪੰਡਾਂ 'ਚ ਬੰਨਣਾ ਪੈ ਗਿਆ। ਮਾਤਾ ਤੇ ਸਿੰਘਾਂ ਯੋਰ ਦਿੱਤਾ ਮੈਨੂੰ ਹੱਸ ਕੇ ਮੰਨਣਾ ਪੈ ਗਿਆ। ਮਾਤਾ ਜੀ ਦਾ ਕਹਿਣਾ, ਮਾਤਾ ਜੀ ਦਾ ਕਹਿਣਾ, ਮਾਲਕਾ ਤੇਰੀ ਰਜਾ 'ਚ ਰਹਿਣਾ, ਮਾਲਕਾ ਭਾਵੇਂ ਵਕਤ ਕੋ ਲੈਣਾ, ਮਾਲਕਾ ਤੇਰੀ ਰਜਾ 'ਚ ਰਹਿਣਾ, ਮਾਲਕਾ ਭਾਵੇਂ ਵਕਤ ਕੋ ਲੈਣਾ, ਮਾਲਕਾ ਤੇਰੀ ਰਜਾ 'ਚ ਰਹਿਣਾ, ਮਾਲਕਾ ਭਾਵੇਂ ਵਕਤ ਕੋ ਲੈਣਾ। ਖੁਸ਼ੀ ਗਮੀ ਤਾਂ ਤਨ ਦੇ ਕੱਪੜੇ ਜੋ ਹੰਡਾਉਣੇ ਪੈਂਦੇ ਨੇ, ਉਹ ਪੱਥਰਾਂ ਵਰਗੇ ਜਿਗਰੇ ਤੇ ਦਿਲ ਠੋਸ ਬਣਾਉਣੇ ਪੈਂਦੇ ਨੇ। ਖੁਸ਼ੀ ਗਮੀ ਤਾਂ ਤਨ ਦੇ ਕੱਪੜੇ ਜੋ ਹਟਾਉਣੇ ਪੈਂਦੇ ਨੇ। ਪੱਥਰਾਂ ਵਰਗੇ ਜਿਗਰੇ ਤੇ ਦਿਲ ਠੋਸ ਬਣਾਉਣੇ ਪੈਂਦੇ ਨੇ। ਪੈਂਦਾ ਦੁੱਖ ਸੁੱਖ ਸਹਿਣਾ, ਪੈਂਦਾ ਦੁੱਖ ਸੁੱਖ ਸਹਿਣਾ, ਮਾਲਕਾ ਤੇਰੀ ਰਜਾ 'ਚ ਰਹਿਣਾ, ਮਾਲਕਾ ਭਾਵੇਂ ਵਕਤ ਕੋ ਲੈਣਾ, ਮਾਲਕਾ ਤੇਰੀ ਰਜਾ 'ਚ ਰਹਿਣਾ, ਮਾਲਕਾ ਭਾਵੇਂ ਵਕਤ ਕੋ ਲੈਣਾ। ਜੋ ਕੁਝ ਹੈ ਸੋ ਤੇਰਾ ਹੀ ਹੈ, ਮੇਰੀ ਮੇਰ ਤਾਂ ਫਰਜ਼ੀ ਹੈ। ਜੋ ਕੁਝ ਹੈ ਸੋ ਤੇਰਾ ਹੀ ਹੈ, ਮੇਰੀ ਮੇਰ ਤਾਂ ਫਰਜ਼ੀ ਹੈ। ਜੋ ਕੁਝ ਕਰਦਾ ਤੂੰ ਹੀ ਕਰਦਾ, ਇਹ ਸਭ ਤੇਰੀ ਮਰਜ਼ੀ ਹੈ। ਜੋ ਕੁਝ ਕਰਦਾ ਤੂੰ ਹੀ ਕਰਦਾ, ਇਹ ਸਭ ਤੇਰੀ ਮਰਜ਼ੀ ਹੈ। ਤੈਥੋਂ ਮੰਗ ਕੇ ਲੈਣਾ, ਮਾਲਕਾ ਭਾਵੇਂ ਵਕਤ ਕੋ ਲੈਣਾ, ਤੇਰੀ ਰਜ਼ਾ 'ਚ ਰਹਿਣਾ, ਮਾਲਕਾ ਭਾਵੇਂ ਵਕਤ ਕੋ ਲੈਣਾ, ਮਾਲਕਾ ਤੇਰੀ ਰਜ਼ਾ 'ਚ ਰਹਿਣਾ। ਜੋ ਹੋਣਾ ਸੋ ਹੋ ਕੇ ਰਹਿਣਾ, ਵਕਤ ਕਦੇ ਵੀ ਟਲਦਾ ਨਾ। ਜੋ ਕੁਝ ਹੋਣਾ ਹੋ ਕੇ ਰਹਿਣਾ, ਵਕਤ ਕਦੇ ਵੀ ਟਲਦਾ ਨਾ। ਜੋਰਾ ਸਿੰਘ ਤੇ ਬਿਲਾ ਕੰਡੇ ਉਜਰ ਕਦੇ ਵੀ ਟਲਦਾ ਨਾ। ਇਹਨਾਂ ਕਹਿਰ ਸੀ ਟਹਿਣਾ, ਇਹਨਾਂ ਕਹਿਰ ਸੀ ਟਹਿਣਾ, ਮਾਲਕਾ ਤੇਰੀ ਰਜਾ 'ਚ ਰਹਿਣਾ, ਮਾਲਕਾ
ਜੱਚ ਰਹਿਣਾ ਮਾਲਕਾ ਭਾਵੇਂ ਵਕਤ ਕੋ ਲੈਣਾ ਮਾਲਕਾ ਤੇਰੀ ਰਜਾ ਚ ਰਹਿਣਾ ਮਾਲਕਾ ਭਾਵੇਂ ਵਕਤ ਕੋ ਲੈਣਾ ਮਾਲਕਾ ਤੇਰੀ ਰਜਾ ਚ ਰਹਿਣਾ ਮਾਲਕਾ ਭਾਵੇਂ ਵਕਤ ਕੋ ਲੈਣਾ ਮਾਲਕਾ ਤੇਰੀ ਰਜਾ ਚ ਰਹਿਣਾ ਮਾਲਕਾ ਭਾਵੇਂ ਵਕਤ ਕੋ ਲੈਣ ਸਤਿਗੁਰੂ ਪਾਤਸ਼ਾਹ ਨੇ ਪਿਆਰਿਓ ਤੁਰਨ ਤੋਂ ਪਹਿਲਾਂ ਪਰਮੇਸ਼ਰ ਨਿਰੰਕਾਰ ਦੇ ਚਰਨਾਂ 'ਚ ਅਰਦਾਸ ਕਰੀ। ਆਨੰਦਗੜ੍ਹ ਦੇ ਕਿਲੇ 'ਚੋਂ ਸਾਰੇ ਵਹੀਰ ਨੇ ਚਾਲਾ ਪਾ ਦਿੱਤਾ। ਆਓ ਹੁਣ ਇੱਥੋਂ ਤੱਕ ਸਤਿਗੁਰੂ ਪਾਤਸ਼ਾਹ ਜੀ ਚਾਲਾ ਪਾਉਣ ਲੱਗੇ। ਜਦੋਂ ਤੁਰਨ ਦਾ ਇਤਿਹਾਸ ਹੈ ਉਹ ਅੰਮ੍ਰਿਤ ਵੇਲੇ ਜਦ ਨਗਰ ਕੀਰਤਨ ਤੁਰੇਗਾ ਇਸੇ ਜਗ੍ਹਾ ਤੋਂ ਹੀ ਆਪਾਂ ਸ਼ੁਰੂ ਕਰਾਂਗੇ। ਗੁਰ ਸੰਗਤ ਦੀ ਜਿਹਦਾ ਸਾਰੀ ਸੰਗਤ ਦਾ ਗੁਰਮੁਖ ਪਿਆਰੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਸੇਵਾਦਾਰ ਸੱਚਖੰਡ ਵਾਸੀ ਬਾਬਾ ਜੋਰਾ ਸਿੰਘ ਜੀ ਲੱਖਾ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਇਹ ਮਹਾਨ ਕਿਲਾ ਛੋੜ ਦਿਵਸ ਸ਼ੁਰੂ ਕਰਿਆ ਆਪ ਗੁਰ ਸੰਗਤ ਦੇ ਸਹਿਯੋਗ ਨਾਲ। ਅੱਜ ਵੀ ਸਾਰੀ ਗੁਰਸਿੱਖ ਸੰਗਤ ਦਾ ਬਾਬਾ ਜੀ ਬਾਬਾ ਕੁਲਵੰਤ ਸਿੰਘ ਜੀ ਵੱਲੋਂ ਕੋਟਾਨ ਕੋਟ ਸੰਗਤ ਦਾ ਧੰਨਵਾਦ। ਗੁਰੂ ਜੀ ਦੇ ਚਰਨਾਂ ਵਿੱਚ ਬਾਬਾ ਜਰਨੈਲ ਸਿੰਘ ਜੀ ਸਾਰੀ ਗੁਰ ਸੰਗਤ ਦਾ ਧੰਨਵਾਦ ਕਰਨਗੇ। ਉਸ ਤੋਂ ਬਾਅਦ ਜੋ ਵੀ ਸੇਵਾ ਹੋਵੇਗੀ ਉਹ ਆਪ ਜੀ ਦੇ ਚਰਨਾਂ ਵਿੱਚ ਦੱਸਿਆ ਜਾਵੇਗਾ। ਗੁਰੂ ਕਿਰਪਾ ਕਰਨ ਸਾਰੀ ਗੁਰ ਸੰਗਤ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।